ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਅਦਾਬਰਸ। ਮੈਂ ਹਾਂ ਤੁਹਾਡੀ ਹੋਸਟ ਅਨਿਲ ਮੁਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਐਂਬੀਸ਼ੀਅਸ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच बहुत शुक्रिया जी। डॉक्टर साहब अज 10 फरवरी 2020 29 माघ नानकशाही संमत 551 का दिन है। तो डॉक्टर साहब प्रोग्राम शुरू करने तो पहला ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, आरसीन केबल, पावर फाइबर केबल इन कैनेडा, roku, जादू बॉक्स, शावा, फेसबुक TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸ਼ੁਰੂਆਤ ਕਰਦੇ ਹਾਂ ਵੀਕਐਂਡ ਤੋਂ। ਸੋ ਵੀਕਐਂਡ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ ਔਰ ਥੋੜੀ ਜੀ ਰੂਪਰੇਖਾ ਤੁਹਾਨੂੰ ਆਪਣੇ ਪ੍ਰੋਗਰਾਮ ਦੀ ਦੱਸੀਏ ਕਿ ਕਿਹੜੇ ਵਿਸ਼ੇ ਆਪਾਂ ਆਪਣੇ ਪ੍ਰੋਗਰਾਮ ਦੇ ਵਿੱਚ ਵਿਚਾਰਾਂਗੇ। ਸੋ ਪ੍ਰੋਗਰਾਮ ਦੇ ਸਟਾਰਟਿੰਗ ਦੇ ਵਿੱਚ ਜਿਸ ਤਰ੍ਹਾਂ ਕਿ ਅੱਜ 7 ਸਾਲ ਹੋ ਚੁੱਕੇ ਨੇ ਅਫਜ਼ਲ ਗੁਰੂ ਦੀ ਫਾਂਸੀ ਨੂੰ, ਸੋ ਉਹਨਾਂ ਨੂੰ ਅਸੀਂ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਸੋ ਉਹ ਬੇਗੁਨਾਹ ਸਨ ਪਰ ਅਦਾਲਤ ਨੇ ਬਹੁ ਗਿਣਤੀ ਨੂੰ ਖੁਸ਼ ਕਰਨ ਲਈ ਉਹਨਾਂ ਨੂੰ ਭਾਰਤੀ ਪਾਰਲੀਮੈਂਟ ਦੇ ਹਮਲੇ ਦੇ ਦੋਸ਼ ਦੇ ਵਿੱਚ ਉਹਨਾਂ ਨੂੰ ਫਾਂਸੀ ਦੇ ਤਖਤੇ ਤੇ ਚਾੜਿਆ। ਸੋ ਭਾਰਤ ਵਿੱਚ ਇਨਸਾਫ ਨਾਂ ਦੀ ਕੋਈ ਵੀ ਚੀਜ਼ ਨਹੀਂ ਹੈ ਉਹਨਾਂ ਲਈ, ਘੱਟ ਗਿਣਤੀਆਂ ਲਈ ਜਿਸ ਤਰ੍ਹਾਂ ਕਿ ਸਿੱਖਾਂ, ਮੁਸਲਮਾਨਾਂ ਔਰ ਦਲਿਤਾਂ ਲਈ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਾਂਗੇ ਔਰ ਦੂਸਰੇ ਪਾਸੇ ਅਸੀਂ ਦੱਸਾਂਗੇ, ਤੁਹਾਡੇ ਨਾਲ ਵਿਚਾਰ ਕਰਾਂਗੇ। ਅਕਸਰ ਕਿਹਾ ਜਾਂਦਾ ਹੈ ਕਿ ਭਾਰਤ ਤੋਂ ਜਿਹੜੇ ਕਰਤਾਰਪੁਰ ਸਾਹਿਬ ਨੂੰ ਦੇ ਦਰਸ਼ਨਾਂ ਲਈ ਜੋ ਸਿੱਖ ਜਾਂਦੇ ਨੇ, ਯਾਤਰੂ ਜਾਂਦੇ ਨੇ, ਉਹਨਾਂ ਦੀ ਗਿਣਤੀ ਥੋੜੀ ਹੈ। ਹੁਣ ਪਤਾ ਲੱਗਾ ਹੈ ਕਿ ਇਸ ਦੇ ਲਈ ਜੋ 6 ਏਜੰਸੀਆਂ ਨੇ, ਇੰਟੈਲੀਜੈਂਸ ਏਜੰਸੀਆਂ ਨੇ, ਉਹਨਾਂ ਕੋਲੋਂ ਕਲੀਅਰੈਂਸ ਲੈਣੀ ਪੈਂਦੀ ਹੈ। ਸੋ ਭਾਰਤ ਸਰਕਾਰ ਨਹੀਂ ਚਾਹੁੰਦੀ ਕਿ ਜੋ ਯਾਤਰੂ ਭਾਰਤ ਵਿੱਚੋਂ ਕਰਤਾਰਪੁਰ ਸਾਹਿਬ ਲਈ ਦਰਸ਼ਨ ਲਈ ਜਾਂਦੇ ਨੇ ਕਿ ਉਹ ਉੱਥੇ ਨਾ ਜਾਣ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਾਂਗੇ ਔਰ ਜੋ ਵਿਸ਼ੇਸ਼ ਜੋ ਵਿਸ਼ੇ ਨੇ, ਜੋ ਆਲ ਦੀ ਗਲੋਬ ਜੋ ਵੀ ਖਬਰਾਂ ਚੱਲ ਰਹੀਆਂ, ਜੋ ਵੀ ਵਿਸ਼ੇ ਚੱਲ ਰਹੇ ਨੇ, ਉਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ, ਤੁਹਾਡੀਆਂ ਲਿਖਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਔਰ ਜੋ ਕਸ਼ਮੀਰ ਦਾ ਮੁੱਦਾ ਹੈ ਉਸ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਐਂਡ ਪ੍ਰੋਗਰਾਮ ਦੇ ਅਖੀਰ ਵਿੱਚ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਅਸੀਂ ਚਾਹਾਂਗੇ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਔਰ ਸ਼ੁਰੂ ਕਰਦੇ ਹਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦਾ ਵੀਕਐਂਡ ਪੁੱਛਦੇ ਹਾਂ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ 10 ਫਰਵਰੀ ਦਾ ਦਿਨ ਹੈ ਜੀ ਔਰ ਅੱਜ ਤੋਂ ਠੀਕ 7 ਸਾਲ ਪਹਿਲਾਂ ਅਫਜ਼ਲ ਗੁਰੂ ਜਿਹੜੇ ਕਿ ਮੈਡੀਕਲ ਦੇ ਸਟੂਡੈਂਟਸ ਸਨ, ਡਾਕਟਰ ਬਣਨ ਜਾ ਰਹੇ ਸਨ, ਉਹਨਾਂ ਦੇ ਸਾਹਮਣੇ ਇੱਕ ਜ਼ਿੰਦਗੀ ਦਾ ਸੰਕਲਪ ਸੀ ਲੋਕਾਂ ਦੀ ਸੇਵਾ ਕਰਨਾ, ਆਪਣੇ ਲੋਕਾਂ ਦੀ ਗੁਲਾਮੀ, ਕਸ਼ਮੀਰ ਦੇ ਵਿੱਚ ਜ਼ੁਲਮ, ਉਸ ਨੂੰ ਵੀ ਉਹ ਦੇਖ ਰਹੇ ਸਨ। ਬਹੁਤ ਜ਼ਿਆਦਾ ਸੈਂਸਿਟਿਵ ਔਰ ਜਜ਼ਬਾਤੀ ਉਹਨਾਂ ਦੀ ਆਊਟਲੁੱਕ ਸੀ ਜ਼ਿੰਦਗੀ ਬਾਰੇ। ਲੇਕਿਨ ਜਿਵੇਂ ਉਹਨਾਂ ਨੂੰ ਝੂਠੇ ਕੇਸ ਦੇ ਵਿੱਚ ਪਾਰਲੀਮੈਂਟ ਅਟੈਕ ਦੇ ਫਸਾਇਆ ਗਿਆ ਔਰ ਜਿਵੇਂ ਉਹਨਾਂ ਨੂੰ ਫਾਂਸੀ ਦੇ ਤਖਤੇ ਤੱਕ ਪਹੁੰਚਾਇਆ ਗਿਆ, ਸੁਪਰੀਮ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਇਹ ਗੱਲ ਕਹੀ ਕਿ ਬੇਸ਼ੱਕ ਹਾਲਾਂ ਜਿਹੜੇ ਬਾਕੀ ਦੋਸ਼ੀ ਉਹਨਾਂ ਦੇ ਨਾਲ ਬਣਾਏ ਗਏ ਸੀ ਉਹ ਸਾਰੇ ਹੀ ਜਿਹੜੇ ਨੇ ਉਹ ਰਿਲੀਜ਼ ਹੋ ਜਾਂਦੇ ਨੇ, ਐਕਵਿਟ ਹੁੰਦੇ ਨੇ। ਲੇਕਿਨ ਉਹਨਾਂ ਨੂੰ ਜਿਹੜਾ ਹੈ ਉਹਨਾਂ ਨੇ ਇਹ ਕਹਿ ਕੇ, ਆਪਣੇ ਜੱਜ ਨੇ ਆਪਣੇ ਫੈਸਲੇ 'ਚ ਲਿਖਿਆ ਕਿ ਇਹ ਜਿਹੜੀ ਲੋਕਾਂ ਦੀ ਕਲੈਕਟਿਵ ਕੌਨਸ਼ੀਅਸਨੈਸ ਹੈ ਔਰ ਉਹਨਾਂ ਦੀ ਐਗਜ਼ੈਕਟ ਲਫ਼ਜ਼ ਨੇ, the collective conscience of the society will only be satisfied if the capital punishment is awarded to Mr. Afzal Guru. Collective conscience of the society will only be satisfied. ਹੁਣ ਜ਼ਾਹਰ ਹੈ ਕਿ ਇਹ ਲੋਕਾਂ ਨੂੰ, ਹਿੰਦੂਆਂ ਨੂੰ ਖੁਸ਼ ਕਰਨ ਦੇ ਲਈ, ਮੈਜੋਰਿਟੀ ਹਿੰਦੂਆਂ ਨੂੰ, ਇਹ ਅਦਾਲਤ ਕਹਿ ਰਹੀ ਹੈ ਕਿ ਕੋਈ ਸਬੂਤ ਨਹੀਂ ਹੈ, ਲੇਕਿਨ ਇਹਦੇ ਬਾਵਜੂਦ ਜਿਹੜੀ ਕਲੈਕਟਿਵ ਹੈ ਉਹਨਾਂ ਦੀ ਕੌਨਸ਼ੀਅਸਨੈਸ, ਉਹਨੂੰ ਜਿਹੜਾ ਸੈਟੀਸਫਾਈ ਕਰਨ ਲਈ ਅਸੀਂ ਅਫਜ਼ਲ ਗੁਰੂ ਨੂੰ ਫਾਂਸੀ ਦੇ ਤਖਤੇ ਤੇ
ਚੜਾ ਰਹੇ। ਔਰ ਜ਼ਾਹਰ ਹੈ ਇਸ ਬਾਰੇ ਹੋਰ ਵੀ ਜਿਹੜੀ ਉਹਨਾਂ ਦਾ ਪਸੰਦੀਦਾ ਜਦੋਂ ਅਖੀਰਲੇ ਪਲਾਂ 'ਚ ਉਹਨਾਂ ਨੇ ਕਿਹੜੇ ਸ਼ਬਦ ਗੁਣਗੁਣਾਏ, ਅਖੀਰਲਾ ਲੈਟਰ ਜਿਹੜਾ ਕਿ ਉਹਨਾਂ ਨੇ ਆਪਣੀ ਵਾਈਫ ਉਹਨਾਂ ਦਾ ਨਾਂ ਸ਼ਾਇਦ ਤਬਸਮ ਉਹਨਾਂ ਨੂੰ ਲਿਖਿਆ, ਔਰ ਉਹ ਵੀ ਅਸੀਂ ਸਾਂਝਾ ਕਰਾਂਗੇ। ਪਰ ਪਹਿਲਾਂ ਵੀਕਐਂਡ ਦੀ ਗੱਲ ਕਰ ਲਈਏ। ਜ਼ਾਹਰ ਹੈ ਕਿ 5 ਫਰਵਰੀ ਨੂੰ ਕਸ਼ਮੀਰ ਸੋਲੀਡੈਰਿਟੀ ਡੇ, ਜਿਸ ਨੂੰ ਦਿਨ ਦੀ ਦਿਨ ਵੀ ਬੁੱਧਵਾਰ ਜਿਹੜਾ ਉਹ ਯਾਦ ਕੀਤਾ ਗਿਆ, ਉਸ ਨੂੰ ਅਸੀਂ ਜਿਹੜਾ ਸੈਚਰਡੇ ਦੇ ਸਾਡੇ ਪ੍ਰੋਗਰਾਮ ਦੇ ਵਿੱਚ ਉਹ ਚੱਲਿਆ, ਜਿਹਨੂੰ ਕਾਫੀ ਸਾਡੇ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ, ਕਿਉਂਕਿ ਕਸ਼ਮੀਰ ਦਾ ਮੁੱਦਾ ਇਸ ਵੇਲੇ ਸੈਂਟਰ ਹੈ, ਸਿਰਫ ਭਾਰਤ ਔਰ ਪਾਕਿਸਤਾਨ ਦੇ ਵਿਚਕਾਰ ਹੀ ਨਹੀਂ, ਜਾਂ 80 ਲੱਖ ਕਸ਼ਮੀਰੀਆਂ ਦੇ ਲਈ ਨਹੀਂ, ਕੁੱਲ ਦੁਨੀਆ ਦੇ ਲਈ। ਕਿਉਂਕਿ ਜਿਸ ਕਿਸਮ ਦੀਆਂ ਨੀਤੀਆਂ ਭਾਰਤ ਪਰਸਿਊ ਕਰ ਰਿਹਾ ਹੈ, ਜਿਸ ਕਿਸਮ ਦੀ ਇੰਟਰਨੈਸ਼ਨਲ ਅਵੇਅਰਨੈਸ ਹੁਣ ਵੀ ਇਸ ਇਸ਼ੂ ਤੇ ਹੋਈ ਹੈ, ਜੇ ਇਸ ਨੂੰ ਨਾ ਹੱਲ ਕੀਤਾ ਗਿਆ, ਇਸ ਨੂੰ ਨਾ ਰੋਕਿਆ ਗਿਆ, ਜਿਸ ਅੰਦਾਜ਼ ਦੇ ਵਿੱਚ ਭਾਰਤੀ ਹਾਕਮ ਅੱਗੋਂ ਭਾਰਤ ਦੇ 200 ਮਿਲੀਅਨ ਮੁਸਲਮਾਨਾਂ ਦੀ ਪਰਸੀਕਿਊਸ਼ਨ ਵੱਲ ਵੱਧ ਰਹੇ ਨੇ, ਸੋ ਜ਼ਾਹਰ ਹੈ ਭਾਰਤ ਪਾਕਿਸਤਾਨ ਟਕਰਾਅ ਔਰ ਨਿਊਕਲੀਅਰ ਕਲਾਊਡ ਜਿਹੜੇ ਸਾਊਥ ਏਸ਼ੀਆ ਦੇ ਉੱਤੇ ਨੇ। ਸੋ ਇਸ ਵਾਰ ਕਿਉਂਕਿ 5 ਅਗਸਤ 2019 ਨੂੰ ਕਸ਼ਮੀਰ ਦਾ ਆਰਟੀਕਲ 370 ਐਬਰੋਗੇਟ ਕਰਕੇ ਕਸ਼ਮੀਰ ਦਾ, ਜੰਮੂ ਕਸ਼ਮੀਰ ਸਟੇਟ ਦਾ ਵਜੂਦ ਹੀ ਮਿਟਾ ਦਿੱਤਾ ਗਿਆ। ਸੋ ਇਸ ਵਾਰ 5 ਫਰਵਰੀ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹ ਵੀ ਸੀ ਸਾਰਿਆਂ ਦੇ ਵਿੱਚ ਕਿ ਭਾਈ ਇਸ ਨੂੰ ਚੈਲੰਜ ਨੂੰ ਅਸੀਂ ਜਿਹੜਾ ਕਬੂਲ ਕਰਦੇ ਹਾਂ। ਔਰ ਇਹੀ ਕਾਰਨ ਹੈ ਕਿ ਪਾਕਿਸਤਾਨ ਦੇ ਵਿੱਚ ਆਵਾਮ ਹੋਏ, ਦੁਨੀਆ ਭਰ 'ਚ ਜਿੱਥੇ ਵੀ ਕਸ਼ਮੀਰੀ, ਪਾਕਿਸਤਾਨੀ, ਸਿੱਖ, ਉਹਨਾਂ ਨੇ ਜਿਹੜੇ ਨੇ ਹੈਂਡ ਜੁਆਇਨ ਕੀਤੇ, ਥਾਂ ਪ੍ਰੋਟੈਸਟ ਵੀ ਹੋਏ, ਕੈਂਡਲ ਲਾਈਟ ਵਿਜਲ ਵੀ ਹੋਏ। ਔਰ ਜਿਵੇਂ ਪਿਛਲੇ ਸੰਡੇ ਵੀ ਫੰਕਸ਼ਨ ਜਿਹੜਾ ਉਹ ਬਰੁਕਲਿਨ ਦੇ ਵਿੱਚ ਸੀ, ਉਹ ਵੀ ਅਸੀਂ ਆਪਣੇ ਦਰਸ਼ਕਾਂ ਤੱਕ ਲਿਆਂਦਾ। ਬੁੱਧਵਾਰ ਦਿਨ ਦੀ ਦਿਨ ਜਿਹੜਾ ਉਹ ਇੱਥੇ ਸੀ ਜੈਕਸਨ ਹਾਈਟਸ ਟੇਸਟ ਆਫ ਲਾਹੌਰ 'ਚ, ਉਹ ਵੀ ਇਹ ਸੰਡੇ ਆਇਆ। ਔਰ ਇਸ ਐਤਵਾਰ ਜਿਹੜਾ ਹੈ ਉਹ ਖਾਸ ਤੌਰ ਦੇ ਉੱਤੇ ਸੈਚਰਡੇ ਟਾਈਮ ਸਕੁਅਰ ਕਸ਼ਮੀਰੀ ਆਰਗੇਨਾਈਜੇਸ਼ਨਸ ਨੇ ਕੈਂਡਲ ਲਾਈਟ ਵਿਜਲ ਰੱਖਿਆ ਹੋਇਆ ਸੀ। ਹਾਲਾਂ ਹਵਾ ਵੀ ਸੀ ਔਰ ਠੰਡ ਬਹੁਤ ਜ਼ਿਆਦਾ ਸੀ, ਕੈਂਡਲਸ ਤਾਂ ਜਗਦਿਆਂ ਹੀ ਬੁੱਝ ਜਾਂਦੀਆਂ ਸੀ, ਸਿੰਬੋਲਿਕ ਸੀ। ਲੇਕਿਨ ਫਿਰ ਵੀ ਬੀਬੀਆਂ, ਬੱਚੇ ਬੜੇ ਉਤਸ਼ਾਹ ਦੇ ਨਾਲ, ਔਰ ਦਰਸ਼ਕ ਸਕਰੀਨ ਤੇ ਦੇਖ ਸਕਦੇ ਨੇ ਉਹਨਾਂ ਪਿਕਚਰਸ ਨੂੰ। ਸੋ ਅਸੀਂ ਵੀ ਇੱਕ ਛੋਟਾ ਸਾਡਾ ਸਿੱਖ ਡੈਲੀਗੇਸ਼ਨ ਸੀ, ਹਾਲਾਂਕਿ ਕੁਝ ਪ੍ਰੋਗਰਾਮ ਅਸੀਂ ਹੋਰ ਵੀ ਉਲੀਕੇ ਹੋਏ ਸੀ, ਪਰ ਮੈਂ ਇਹ ਸਮਝਦਾ ਕਿ ਵੀ ਇਹ ਇੱਕ ਸਿੰਬੋਲਿਕ ਵੀ ਹੁੰਦਾ ਹੈ ਕਿ ਜਦੋਂ ਵੀ ਜਾ ਕੇ ਦਸਤਾਰਾਂ ਵਾਲੇ ਸਿੰਘ ਖਲੋ ਜਾਂਦੇ ਨੇ, ਕਸ਼ਮੀਰੀ ਭੈਣਾਂ ਭਰਾਵਾਂ ਨੂੰ ਵੀ ਹੌਸਲਾ ਹੁੰਦਾ ਹੈ ਤੇ ਇਹ ਇੱਕ ਟੂਗੈਦਰ ਜਿਹੜਾ ਹੈ ਉਹ ਪ੍ਰੋਟੈਸਟ ਬਣ ਜਾਂਦਾ ਹੈ। ਸੋ ਇਸ ਨੂੰ ਵੀ ਸਾਡੀ ਟੀਮ ਨੇ ਕਵਰ ਕੀਤਾ ਹੈ। ਆਉਣ ਵਾਲੇ ਦਿਨਾਂ 'ਚ ਅਸੀਂ ਇਸ ਨੂੰ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ। ਔਰ ਉਹੀ ਜਿਹੜਾ ਜਜ਼ਬਾ ਕਸ਼ਮੀਰੀ ਬੱਚੇ ਹੋਣ, ਬੱਚੀਆਂ ਹੋਣ ਔਰ ਬੀਬੀਆਂ ਇਸ ਕੈਂਡਲ ਲਾਈਟ ਵਿਜਲ ਦੇ ਮੌਕੇ ਵੀ ਇਹ ਬੜਾ ਜ਼ਾਹਰ ਸੀ। ਔਰ ਸਰਦਾਰ ਸਵਾਰ ਖਾਨ ਔਰ ਅੱਡ ਕਸ਼ਮੀਰੀ ਆਰਗੇਨਾਈਜੇਸ਼ਨਸ, ਉਹਨਾਂ ਦੇ ਨੁਮਾਇੰਦੇ ਇਸ ਦੇ ਵਿੱਚ ਉਹਨਾਂ ਨੇ ਹੀ ਆਰਗੇਨਾਈਜ਼ ਕੀਤਾ, ਅਸੀਂ ਤਾਂ ਜਿਹੜਾ ਜੁਆਇਨ ਹੀ ਕੀਤਾ ਉਹਨਾਂ ਨੂੰ। ਸੋ ਇਸੇ ਤਰ੍ਹਾਂ ਐਤਵਾਰ ਕੁਦਰਤੀ ਪ੍ਰੋਗਰਾਮ ਗੁਰਦੁਆਰਾ ਇੱਥੇ ਸਿੰਘ ਸਭਾ ਰਾਮਗੜੀਆਂ ਭਾਈਚਾਰੇ ਵੱਲੋਂ ਹੈਗਾ, ਉਹਨਾਂ ਦਾ ਸਮਾਗਮ ਰੱਖਿਆ ਹੋਇਆ ਸੀ। ਹਾਲਾਂ ਐਤਵਾਰ ਦਾ ਦਿਨ ਸੀ ਜਿਹੜਾ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਨ ਵੀ ਸੀ। ਸੋ ਉਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਭਾਈ ਸਵਰਨ ਸਿੰਘ ਸਰੀ ਤੋਂ, ਜਿਹੜੇ ਕਿ ਸਿੱਖ ਸਕੂਲ ਚਲਾਉਂਦੇ ਨੇ, ਕਾਲਜ ਚਲਾਉਂਦੇ ਨੇ ਆਪਣੇ ਪਿੰਡ 'ਚ, ਇੱਥੋਂ ਕੈਨੇਡਾ 'ਚੋਂ ਛੱਡ ਕੇ ਗਏ, ਉਹ ਖਾਸ ਸੱਦੇ ਤੇ ਆਏ ਹੋਏ ਸੀ। ਉਹ ਅੱਜ ਸਾਡੇ TV 84 ਦੇ ਸਟੂਡੀਓ ਵੀ ਆਏ ਹੋਏ ਨੇ, ਉਹਨਾਂ ਦੇ ਨਾਲ ਗੁਫ਼ਤਗੂ ਵੀ ਹੋਏਗੀ। ਜਿਹੜਾ ਪ੍ਰੋਗਰਾਮ ਵੀਰ ਅਮਰਵੀਰ ਸਿੰਘ ਉਸ ਨੂੰ ਹੈਂਡਲ ਕਰਦੇ ਨੇ। ਸੋ ਸਾਨੂੰ ਵੀ ਲਾਸਟ ਮਿੰਟ ਸੱਦਾ ਹੀ ਮਿਲਿਆ, ਪਰ ਕਿਉਂਕਿ ਮੈਂ ਇਹ ਜ਼ਰੂਰੀ ਸਮਝਦਾ ਹਾਂ ਕਿ ਵੀ ਜਿੱਥੇ ਵੀ ਪੰਥਕ ਐਕਟਿਵਿਸਟ ਕੋਈ ਐਕਟੀਵਿਟੀ ਕਰਦੇ ਨੇ ਉੱਥੇ ਵੀ ਸ਼ਮੂਲੀਅਤ ਹੋਏ। ਔਰ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਨ ਹੋਣ ਦੇ ਨਾਤੇ ਮੈਂ ਸਮਝਦਾ ਸੀ ਕਿ ਵੀ ਇਹ ਸਾਡਾ ਉੱਥੇ ਹੋਣਾ, ਉਹਨਾਂ ਨੂੰ ਯਾਦ ਕਰਨਾ, ਔਰ ਉਹਨਾਂ ਦਾ ਜਿਹੜਾ ਸੰਕਲਪ ਹੈ, ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋ ਨਹੀਂ ਤੈ ਠਾਓ, ਨਾ ਤਸ਼ਵੀਸ਼ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਹਮ ਖੂਬ ਵਤਨ ਗਏ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਸੋ ਇਹ ਜਦੋਂ ਅਸੀਂ ਖਾਲਿਸਤਾਨ ਦੀ ਜਾਂ ਇੱਕ ਆਈਡੀਅਲ ਸਟੇਟ ਦੀ ਗੱਲ ਕਰਦੇ ਹਾਂ
ਤੇ ਇਸ ਦਾ ਨਕਸ਼ਾ ਭਗਤ ਰਵਿਦਾਸ ਜੀ ਨੇ ਇਸ ਸ਼ਬਦ ਦੇ ਵਿੱਚ ਖਿੱਚਿਆ। 40 ਸ਼ਬਦ ਭਗਤ ਰਵਿਦਾਸ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦਰਜ ਨੇ ਜੀ। ਔਰ ਆਪਣੀ ਪ੍ਰੈਜੈਂਟੇਸ਼ਨ 'ਚ ਮੈਂ ਕਿਹਾ ਕਿ ਅਸੀਂ ਇੱਕ ਸ਼ਬਦ ਭਗਤ ਬਾਣੀ ਦਾ ਹਰ ਵੀਰਵਾਰ ਦੇ ਪ੍ਰੋਗਰਾਮ 'ਚ ਡਿਸਕਸ ਕਰਦੇ ਹਾਂ। ਅਸੀਂ ਭਗਤ ਰਵਿਦਾਸ ਜੀ ਦੇ 40 ਦੇ 40 ਸ਼ਬਦ ਉਹ ਡਿਸਕਸ ਕੀਤੇ ਹੋਏ ਨੇ। ਔਰ ਜਦੋਂ ਅਸੀਂ ਭਗਤ ਰਵਿਦਾਸ ਜੀ ਦੇ ਸ਼ਬਦਾਂ 'ਤੇ ਵਿਚਾਰ ਕਰਦੇ ਸੀ, ਇੱਕ ਅਜੀਬ ਜਿਹੀ ਜਿਹੜੀ ਕੈਫੀਅਤ ਹੈ ਉਹ ਤਾਰੀ ਹੋ ਜਾਂਦੀ ਸੀ ਮਨ 'ਤੇ। ਉਹਦੇ 'ਚ ਇੱਕ ਵੈਰਾਗ ਹੈ, ਇੱਕ ਮਿਲਣ ਦੀ ਤਾਂਘ ਹੈ, ਇੱਕ ਆਜ਼ਿਜ਼ੀ ਹੈ ਤੇ ਇੱਕ ਆਨੰਦ ਹੈ। ਦਰਸ਼ਨ ਦੀਜੈ ਖੋਲ ਕਿਵਾੜ, ਜਦੋਂ ਅਸੀਂ ਇਸ ਕਿਸਮ ਦੇ, ਤੇ ਉਹ ਇੱਕ ਆਜ਼ਿਜ਼ੀ, ਔਰ ਕਿਉਂਕਿ ਹਰ ਭਗਤ ਜਨ ਦੀ ਇੱਕ ਪਰਸਨੈਲਿਟੀ ਹੈ, ਰੂਹਾਨੀਅਤ ਤੌਰ ਦੇ ਉੱਤੇ ਵੀ ਉਸ ਸਫ਼ਰ ਦੇ ਉੱਤੇ ਜਦੋਂ ਉਹ ਗਮਜ਼ਨ ਹੋਏ ਤੇ ਕਿਹਨਾਂ ਹਾਲਾਤਾਂ ਚੋਂ ਲੰਘੇ। ਇਸੇ ਤਰ੍ਹਾਂ ਗੁਰੂ ਸਾਹਿਬਾਨ, ਉਹਨਾਂ ਦੀ ਜਿਹੜੀ ਹੈ ਸ਼ਖਸੀਅਤ ਦੇ ਨਾਲ ਵੀ ਗੁਰੂ ਨਾਨਕ ਸਾਹਿਬ ਤੋਂ ਬਾਅਦ ਜਿਹੜੇ 5 ਗੁਰੂ ਸਾਹਿਬਾਨ ਦੀ ਬਾਣੀ, ਅਸੀਂ 6 ਗੁਰੂ ਸਾਹਿਬ ਦੀ ਸਣੇ ਗੁਰੂ ਨਾਨਕ ਸਾਹਿਬ ਹੈ, ਉਹਨਾਂ ਦੇ ਵਿੱਚ ਵੀ ਅਸੀਂ ਹਰ ਗੁਰੂ ਸਾਹਿਬਾਨ ਦੀ ਪਰਸਨੈਲਿਟੀ ਨੂੰ ਦੇਖ ਸਕਦੇ ਹਾਂ। ਈਵਨ ਉਸ ਬਾਣੀ ਦੇ ਰਾਹੀਂ ਵੀ, ਜਿਵੇਂ ਚੌਥੇ ਪਾਤਸ਼ਾਹ ਦੇ ਸੂਹੀ ਰਾਗ ਦੇ ਵਿੱਚ ਬਾਣੀ, ਜਿਨ੍ਹਾਂ ਦੇ ਵਿੱਚ ਲਾਵਾਂ ਵੀ ਨੇ, ਤੁਸੀਂ ਦੇਖਦੇ ਹੋ ਤੇ ਉਹ ਉਵੇਂ ਹੀ ਹੈ। ਬੇਸ਼ੱਕ ਗੁਰਗੱਦੀ ਕਾਲ ਚੌਥੇ ਪਾਤਸ਼ਾਹ ਦਾ ਆਲਮੋਸਟ 8.5-9 ਸਾਲ ਹੈ ਸ਼ਾਇਦ, ਲੇਕਿਨ ਇਹਦੇ ਬਾਵਜੂਦ ਅਸੀਂ ਦੇਖਦੇ ਹਾਂ ਕਿ ਕਿਸ ਕਿਸਮ ਦਾ ਉਹ ਸੂਹੇ ਰੰਗ ਦੀ ਗੱਲ ਹੈ, ਸੂਹੀ ਰਾਗ ਦੀ ਗੱਲ ਹੈ, ਕਿਉਂਕਿ ਉਹ ਇੱਕ ਮਿਲਾਪ ਵੀ ਹੈ, ਆਨੰਦ ਵੀ ਹੈ, ਇੰਟੈਂਸਿਟੀ ਆਫ ਲਵ ਵੀ ਹੈ ਕਿ ਕਿਵੇਂ ਉਹਨਾਂ ਨੇ ਇੱਕ ਯਤੀਮ ਬੱਚਾ ਭਾਈ ਜੇਠਾ ਤੇ ਕਿਵੇਂ ਘੁੰਗਣੀਆਂ ਵੇਚਣ ਵਾਲਾ ਕਿਸ ਮੁਕਾਮ ਨੂੰ ਹਾਸਲ ਕਰਦੇ ਨੇ, ਕਿਵੇਂ ਗੁਰੂ ਅਮਰਦਾਸ ਜੀ ਦੀ ਨਜ਼ਰ ਉਹਨਾਂ ਨੂੰ, ਕਿਵੇਂ ਉਸ ਜਿਹੜਾ ਗੁਰੂਸ਼ਿਪ ਜਿਹੜੀ ਉਹਨਾਂ ਨੂੰ ਮਿਲਦੀ ਹੈ ਔਰ ਕਿਸ ਕਦਰ। ਸੋ ਇਹ ਵੀ ਪ੍ਰੋਗਰਾਮ ਸਾਡੀ TV 84 ਦੀ ਟੀਮ ਨੇ ਰਿਕਾਰਡ ਕੀਤਾ। ਆਉਣ ਵਾਲੇ ਦਿਨਾਂ 'ਚ ਅਸੀਂ ਸ਼ੇਅਰ ਕਰਾਂਗੇ। ਹੁਣ ਅਸੀਂ ਆਪਣੇ ਅਸਲੀ ਸਬਜੈਕਟ ਵੱਲ ਵਧਦੇ ਔਰ ਇਸ ਵਾਰ ਮੈਂ ਦੇਖ ਰਿਹਾ ਕਿ ਜਿਵੇਂ ਕਸ਼ਮੀਰ ਦੇ ਮੁੱਦੇ ਦੇ ਉੱਤੇ ਦੁਨੀਆ ਭਰ ਦੇ ਵਿੱਚ ਐਕਟੀਵਿਟੀ ਹੈ, ਪ੍ਰੋਟੈਸਟ ਨੇ ਔਰ ਕੈਂਡਲ ਲਾਈਟ ਵਿਜਲ ਨੇ, ਸੈਮੀਨਾਰਸ ਨੇ, ਕਾਨਫਰੰਸਿਸ ਨੇ। ਅਫਜ਼ਲ ਗੁਰੂ ਦੀ 7th ਡੈਥ ਐਨੀਵਰਸਰੀ ਦੇ ਉੱਤੇ ਵੀ ਈਵਨ ਭਾਰਤੀ ਮੀਡੀਆ ਦੇ ਵਿੱਚ ਵੀ ਚਰਚਾ ਹੈ। ਔਰ ਮੈਨੂੰ ਨਹੀਂ ਸੀ ਪਤਾ, ਕਿਉਂਕਿ ਪਿਛਲੇ ਦਿਨਾਂ 'ਚ ਜਿਸ ਅੰਦਾਜ਼ ਦੇ ਵਿੱਚ ਸਭ ਨੂੰ ਇਗਨੋਰ ਕਰਦੇ ਰਹੇ ਨੇ ਕਿ ਭਾਈ ਅਗਲੀਆਂ ਇੱਕ ਜਿਹੜਾ ਅਫਜ਼ਲ ਗੁਰੂ ਦੇ ਇਸ ਸ਼ਹਾਦਤ ਵਾਲੇ ਦਿਨ ਹੀ ਜਾਮੀਆ ਮਿਲੀਆ ਵਾਲਿਆਂ ਨੇ ਪਿਛਲੇ ਸਾਲ ਇਹ ਕਾਨਫਰੰਸ ਰੱਖੀ ਸੀ ਕਿ ਕੀ ਡੈਥ ਪੈਨਲਟੀ ਹੋਣੀ ਚਾਹੀਦੀ ਹੈ ਕਿ ਨਹੀਂ, ਪਰ ਉਹਨੂੰ ਕਿਵੇਂ ਇਹਨਾਂ ਨੇ ਬੀਜੇਪੀ ਰੂਲਰਸ ਨੇ ਇੱਕ ਐਸੀ ਕਹਾਣੀ 'ਚ ਤਬਦੀਲ ਕੀਤਾ ਕਿ ਜੀ ਉੱਥੇ ਇਕੱਠ ਹੋਇਆ, ਐਂਟਾਈ ਇੰਡੀਆ ਨਾਅਰੇ ਲਾਏ ਗਏ, ਔਰ ਕਿਵੇਂ ਉਹਨਾਂ ਨੇ ਇਸ ਹਵਾਲੇ ਦੇ ਨਾਲ ਉਹ ਜਿਹੜੀ ਹੈ ਬੀਬੀ ਇੱਕ ਸ਼ਾਇਲਾ ਸ਼ਾਇਦ ਉਹਨਾਂ ਦਾ ਨਾਂ ਹੈ, ਉਹਨਾਂ 'ਤੇ ਕੇਸ ਪਾਏ, ਕਿਵੇਂ ਈਵਨ ਕਨਈਆ ਕੁਮਾਰ ਜਾਂ ਦੂਸਰੇ, ਇਹ ਪਿਛਲੇ ਸਾਲ ਦੀ ਗੱਲ ਹੈ, ਕਿ ਕਿਵੇਂ ਉਹਨਾਂ ਨੂੰ ਇਸ ਲਪੇਟਣ ਦੀ ਕੋਸ਼ਿਸ਼ ਕੀਤੀ ਗਈ ਕਿ ਜੀ ਇਹ ਤਾਂ ਐਂਟਾਈ ਇੰਡੀਆ ਲਾਈ। ਹਾਲਾਂਕਿ ਉਹਨਾਂ ਦਾ ਜਿਹੜਾ ਈਵਨ ਸਬਜੈਕਟ ਆਫ ਡਿਸਕਸ਼ਨ ਸੀ, ਜਿਹੜਾ ਦੁਨੀਆ ਦੇ ਵਿੱਚ ਐਮਨੈਸਟੀ ਇੰਟਰਨੈਸ਼ਨਲ ਔਰ ਦੂਸਰਿਆਂ ਦਾ ਵੀ ਇੱਕ ਪੂਰਾ ਮੂਵ ਹੈ ਕਿ ਵੀ ਡੈਥ ਪੈਨਲਟੀ ਨਹੀਂ ਹੋਣੀ ਚਾਹੀਦੀ। ਯੂਰਪੀਅਨ ਯੂਨੀਅਨ ਦੇ ਜਿੰਨੇ ਮੁਲਕ ਨੇ 26-27 ਉਹਨਾਂ 'ਚ ਕਿਸੇ 'ਚ ਡੈਥ ਪੈਨਲਟੀ ਨਹੀਂ ਹੈ। ਅਮਰੀਕਾ ਦੇ ਵਿੱਚ ਵੀ ਇਹ ਡਿਬੇਟ ਹੁੰਦੀ ਹੈ, ਹਾਲਾਂਕਿ ਇੱਕ ਸਟੇਜ 'ਤੇ ਅਮਰੀਕਾ ਦੀਆਂ ਘੱਟ ਸਟੇਟਾਂ ਸੀ, ਹੁਣ ਬਹੁਤਿਆਂ ਦੇ ਵਿੱਚ ਸਗੋਂ ਡੈਥ ਪੈਨਲਟੀ ਲੈ ਆਂਦੀ ਹੈ। ਇਹਨਾਂ ਦਾ ਆਪਣਾ ਪਾਰਟ ਹੈ। ਔਰ ਈਵਨ ਮੈਂ ਦੇਖ ਰਿਹਾ ਈਵਨ ਪਾਕਿਸਤਾਨ ਦੀ ਪਾਰਲੀਮੈਂਟ ਦੇ ਵਿੱਚ ਵੀ ਪਿਛਲੇ ਦਿਨਾਂ ਦੇ ਵਿੱਚ ਕਾਨੂੰਨ ਦੇ ਉੱਤੇ ਬਹਿਸ ਹੋਈ ਹੈ ਜਾਂ ਕਾਨੂੰਨ ਪਾਸ ਹੋਇਆ ਹੈ, ਜਿਹਦੇ 'ਚ ਕਿਉਂਕਿ ਦੇਖ ਰਹੇ ਅਸੀਂ ਉਸ ਖਿੱਤੇ ਦੇ ਵਿੱਚ ਬੱਚਿਆਂ ਦੇ ਨਾਲ ਮਾੜੇ ਕੰਮ ਕੁਕਰਮ ਕਰਨ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਨੇ, ਚਾਈਲਡ ਰੇਪਸ ਬਹੁਤ ਨੇ। ਸੋ ਇਹ ਲਾਅ ਬਣਿਆ ਹੈ ਕਿ ਜੀ ਉਹਨਾਂ ਨੂੰ ਪਬਲਿਕਲੀ ਹੈਂਗ ਕੀਤਾ ਜਾਏ ਜਿਹੜੇ ਇਸ ਕਿਸਮ ਦੇ ਕ੍ਰਾਈਮ ਕਰਨ ਵਾਲੇ ਨੇ, ਕਿ ਲੋਕਾਂ ਦੇ ਸਾਹਮਣੇ ਹੋਏ। ਹਾਲਾਂਕਿ ਉਹਦੇ 'ਚ ਵੀ ਉਹਨਾਂ ਦੀ ਸੁਸਾਇਟੀ 'ਚ ਵੀ ਡਿਬੇਟ ਹੈ ਕਿ ਭਾਈ ਇਹ ਕਿੰਨਾ ਕੁ ਹੈ, ਫਿਰ ਕਿਉਂਕਿ ਜਿੱਥੇ ਮਜ਼ਹਬ ਦੀ ਲਾਈਨ ਵੀ ਆ ਜਾਂਦੀ ਹੈ ਉੱਥੇ ਇੱਕ ਡਿਫਰੈਂਟ ਇੰਟਰਪ੍ਰੀਟੇਸ਼ਨ ਵੀ ਹੁੰਦੀ ਹੈ। ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਆਲਰੇਡੀ ਇਸ ਵਿਸ਼ੇ ਦੇ ਉੱਤੇ ਭਾਰਤ ਦੇ ਵਿੱਚ ਉਹ ਆਰਗੇਨਾਈਜੇਸ਼ਨਸ ਨੇ ਹਿਊਮਨ ਰਾਈਟਸ ਦੀਆਂ ਵੀ ਔਰ ਐਮਨੈਸਟੀ ਇੰਟਰਨੈਸ਼ਨਲ ਦਾ ਤਾਂ ਕੈਂਪੇਨ ਹੈ ਕਿ ਔਰ ਇਹਦੇ ਬਾਰੇ ਇੱਕ ਵੱਖਰੀ ਰਿਸਰਚ ਵੀ ਹੈ ਕਿ ਕੀ, ਕਿਉਂਕਿ ਜਦੋਂ ਸਖਤ ਸਜ਼ਾ ਜਾਂ ਫਾਂਸੀ ਦੇਣ ਦੀ ਗੱਲ ਕੀਤੀ ਜਾਂਦੀ ਹੈ ਜਾਂ ਲਾਅ ਦੇ ਸ਼ਰੀਅਤ ਲਾਅ ਦੇ ਥੱਲੇ ਹੱਥ ਪੈਰ ਵੱਢਣ ਦੀ ਹੁੰਦੀ ਹੈ
ਤੇ ਡਿਬੇਟ ਇਹ ਹੁੰਦੀ ਹੈ ਕਿ ਕੀ ਇਸ ਸਾਰੇ ਦੇ ਨਾਲ ਕ੍ਰਾਈਮ ਘਟਿਆ ਜਾਂ ਘਟਦਾ ਹੈ, ਜਾਂ ਇਹ ਬਿਹੇਵੀਅਰਲ ਰੀਇਨਫੋਰਸਰ ਹੁੰਦਾ ਹੈ ਕਈ ਮਾਮਲਿਆਂ 'ਚ, ਜਾਂ ਇਹਦਾ ਕੋਈ ਫਰਕ ਨਹੀਂ ਪੈਂਦਾ। ਸੋ ਇਹ ਇੱਕ ਵੱਖਰਾ ਵਿਸ਼ਾ ਹੈ, ਸਾਡੀ ਅੱਜ ਦੀ ਡਿਸਕਸ਼ਨ ਦਾ ਵਿਸ਼ਾ ਨਹੀਂ ਹੈ। ਲੇਕਿਨ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਾਮੀਆ ਮਿਲੀਆ ਦੇ ਵਿੱਚ ਜਿਹੜਾ ਉਹਨਾਂ ਦੀ ਗੈਦਰਿੰਗ ਸੀ ਉਹ ਇਸ ਗੱਲ ਦੇ ਉੱਤੇ ਹੀ ਫੋਕਸ ਸੀ ਕਿ ਡੈਥ ਪੈਨਲਟੀ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ। ਲੇਕਿਨ ਉਹਨੂੰ ਉਹਨਾਂ ਨੇ ਬਿਲਕੁਲ ਐਂਟਾਈ ਇੰਡੀਆ ਬਣਾ ਕੇ ਪ੍ਰੈਜ਼ੈਂਟ ਕੀਤਾ। ਪਰ ਇਸ ਵਾਰ ਇਹਦੇ ਬਾਵਜੂਦ ਕਿ ਕਿਉਂ ਜਿਹਾ ਮਾਹੌਲ ਬਣਿਆ ਹੋਇਆ ਹੈ, ਸ਼ਾਹੀਨ ਬਾਗ ਪਿਛਲੇ 2 ਮਹੀਨੇ ਤੋਂ ਜ਼ਿਆਦਾ ਵਕਤ ਤੋਂ ਹਜ਼ਾਰਾਂ ਦੀ ਗਿਣਤੀ 'ਚ ਬੀਬੀਆਂ ਬੈਠੀਆਂ ਨੇ ਔਰ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਉੱਤੇ, ਔਰ ਸੁਪਰੀਮ ਕੋਰਟ ਦਾ ਹਵਾਲਾ ਅੱਜ ਹੀ ਕਿਸੇ ਨੇ ਪਬਲਿਕ ਇੰਟਰਸਟ ਲਿਟੀਗੇਸ਼ਨ ਪਾਈ ਸੀ ਕਿ ਜੀ ਇਹਨਾਂ ਨੂੰ ਸੁਪਰੀਮ ਕੋਰਟ ਉਠਾਏ। ਹਾਂ, ਸੁਪਰੀਮ ਕੋਰਟ ਨੇ ਕਿਹਾ ਜੀ ਹਾਂ ਵੈਸੇ ਕੋਈ ਪਬਲਿਕ ਰੋਡ ਜਾਂ ਦੂਜੀ ਬਲੌਕ ਨਹੀਂ ਹੋਣੀ ਚਾਹੀਦੀ, ਪਰ ਉਹਨੇ ਅੱਗੋਂ 17 ਫਰਵਰੀ ਕਿ ਕਿੰਨੀ ਪਾ ਦਿੱਤੀ ਅਗਲੀ ਹੀਅਰਿੰਗ ਦੀ ਕਿ ਜੀ ਅਸੀਂ ਆਰਡਰ ਨਹੀਂ ਅਜੇ ਕਰ ਸਕਦੇ ਉਹਦੀ ਹੀਅਰਿੰਗ। ਉਹ ਵੀ ਦੇਖ ਰਹੇ ਨੇ ਕਿ ਭਾਈ ਕੀ ਹੈ, ਦਿੱਲੀ ਦੇ ਰਿਜ਼ਲਟ ਕੀ ਆਉਂਦੇ ਨੇ ਚੋਣਾਂ ਦੇ, ਜਿਹੜੀਆਂ ਆਲਰੇਡੀ ਬਹੁਤ ਸਾਰੇ ਜਿਹੜੀਆਂ ਨੇ ਇਸ ਵੇਲੇ ਪੋਲ ਸਰਵੇ ਐਗਜ਼ਿਟ ਪੋਲਸ, ਉਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਪਰ ਇਹ ਵੀ ਸਾਹਮਣੇ ਆ ਰਿਹਾ ਕਿ ਕਿਵੇਂ ਉਹਨਾਂ ਨੇ ਈਵਨ ਜਿਹੜੀ ਉਹਨਾਂ ਦਾ ਇਲੈਕਸ਼ਨ ਕਮਿਸ਼ਨ ਹੈ ਉਹਨੇ 24 ਘੰਟੇ ਦੱਸਿਆ ਹੀ ਨਹੀਂ ਕਿ ਕਿੰਨੇ % ਲੋਕਾਂ ਨੇ ਵੋਟਾਂ ਪਾਈਆਂ। ਬੀਜੇਪੀ ਦੇ ਆਫਿਸ 'ਚੋਂ ਜਿਹੜਾ ਉਹ ਆ ਰਹੀਆਂ ਸੀ ਕਿ ਵੀ ਇੰਨੇ % ਪਈਆਂ। ਸੋ ਇਹ ਵੀ ਇੱਕ ਡਰ ਹੈ ਕਿ EVM ਮਸ਼ੀਨਾਂ, ਕਿਉਂਕਿ ਮਸ਼ੀਨਾਂ ਰਾਹੀਂ ਵੋਟ ਉਹੀ ਕਿਤੇ ਬਦਲ ਰਹੇ ਹੋਣਗੇ ਜਾਂ ਬਦਲ ਦਿੱਤੀਆਂ ਨੇ, ਔਰ ਇਹ ਹੁਣ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਕਿ ਵੀ ਜਿਵੇਂ ਜਿਸ ਕੌਨਫੀਡੈਂਸ ਨਾਲ ਬੀਜੇਪੀ ਦਾ ਸਪੋਕਸਮੈਨ ਕਹਿ ਰਿਹਾ ਜੀ 70 ਚੋਂ 48 ਸੀਟਾਂ ਸਾਨੂੰ ਮਿਲਣਗੀਆਂ, ਹਾਲਾਂਕਿ ਜਿੰਨੇ ਵੀ ਐਗਜ਼ਿਟ ਪੋਲਸ ਨੇ ਉਹਦੇ 'ਚ 55 ਤੋਂ 65 ਤੱਕ ਸੀਟਾਂ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ ਮਿਲਦੀਆਂ ਨਜ਼ਰ ਆ ਰਹੀਆਂ। ਸੋ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਜੇ ਇਹ ਗੱਲ ਜਿਹੜੀ ਉਹ 48 ਸੀਟਾਂ ਦੀ ਕਹਿੰਦਾ, ਜਿਵੇਂ ਅਮਿਤ ਸ਼ਾਹ ਨੇ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਓਵਰ 300 ਕਿਹਾ ਸੀ, 301 ਆ ਗਈਆਂ। ਹੁਣ ਇਹ ਜਿਹੜਾ ਇੰਨੇ ਕਿੱਥੋਂ ਦੇ ਨਜੂਮੀ ਜੰਮ ਪਏ ਨੇ, ਹਾਲਾਂਕਿ ਇਹਨਾਂ ਦੇ ਆਪਣੇ ਵੀ ਜਿਹੜੇ ਐਗਜ਼ਿਟ ਪੋਲ ਜਿਹੜੇ ਰਿਪਬਲਿਕ TV ਵਰਗੇ ਨੇ ਉਹ ਅਦਰ ਵੇ ਅਰਾਊਂਡ ਕਹਿ ਰਹੇ ਨੇ। ਸੋ ਇਹ ਵੀ ਇੱਕ ਵੱਖਰਾ ਵਿਸ਼ਾ ਲੱਗ ਜਾਏਗਾ ਪਤਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸ਼ਾਹੀਨ ਬਾਗ ਨਾਲ ਵੀ ਜਿਵੇਂ ਸੁਪਰੀਮ ਕੋਰਟ ਨੇ ਇਹ ਸਾਰੇ ਨੂੰ ਜੋੜਿਆ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਪਿਛਲੇ ਦਿਨਾਂ 'ਚ ਜਸਟਿਸ ਮਾਰਕੰਡੇ ਕਾਟਜੂ ਜਿਹੜਾ ਖੁਦ ਰਿਟਾਇਰਡ ਜਸਟਿਸ ਹੈ ਸੁਪਰੀਮ ਕੋਰਟ ਦਾ, ਉਹਨੇ ਉਹ ਰਗੜਾ ਦਿੱਤਾ ਹੈ ਸੁਪਰੀਮ। ਉਹਨਾਂ ਨੇ ਕਿਹਾ ਜੀ ਇਹ ਬਿਲਕੁਲ ਚੋਰ ਕਰਪਟ ਬੀਜੇਪੀ ਦੇ ਅੱਗੇ ਲੰਮੇ ਪਏ ਹੋਏ ਨੇ। ਉਹਨੇ ਰੰਜਨ ਗੋਗੋਈ ਵੱਲੋਂ ਜਿਹੜਾ 9 ਨਵੰਬਰ ਨੂੰ ਫੈਸਲਾ ਬਾਬਰੀ ਮਸਜਿਦ ਬਣਾਉਣ ਦਾ ਦਿੱਤਾ ਗਿਆ, ਬਾਬਰੀ ਮਸਜਿਦ ਨੂੰ ਖਤਮ ਕਰਕੇ ਮੰਦਿਰ ਬਣਾਉਣ ਦਾ ਦਿੱਤਾ ਗਿਆ, ਉਸ ਦੇ ਉੱਤੇ ਵੀ ਔਰ ਉਹਨੇ ਕਿਹਾ ਇਹ ਸਾਰੇ ਜੱਜ ਵਿਕੇ ਹੋਏ ਨੇ ਔਰ ਇਹ ਬੀਜੇਪੀ ਦੇ ਅੱਗੇ ਵਿਛੇ ਹੋਏ ਨੇ, ਇੱਥੋਂ ਖੁਸ਼ ਨਹੀਂ ਨਿਕਲ ਰਹੇ। ਸੋ ਉਹਨਾਂ ਹਾਲਾਤਾਂ 'ਚ ਉਸ ਸੁਪਰੀਮ ਕੋਰਟ ਨੂੰ ਕੋਈ ਨਜ਼ਰ ਨਹੀਂ ਆਉਂਦਾ ਵੀ ਸੂ ਮੋਟੋ ਨੋਟਿਸ ਕਿਵੇਂ ਕੀ ਹਾਲਾਤ ਉੱਥੇ ਚੱਲ ਰਹੇ ਨੇ। ਪਿਛਲੇ 2 ਦਿਨ ਪਹਿਲਾਂ ਹੀ ਗਾਰਗੀ ਕਾਲਜ ਜਿਹੜਾ ਦਿੱਲੀ ਦੇ ਵਿੱਚ ਹੈ, ਉਹਦੀਆਂ ਬੱਚੀਆਂ ਦੇ ਨਾਲ ਇਹ ਪ੍ਰੋ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਵਾਲੇ ਗੁੰਡਿਆਂ ਨੇ ਕਿਵੇਂ, ਜਿੱਥੇ ਕਿ ਉਹਨਾਂ ਦਾ ਉਹ ਯੂਥ ਫੈਸਟੀਵਲ ਚੱਲ ਰਿਹਾ ਸੀ, ਉਹਨਾਂ ਦੇ ਨਾਲ ਕੀ ਸਲੂਕ ਕੀਤਾ ਉਹ ਮੈਂ ਡਿਸਕਸ ਵੀ ਨਹੀਂ ਕਰ ਸਕਦਾ ਕਿ ਵੀ ਉਹ ਅੱਜ ਉਹ ਵੀ ਪ੍ਰੋਟੈਸਟ 'ਤੇ ਬੈਠੀਆਂ ਨੇ। ਸੋ ਇੱਕ ਪਾਸੇ ਤਾਂ ਇਸ ਕਿਸਮ ਦਾ ਮਾਹੌਲ ਹੈ, ਪਰ ਦੂਸਰੇ ਪਾਸੇ ਕਾਫੀ ਚਰਚਾ ਇਸ ਵਾਰ ਮੈਂ ਆਰਟੀਕਲ ਵੀ ਦੇਖੇ ਨੇ ਅਫਜ਼ਲ ਗੁਰੂ ਦੇ ਹਵਾਲੇ ਨਾਲ। ਸੋ ਜ਼ਾਹਰ ਹੈ ਕਸ਼ਮੀਰ ਇਸ਼ੂ ਕਿਉਂਕਿ ਸੈਂਟਰ ਫੋਕਸ ਦੇ ਉੱਤੇ ਹੈ, ਦੂਸਰੇ ਪਾਸੇ CAA ਔਰ ਦੂਸਰੇ ਇਸ਼ੂਜ਼ ਬਾਕੀ ਮੁਸਲਮਾਨਾਂ ਨਾਲ ਭਾਰਤ 'ਚ ਕੀ ਹੋ ਰਿਹਾ ਇਹ ਵੀ ਇੱਕ ਕਾਰਨ ਬਣ ਗਿਆ। ਔਰ ਇਹ ਵੀ ਅਸੀਂ ਦੱਸਦੇ ਹੀ ਹੈ ਕਿ ਇਹ ਦੋਵੇਂ ਅਫਜ਼ਲ ਗੁਰੂ, ਉਸ ਤੋਂ ਪਹਿਲਾਂ ਮਕਬੂਲ ਭੱਟ ਜਿਨ੍ਹਾਂ ਨੂੰ ਤਿਹਾੜ ਜੇਲ੍ਹ 'ਚ ਫਾਂਸੀ ਦਿੱਤੀ ਗਈ, ਔਰ ਈਵਨ ਬਹੁਤ ਵਾਰ ਹੁੰਦਾ ਹੈ ਸਾਡੇ ਸਿੱਖ ਵੀਰਾਂ ਦੀਆਂ ਕਈ ਪੋਸਟ ਹੁੰਦੀਆਂ ਨੇ ਕਿ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਆਪਣੀ ਹਯਾਤੀ ਵਿੱਚ ਸਨ ਤੇ ਉਹਨਾਂ ਦੇ ਨਾਂ ਤੋਂ ਡਰਦੇ ਸੀ ਹਕੂਮਤਾਂ ਔਰ ਇਹ ਸਾਰੇ ਇਨਜਸਟਿਸ ਕਰਨ ਵਾਲੇ, ਹੁਣ ਉਹਨਾਂ ਦੀ ਤਸਵੀਰ ਤੋਂ ਵੀ ਡਰਦੇ ਨੇ। ਕਈ ਵਾਰੀ ਜਿੱਥੇ ਉਹਨਾਂ ਦੀ ਤਸਵੀਰ ਲੱਗੀ ਹੁੰਦੀ ਆ ਉਹਨਾਂ ਨੂੰ ਚਾਰਜ ਕਰਦਾ, ਉਹਨਾਂ ਨੂੰ ਤਸਵੀਰ ਤੋਂ ਵੀ ਡਰ ਲੱਗਦਾ। ਸੋ ਮਕਬੂਲ ਭੱਟ ਹੋਏ ਜਾਂ ਅਫਜ਼ਲ ਗੁਰੂ ਹੋਏ, ਇਹਨਾਂ ਨੂੰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਹੈਂਗ ਕੀਤਾ, ਅੱਜ ਤੱਕ ਉਹਨਾਂ ਦੀਆਂ ਡੈੱਡ ਬਾਡੀਜ਼ ਵੀ ਜਿਹੜੀਆਂ ਉਹ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਨਹੀਂ ਦਿੱਤੀਆਂ ਗਈਆਂ। ਔਰ ਤਿਹਾੜ ਜੇਲ੍ਹ ਦੇ ਵਿੱਚ ਹੀ ਉਸ ਦੇ ਅਹਾਤੇ 'ਚ ਹੀ ਮਕਬੂਲ ਭੱਟ ਦੇ ਨਾਲ ਹੀ 7 ਸਾਲ ਪਹਿਲਾਂ
ਅਫਜ਼ਲ ਗੁਰੂ ਨੂੰ ਵੀ ਦਫਨਾਇਆ ਗਿਆ। ਇਹ ਦੋਨੋਂ ਹੀ ਉਹਨਾਂ ਦੀਆਂ ਜਿਹੜੀਆਂ ਨੇ ਗ੍ਰੇਵਸ ਉੱਥੇ ਮੌਜੂਦ ਨੇ। ਲੇਕਿਨ ਜਿਵੇਂ ਮੈਂ ਕਿਹਾ ਵੀ ਕੁਝ ਅਰਸਾ ਪਹਿਲਾਂ ਕ੍ਰਾਈਮ ਪੈਟਰੋਲ ਦੇ ਨਾਂ ਥੱਲੇ ਇੱਕ ਇੰਡੀਆ ਦਾ ਫੀਚਰ ਹੁੰਦਾ ਹੈ, ਹਾਲਾਂ ਬਹੁਤ ਸਾਰਾ ਐਵੇਂ ਆਰਟੀਫੀਸ਼ੀਅਲ ਜਿਹਾ ਇੱਥੋਂ ਦੇ ਨਕਲ ਮਾਰਦੇ ਨੇ ਅਮਰੀਕਨਾਂ ਦੀ ਜਾਂ ਦੂਜਿਆਂ ਜੀ ਕਿ ਜਦੋਂ ਕੋਈ ਕ੍ਰਾਈਮ ਕਰਦਾ ਹੈ ਕਿਵੇਂ ਗੱਲ ਤੱਕ ਪਹੁੰਚਿਆ, ਉਹਦੇ ਨਾਲ ਜੋੜ ਕੇ ਅਫਜ਼ਲ ਗੁਰੂ ਨੂੰ ਗੁਨਾਹਗਾਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਉਹਦਾ ਨਤੀਜਾ ਇਹ ਹੋਇਆ ਕਿ ਕ੍ਰਾਈਮ ਪੈਟਰੋਲ ਵਾਲਿਆਂ ਨੇ ਜਿਹੜਾ ਸੌਂਗ ਅਫਜ਼ਲ ਗੁਰੂ ਨੂੰ ਬਹੁਤ ਪਸੰਦ ਸੀ ਔਰ ਅਖੀਰਲੇ ਪਲਾਂ 'ਚ ਵੀ ਉਹ ਗੁਣਗੁਣਾਉਂਦਾ ਜਦੋਂ ਉਹਨੇ ਚਾਹ ਦਾ ਕੱਪ ਅਖੀਰਲਾ ਪੀਤਾ ਉਹਨੂੰ ਉਹਨਾਂ ਨੇ ਦਿੱਤਾ ਔਰ ਉਹਦੇ ਥੱਲੇ ਹੀ ਇੰਨੀਆਂ ਜ਼ਿਆਦਾ ਹਿੱਟਸ ਹੋਈਆਂ ਕਿਉਂਕਿ ਬਹੁਤਿਆਂ ਨੇ ਕਿਹਾ ਕਿ ਜੀ ਇਹ ਕ੍ਰਾਈਮ ਪੈਟਰੋਲ ਤੇ ਹੀ ਅਸੀਂ ਦੇਖਿਆ ਕਿ ਉਹਨੂੰ ਕਿਹੜਾ ਗੀਤ ਬੜਾ ਪਸੰਦ ਸੀ। ਸੋ ਜ਼ਾਹਿਰ ਹੈ ਕਿ ਵੀ ਉਸ ਦੇ ਨਾਲ ਹੀ ਫਿਰ ਪਿਛਲੇ ਦਿਨਾਂ 'ਚ ਇਹ ਸਾਬਤ ਕਰਨ ਲਈ ਕਿ ਅਫਜ਼ਲ ਗੁਰੂ ਵਾਕਈ ਗੁਨਾਹਗਾਰ ਸੀ, ਕਿਉਂਕਿ ਜਦੋਂ ਦਵਿੰਦਰ ਸਿੰਘ ਨਾਂ ਦਾ ਇੱਕ ਪੱਗ ਵਾਲਾ ਅਜੀਤ ਡੋਵਲ ਦਾ ਕੁੱਤਾ ਕਸ਼ਮੀਰ ਦੇ ਤਰਾਰ ਇਲਾਕੇ ਦਾ ਰਹਿਣ ਵਾਲਾ ਜਿਹਨੂੰ ਜਿਹੜਾ ਉਹ ਇਹਨਾਂ ਦੇ ਕਹਿਣ ਮੁਤਾਬਕ ਅੱਤਵਾਦੀਆਂ ਦੇ ਨਾਲ ਉਹਨਾਂ ਦੇ ਡੀਜੀਪੀ ਨੇ ਫੜਿਆ ਔਰ ਉਹਨੇ ਕਿਹਾ ਦਵਿੰਦਰ ਸਿੰਘ ਨੇ ਪਹਿਲਾ ਡਾਇਲੌਗ ਹੀ ਕਿ ਜੀ ਸਰ ਆਪਨੇ ਬਹੁਤ ਬੜੀ ਗੇਮ ਖਰਾਬ ਕਰ ਦੀ। ਸੋ ਜ਼ਾਹਿਰ ਹੈ ਕਿ ਇਹ ਉਹੀ ਦਵਿੰਦਰ ਸਿੰਘ ਹੈ ਜਿਹਨੇ ਅਫਜ਼ਲ ਗੁਰੂ ਨੂੰ ਜਿਹੜਾ ਇਹ ਸਾਰੇ 'ਚ ਫਸਾਇਆ, ਦਿੱਲੀ ਭੇਜਿਆ, ਜਿਹੜੀ ਕਾਰ ਰੈਂਟਲ ਕੀਤੀ ਜਾਂ ਦੂਜੀ ਉਹਦੇ ਨਾਲ ਉਹਦਾ ਹੀ ਸੰਪਰਕ ਸੀ। ਔਰ ਇਸ ਪੀਰੀਅਡ ਜਦੋਂ ਇਹ ਦਵਿੰਦਰ ਸਿੰਘ ਸਾਹਮਣੇ ਆਇਆ ਕਿ ਭਾਈ ਪੁਲਵਾਮਾ ਵੇਲੇ ਵੀ ਉੱਥੋਂ ਦਾ ਇਹ ਇੰਚਾਰਜ ਸੀ ਔਰ ਇਹ ਜਿਹੜਾ 2 ਬੰਦਿਆਂ ਨੂੰ ਲੈ ਕੇ ਜਾ ਰਿਹਾ ਸੀ ਜਿਨ੍ਹਾਂ ਦੇ ਕੋਲੋਂ ਹਥਿਆਰ AK-47 ਔਰ ਗ੍ਰਨੇਡ ਵੀ ਮਿਲੇ, ਉਹਨਾਂ ਨੇ ਚੰਡੀਗੜ੍ਹ ਪਹਿਲਾਂ ਆਉਣਾ ਸੀ ਔਰ 26 ਜਨਵਰੀ ਤੋਂ ਠੀਕ ਪਹਿਲਾਂ ਇਹ ਵਾਕਿਆ ਸਾਹਮਣੇ ਆਇਆ ਤੇ ਉਦੋਂ ਇਹ ਚਰਚਾ ਹੋਈ ਔਰ ਮੀਡੀਆ ਨੇ ਵੀ ਡਿਸਕਸ ਕੀਤਾ ਕਿ ਭਾਈ ਅਫਜ਼ਲ ਗੁਰੂ ਨੇ ਤਾਂ ਚਿੱਠੀ ਲਿਖੀ ਸੀ ਜੱਜ ਨੂੰ ਵੀ, ਆਪਣੇ ਵਕੀਲ ਨੂੰ ਵੀ ਔਰ ਮੀਡੀਆ ਨੂੰ ਵੀ ਕਿ ਭਾਈ ਮੈਨੂੰ ਜਿਹੜਾ ਇਹ ਸਾਰੇ 'ਚ ਦਵਿੰਦਰ ਗੁਰੂ ਇਹਨੇ ਹੀ ਭੇਜਿਆ ਔਰ ਇਹਨੇ ਹੀ ਜਿਹੜਾ ਬੰਦਾ ਬਾਅਦ ਦੇ ਵਿੱਚ ਉੱਥੇ ਮਾਰੇ ਗਏ ਜਿਹੜੇ 3-4 ਸੀ ਕਿ ਜੀ ਉਹ ਹਮਲਾ ਕੀਤਾ ਉਹਨਾਂ ਨੇ ਪਾਰਲੀਮੈਂਟ ਤੇ, ਇਹ ਸਾਰੀ ਖੇਡ। ਸੋ ਇਸ ਕਰਕੇ ਵੀ ਸ਼ਾਇਦ ਇਸ ਵਾਰ ਅਫਜ਼ਲ ਗੁਰੂ ਦੀ ਚਰਚਾ ਕਾਫੀ ਹੈ ਕਿਉਂਕਿ ਬਹੁਤਿਆਂ ਨੇ ਫਿਰ ਉਹ ਲੈਟਰ ਕੱਢ ਲਿਆ। ਉਹਨਾਂ ਨੇ ਕਿਹਾ ਵੀ ਇਹ ਉਦੋਂ ਵੀ ਜੇ ਹੁਣ ਇਹ ਸਾਹਮਣੇ ਹੈ ਕਿ ਵੀ ਇਹ ਅਜੀਤ ਡੋਵਲ ਲਈ ਕੰਮ ਕਰ ਰਿਹਾ ਸੀ, ਦਵਿੰਦਰ ਸਿੰਘ ਕਿਹਦੇ ਕਹਿਣ ਦੇ ਉੱਤੇ ਕਰ ਰਿਹਾ ਸੀ, ਤੇ ਉਦੋਂ ਅਫਜ਼ਲ ਗੁਰੂ ਨੇ ਤਾਂ ਇਲਜ਼ਾਮ ਲਾਇਆ ਸੀ ਕਿ ਵੀ ਮੈਨੂੰ ਤਾਂ ਇਹਨੇ ਫਸਾਇਆ, ਇਹਨੇ ਹੀ ਭੇਜਿਆ ਸੀ ਇਹ ਸਾਰੇ ਕੰਮ ਦੇ ਲਈ। ਸੋ ਇਹ ਵੀ ਇੱਕ ਚੰਗਾ ਚਰਚਾ ਦਾ ਵਿਸ਼ਾ ਹੈ ਔਰ ਇਹਨੂੰ ਕਾਊਂਟਰ ਕਰਨ ਦੇ ਲਈ ਇੱਕ ਲਾਲਨ ਟੌਪ ਨਾਂ ਦਾ ਜਿਹੜਾ ਵੈਬਸਾਈਟ ਹੈ ਜਿਹਦੇ ਤੇ ਅਕਸਰ ਇਸ ਕਿਸਮ ਦੇ ਇੰਟਰਵਿਊ ਹੁੰਦੇ ਨੇ, ਉਹਨਾਂ ਨੇ ਇੱਕ ਜਾਲੀ ਜਿਹਾ ਇੰਟਰਵਿਊ ਵੀ ਚਲਾਇਆ। ਹਾਲਾਂ ਸ਼ਕਲ ਅਫਜ਼ਲ ਗੁਰੂ ਦੀ ਨਜ਼ਰ ਆ ਰਹੀ ਹੈ ਪਰ ਜਿਸ ਅੰਦਾਜ਼ ਦੇ ਵਿੱਚ ਉਹ ਹੈ ਉਹਦੇ ਤੋਂ ਉਹ ਰੁਤਬਾ ਵੀ ਖੋਣਾ ਚਾਹਿਆ ਅਫਜ਼ਲ ਗੁਰੂ ਤੋਂ ਜਿਹੜਾ ਕਿ ਉਸ ਦੇ ਵਿੱਚ ਸੀ ਅਖੀਰ ਤੱਕ। ਉਹ ਕੰਪੋਜ਼ਡ ਸੀ, ਇਸਲਾਮ ਦੇ ਉੱਤੇ ਉਹਦਾ ਪੱਕਾ ਵਿਸ਼ਵਾਸ ਸੀ ਔਰ ਕਿਵੇਂ ਉਹਨੇ ਅਖੀਰਲਾ ਲੈਟਰ ਆਪਣੀ ਵਾਈਫ ਨੂੰ ਤਬਸਮ ਨੂੰ ਲਿਖਿਆ ਔਰ ਜਿਹੜੇ ਜੇਲ੍ਹ ਦੇ ਅਧਿਕਾਰੀ ਹੁੰਦੇ ਨੇ ਉਹਨਾਂ ਤੋਂ ਵੱਧ ਕੇ ਕੋਈ ਪ੍ਰਮਾਣਿਕ ਗਵਾਹੀ ਨਹੀਂ ਹੁੰਦੀ, ਕੋਈ ਕ੍ਰੈਡੀਬਲ ਐਵੀਡੈਂਸ ਨਹੀਂ ਹੁੰਦਾ। ਜਿਵੇਂ ਜਿੰਦਾ ਸੁੱਖਾ ਨੂੰ 9 ਅਕਤੂਬਰ 1992 ਨੂੰ ਪੂਨਾ ਦੀ ਯਾਰਦਾ ਜੇਲ੍ਹ ਦੇ ਵਿੱਚ ਜਿਹੜਾ ਉਹ ਫਾਂਸੀ ਤੇ ਲਟਕਾਇਆ ਗਿਆ। ਹੁਣ ਇਹ ਜਿੰਦਾ ਸੁੱਖਾ ਉਹ 2 ਕਰੈਕਟਰ ਨੇ ਜਿਨ੍ਹਾਂ ਨੇ ਉਸ ਫੌਜ ਦੇ ਭਾਰਤੀ ਫੌਜ ਦੇ ਚੀਫ ਜਨਰਲ ਵੈਦਿਆ ਨੂੰ ਪੂਨੇ ਜਾ ਕੇ ਮਾਰਿਆ ਜਿਹਨੇ ਆਰਡਰ ਕੀਤਾ ਸੀ ਦਰਬਾਰ ਸਾਹਿਬ ਤੇ ਹਮਲੇ ਲਈ ਫੌਜ ਕਮਾਂਡਰ ਇਨ ਚੀਫ ਸੀ ਫੌਜ ਦਾ। ਇੰਦਰਾ ਗਾਂਧੀ ਨਾਲ ਪਹਿਲਾਂ ਹਿਸਾਬ ਬਰਾਬਰ ਕਰ ਲਿਆ ਸੀ ਬੇਅੰਤ ਸਿੰਘ ਸਤਵੰਤ ਸਿੰਘ ਨੇ। ਹੁਣ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ 9 ਅਕਤੂਬਰ 1992 ਨੂੰ ਫਾਂਸੀ ਤੇ ਲੱਗਦੇ ਨੇ ਔਰ ਉਸ ਪੀਰੀਅਡ 'ਚ ਜਿਹੜਾ ਜਲਾਦ ਸੀ ਔਰ ਜੇਲ੍ਹ ਦੇ ਅਧਿਕਾਰੀਆਂ ਨੇ ਤਾਂ ਜੱਜ ਤੋਂ ਲੈ ਕੇ ਜੇਲਰਾਂ ਤੱਕ ਟ੍ਰਿਬਿਊਟ ਦਿੱਤੀ। ਉਹਨੂੰ ਕਲਕੱਤੇ ਦੀ ਇੱਕ ਪਬਲੀਕੇਸ਼ਨ ਨੇ ਇੰਟਰਵਿਊ ਕੀਤਾ ਸੀ, ਉਹਨੇ ਜਲਾਦ ਨੇ ਹੀ ਕਿਹਾ ਔਰ ਦੂਸਰਿਆਂ ਨੇ ਵੀ ਇਹ ਐਵੀਡੈਂਸ ਦਿੱਤੀ ਸੀ। ਯੂਜੂਅਲੀ ਕਿਉਂਕਿ ਭਾਰ ਤੋਲਿਆ ਜਾਂਦਾ ਬਾਰ-ਬਾਰ ਉਹਨਾਂ ਦਾ, ਜਿਨ੍ਹਾਂ ਨੇ ਫਾਂਸੀ ਚੜ੍ਹਨਾ ਹੁੰਦਾ ਪਹਿਲਾਂ ਦੱਸ ਦਿੰਦੇ ਨੇ, ਫਿਰ ਉਹਨਾਂ ਦੀ ਕਾਊਂਟ ਡਾਊਨ ਸ਼ੁਰੂ ਹੋ ਜਾਂਦਾ ਜਿਵੇਂ ਹੁੰਦਾ, ਉਹਨਾਂ ਦੇ ਕਮਰੇ ਵੀ ਬਦਲਦੇ ਜਾਂਦੇ ਨੇ। ਔਰ ਉਹਨਾਂ ਨੇ ਕਿਹਾ ਜੀ ਵੀ ਉਹਨਾਂ ਦਾ ਭਾਰ ਵੀ ਵਧਿਆ ਹੋਇਆ ਸੀ ਔਰ ਖਿੜੇ ਮੱਥੇ ਔਰ ਖਾਲਿਸਤਾਨ ਜ਼ਿੰਦਾਬਾਦ ਇਹ ਜਲਾਦ ਕਹਿ ਰਿਹਾ ਔਰ ਜੇਲ੍ਹ ਅਧਿਕਾਰੀ ਕਹਿ ਰਹੇ ਨੇ ਕਿ ਉਹ ਤਾਂ ਇਵੇਂ ਚਾਅ ਨਾਲ ਗਏ ਜਿਵੇਂ ਵਿਆਹ ਲਈ ਕੋਈ ਘੋੜੀ ਤੇ ਚੜ੍ਹਦਾ ਹੈ ਕਿ ਵੀ ਵਿਆਹੁਣ ਚੱਲੇ। ਹੁਣ ਇਹ ਹੈ ਉਹ ਐਵੀਡੈਂਸ ਜਿਹੜੀ ਸਾਬਤ ਕਰਦੀ ਹੈ ਕਿ ਜਿਹੜੇ ਲੋਕ ਆਪਣੇ ਕਾਜ਼ ਨਾਲ ਕਮਿਟਡ ਹੁੰਦੇ ਨੇ ਔਰ ਇੱਦਾਂ ਦੇ ਯੋਧਿਆਂ ਲਈ ਫਿਰ ਇਹ ਸ਼ੇਅਰ ਬਣਿਆ ਕਿ ਜਿਸ ਸ਼ਾਨ ਸੇ ਕੋਈ ਮਕਤਲ में गया
वो शान सलामत रहती है, इस जां की तो कोई बात नहीं, ये जां तो आनी जानी है। ਹੁਣ ਇੱਕ ਕਿਤਾਬ ਜਿਹੜੀ ਇਹਨਾਂ ਦਿਨਾਂ 'ਚ ਚਰਚਾ 'ਚ ਹੈ ਔਰ ਇਹ ਸੁਨੀਲ ਗੁਪਤਾ ਜਿਹੜੇ ਕਿ ਤਿਹਾੜ ਜੇਲ੍ਹ ਦੇ ਵਿੱਚ ਲਾਅ ਆਫੀਸਰ ਸਨ, ਉਹਨਾਂ ਨੇ ਕਿਤਾਬ ਲਿਖੀ ਹੈ ਬਲੈਕ ਵਾਰੰਟ, ਕਿਉਂਕਿ ਜਿਹਨੂੰ ਫਾਂਸੀ ਦਿੱਤੀ ਜਾਂਦੀ ਹੈ ਜਾਂ ਦਿੱਤੀ ਜਾਣੀ ਹੁੰਦੀ ਹੈ ਉਹਦਾ ਬਲੈਕ ਵਾਰੰਟ ਇਸ਼ੂ ਕੀਤਾ ਜਾਂਦਾ। ਔਰ ਮੈਂ ਯਾਦ ਦਹਾਨੀ ਕਰਾ ਦਿਆਂ ਕਿ ਕੌਮ ਦੀ ਤਾਕਤ ਕੀ ਹੁੰਦੀ ਹੈ ਕਿ ਬਲਵੰਤ ਸਿੰਘ ਰਾਜੋਆਣਾ ਜਿਨ੍ਹਾਂ ਨੂੰ 2012 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਜਿਹਨੂੰ 1992 ਦੇ ਵਿੱਚ ਜਿਹੜਾ ਮੁੱਖ ਮੰਤਰੀ ਬਣਿਆ ਔਰ ਜਿਹਨੇ ਜ਼ੁਲਮਾਂ ਦੀ ਹਨੇਰੀ ਚੁਲਾ ਦਿੱਤੀ, 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ, ਉਹਨੂੰ 31 ਅਗਸਤ 1995 ਨੂੰ ਸ਼ਹੀਦ ਭਾਈ ਦਿਲਾਵਰ ਸਿੰਘ ਔਰ ਭਾਈ ਬਲਵੰਤ ਸਿੰਘ ਰਾਜੋਆਣਾ ਇੱਕ ਕੰਸਪੀਰੇਸੀ ਸੀ ਔਰ ਭਾਈ ਦਿਲਾਵਰ ਸਿੰਘ ਤਾਂ ਜਿਹੜੇ ਨੇ ਉਹ ਸੁਸਾਈਡ ਬੰਬਰ ਬਣੇ तो मौके पर शहीद हो गए और बलवंत सिंह राजोआणा ਨੂੰ फांसी की सज़ा दी और 2 ਵਾਰ ब्लैक वारंट इन्हां दा जारी होया, पटियाले जेल 'ਚ इन्हां ਨੂੰ ਰੱਖਿਆ ਹੋਇਆ ਸੀ। लेकिन ਜਦੋਂ सिख कौम खड़ी हुई दोनों वार उन्होंने ब्लैक वारंट वापस, अदरवाइज ब्लैक वारंट का मतलब होंदा श्योर डैथ कि भी जाओ फिर तैयारियां आरंभ हो जांदियां, रस्सा किहड़ी थां तो आएगा, एक खास थां है गंगा के कंढे जिथे रस्से बनते ने, उहनूं वटदे भी कैदी ने, ਉਹ ਕੀ एक ਵੱਖਰਾ अजकल ਉਹ ਸਾਰੀ ਡਿਬੇਟ ਇਹਦੇ ਤੇ ਹੁੰਦੀ ਹੈ, ਬਹੁਤ ਸਾਰੀ ਜਾਣਕਾਰੀ ਸਾਹਮਣੇ। ਲੇਕਿਨ ਇਹ ਜਿਹੜਾ ਹੁਣ ਇਹਨੇ ਨਾਂ ਰੱਖਿਆ ਹੈ ਮਿਸਟਰ ਸੁਨੀਲ ਗੁਪਤਾ ਨੇ ਜਿਹੜਾ ਲਾਅ ਆਫੀਸਰ ਸੀ ਬਲੈਕ ਵਾਰੰਟ ਜੀ। ਹੁਣ ਇਸ ਬਲੈਕ ਵਾਰੰਟ ਦੇ ਵਿੱਚ ਜਿਹੜੀਆਂ ਨੇ 7 ਮੌਤਾਂ ਦਾ ਜ਼ਿਕਰ ਹੈ ਜਦੋਂ ਕਿ ਇਹਦੇ ਲਾਅ ਆਫੀਸਰ ਹੁੰਦੇ ਆ ਤਿਹਾੜ ਜੇਲ੍ਹ 'ਚ ਇਹਨੇ ਜਿਹੜਾ ਉਹ ਸੁਪਰਵਾਈਜ਼ ਕੀਤੀਆਂ। ਜ਼ਾਹਰ ਹੈ ਲਾਅ ਆਫੀਸਰ ਸੁਪਰਡੈਂਟ ਤੋਂ ਬਾਅਦ ਮੋਸਟ ਪਾਵਰਫੁਲ ਹੈ। ਇਹਨਾਂ ਮੌਤਾਂ ਦੇ ਵਿੱਚ ਜਿਹੜਾ ਭਾਈ ਸਤਵੰਤ ਸਿੰਘ ਭਾਈ ਕੇਰ ਸਿੰਘ ਵੀ ਨੇ ਜਿਨ੍ਹਾਂ ਨੂੰ ਜਨਵਰੀ 1999 ਦੇ ਵਿੱਚ ਸ਼ਾਇਦ 9 ਜਨਵਰੀ ਸੀ ਦਿੱਲੀ ਦੀ ਤਿਹਾੜ ਜੇਲ੍ਹ 'ਚ ਮੌਤ ਦੀ ਸਜ਼ਾ ਦਿੱਤੀ ਗਈ। ਔਰ ਇਹ ਉਹੀ ਪੀਰੀਅਡ ਹੈ ਅਫਜ਼ਲ ਗੁਰੂ ਦਾ ਜੇਲ੍ਹ ਦੇ ਵਿੱਚ ਹੋਣ ਦਾ ਤਿਹਾੜ ਜੇਲ੍ਹ 'ਚ ਜਦੋਂ ਕਿ ਦਵਿੰਦਰਪਾਲ ਸਿੰਘ ਭੁੱਲਰ ਜਿਨ੍ਹਾਂ ਨੂੰ ਜਿਹੜਾ ਉਹਨਾਂ ਨੇ ਮੌਤ ਦੀ ਸਜ਼ਾ ਦਿੱਤੀ ਹੋਈ ਸੀ, ਪਰ ਇਹ ਵੀ ਕੌਮ ਦੀ ਇੱਕ ਤਾਕਤ ਹੈ ਕਿ ਕਿਵੇਂ ਹੁਣ ਤਾਂ ਉਹ ਡੈਥ ਸੈਂਟੈਂਸ ਨੂੰ ਉਹ ਮੈਡੀਕਲ ਗਰਾਊਂਡ ਦੇ ਉੱਤੇ ਦਵਿੰਦਰਪਾਲ ਸਿੰਘ ਭੁੱਲਰ ਬਾਹਰ ਨੇ ਪੈਰੋਲ ਤੇ। ਲੇਕਿਨ ਇਹ ਵੀ ਇੱਕ ਹਕੀਕਤ ਹੈ ਔਰ ਇਸ ਕਿਤਾਬ 'ਚ ਵੀ ਇਹ ਮੈਂਸ਼ਨ ਹੈ ਕਿ ਕਿਵੇਂ ਅਖੀਰਲੇ ਸਮੇਂ 'ਚ ਦਵਿੰਦਰਪਾਲ ਸਿੰਘ ਭੁੱਲਰ ਔਰ ਅਫਜ਼ਲ ਗੁਰੂ ਇੱਕ ਦੂਜੇ ਦੇ ਬਹੁਤ ਕਰੀਬ ਆਏ ਬਾਹਰ ਨਿਕਲਦਿਆਂ ਵੀ। ਔਰ ਇਸ ਕਿਤਾਬ 'ਚ ਵੀ ਜ਼ਿਕਰ ਹੈ, ਮੈਨੂੰ ਹਾਲਾਂਕਿ ਪਤਾ ਸੀ ਕਿ ਵੀ ਅਫਜ਼ਲ ਗੁਰੂ ਦੇ ਅਖੀਰਲੇ ਵੇਲੇ ਸਿੱਖਾਂ ਪ੍ਰਤੀ ਉਹਨੇ ਕਿਹਾ ਵੀ ਅਸੀਂ ਪਹਿਲਾਂ ਕਿਉਂ ਨਹੀਂ ਕਮਿਊਨੀਕੇਟ ਕੀਤਾ ਆਪਸ 'ਚ, ਇਹਨਾਂ ਦੋਨਾਂ ਕੌਮਾਂ ਦੀ ਸਾਂਝ ਦੀ ਗੱਲ। ਸੋ ਇਹ ਵੀ ਉਹਦੇ 'ਚ ਜ਼ਿਕਰ ਹੈ। ਹੁਣ ਜਦੋਂ ਦਵਿੰਦਰਪਾਲ ਸਿੰਘ ਭੁੱਲਰ ਕਦੇ ਇਸ ਹਾਲਤ 'ਚ ਹੋਣਗੇ ਕਿ ਨਾਰਮਲੀ ਉਹ ਲਿਖ ਸਕਣ ਤੇ ਉਹ ਜ਼ਰੂਰ ਉਹ ਆਪਣੇ ਐਕਸਪੀਰੀਅੰਸ ਵੀ ਅਫਜ਼ਲ ਗੁਰੂ ਬਾਰੇ ਦੇ ਸਕਣਗੇ। ਹਾਲ ਦੀ ਘੜੀ ਤਾਂ ਉਹਨਾਂ ਦੀ ਫਿਰ ਸੁਪਰੀਮ ਕੋਰਟ ਅੱਗੇ ਉਹ ਸ਼ੈਤਾਨ ਦੀ ਟੂਟੀ ਜੇਬ ਕਤਰਾ ਸਾਈਕਲ ਚੋਰ ਮਨਜਿੰਦਰ ਬਿੱਟਾ ਉਹਨੇ ਫਿਰ ਉਹਨੂੰ ਚੈਲੰਜ ਕੀਤਾ ਹੋਇਆ ਜਿਹੜੀ ਉਹਨਾਂ ਦੀ ਦਵਿੰਦਰਪਾਲ ਭੁੱਲਰ ਦੀ ਰਿਹਾਈ ਵੀ ਹੈ, ਇਸ ਲਈ ਉਹ ਲੋ ਲਾਈ ਕਰ ਰਹੇ ਨੇ। ਪਰ ਇਹ ਜਿਹੜੀ ਸੁਨੀਲ ਗੁਪਤਾ ਦੀ ਕਿਤਾਬ ਹੈ ਬਲੈਕ ਵਾਰੰਟ, ਜਿਸ ਦੇ ਉੱਤੇ ਅੱਜ ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਬਿੱਟੂ ਉਹਨਾਂ ਨੇ ਕਾਫੀ ਡਿਟੇਲ ਦੇ ਵਿੱਚ ਆਰਟੀਕਲ ਵੀ ਲਿਖਿਆ ਹੈ। ਇਹਦੇ 'ਚ ਬੜੀਆਂ ਦਿਲਚਸਪ ਜਿਹੜੀਆਂ ਨੇ ਗੱਲਾਂ ਨੇ ਕਿਤਾਬ ਦੇ ਹਵਾਲੇ ਨਾਲ ਹੀ ਉਹਨਾਂ ਨੇ ਦਿੱਤੀਆਂ। ਔਰ ਇਸ ਸਾਰੇ 'ਚ ਜਿਹੜੀ ਉਹਨਾਂ ਨੇ ਅਖੀਰ ਵੇਲੇ ਇਹਨੇ ਲਾਅ ਆਫੀਸਰ ਇਹ ਕਹਿੰਦਾ ਮਿਸਟਰ ਸੁਨੀਲ ਗੁਪਤਾ ਕਿ ਇਵੇਂ ਪਹਿਲਾਂ ਕਦੇ ਨਹੀਂ ਹੋਇਆ। ਮੈਂ ਘਰ ਗਿਆ, ਮੈਂ ਰੋਇਆ, ਆਪਣੀ ਮੈਂ ਵਾਈਫ ਨੂੰ ਵੀ ਘਰਦਿਆਂ ਨੂੰ ਵੀ ਦੱਸਿਆ, ਹਾਲਾਂਕਿ ਅਗੇਂਸਟ ਦਾ ਐਥਿਕਸ ਹੈ ਸਾਡੇ। ਔਰ ਉਹਨੇ ਕਿਹਾ ਕਿ ਵੀ ਜਦੋਂ ਅਖੀਰਲਾ ਉਹਨੂੰ ਕੁਝ ਘੰਟੇ ਪਹਿਲਾਂ ਹੀ ਦੱਸਿਆ ਗਿਆ ਅਫਜ਼ਲ ਗੁਰੂ ਨੂੰ ਕਿ ਭਾਈ ਅੱਜ ਤੈਨੂੰ ਫਾਂਸੀ ਦਿੱਤੀ ਜਾਣੀ ਹੈ, ਫਾਂਸੀ ਯੂਜੂਅਲੀ ਮਾਰਨਿੰਗ ਆਵਰਸ ਦਿੱਤੀ ਜਾਂਦੀ ਹੈ 4-5 ਵਜੇ। ਔਰ ਵੈਨ we all sat down with him and asked him he wanted tea. As we sipped it slowly, Afzal spoke calmly about his case. ਉਹਨਾਂ ਨੇ ਕਿਹਾ ਜੇ ਅਖੀਰ ਵੇਲੇ ਜਦੋਂ ਚਾਹ ਦੇ ਘੁੱਟ ਭਰ ਰਿਹਾ ਸੀ ਫਾਂਸੀ ਦੇਣ ਤੋਂ ਪਹਿਲਾਂ ਸੀ ਆਪਸ 'ਚ ਬਿਲਕੁਲ ਉਹ ਸ਼ਾਂਤ ਲੱਗਦਾ ਸੀ। And then he started singing from 1960s movie ਬਾਦਲ ਕਿ ਉਹਨਾਂ ਨੇ ਗਾਣਾ ਸ਼ੁਰੂ ਕਰ ਦਿੱਤਾ ਹੈ। ਔਰ ਉਹ ਗਾਣਾ अपने लिए जिए तो क्या जिए तू जी ए दिल ज़माने के लिए।
ਤੇ ਮੈਂ ਕਿਉਂਕਿ ਚਾਹੁੰਦਾ ਸੀ ਕਿ ਇਸ ਨੂੰ ਮੈਂ ਸ਼ੇਅਰ ਵੀ ਕਰਾਂ, ਜੀ ਮੈਂ ਸਰਚ ਕਰਕੇ ਇਸ ਗਾਣੇ ਨੂੰ ਸੁਣਿਆ ਵੀ, ਕਈ ਵਾਰ ਸੁਣਿਆ। ਔਰ ਇਹ ਜਾਵੇਦ ਅਨਵਰ ਇਸ ਦੇ ਪੋਇਟ ਨੇ, ਮੰਨਾ ਡੇ ਨੇ ਇਸ ਨੂੰ ਗਾਇਆ, ਜੀ। ਪਰ ਕਾਪੀਰਾਈਟ ਹੋਣ ਕਰਕੇ ਅਸੀਂ Song ਤਾਂ ਪਲੇ ਨਹੀਂ, ਪਰ ਉਹਦੀ ਅਲਟੀਮੇਟਲੀ ਹੁੰਦੀ ਤਾਂ ਇਹ ਸ਼ਾਇਰੀ ਹੈ। ਪਰ ਇਹਦੇ ਚੋਂ ਜੇ ਉਹਨੂੰ ਇਹ ਸਭ ਤੋਂ ਅਜ਼ੀਜ਼ ਸੀ ਇਹ Song, ਤੇ ਇਹ ਦੇਖਣ ਵਾਲੀ ਗੱਲ ਹੈ ਕਿ ਇਹਦੇ 'ਚ ਕੀ ਹੈ ਐਸਾ। ਔਰ ਮੈਨੂੰ ਵੀ ਇਹ ਬੜਾ ਇੰਸਪਾਇਰਿੰਗ ਜਿਹੜੀ ਹੈ ਸ਼ਾਇਰੀ ਲੱਗੀ। ਉਹਦੇ 'ਚ ਇਹਦੇ ਲਫ਼ਜ਼ ਨੇ, खुद गर्ज दुनिया में ये इंसान की पहचान है, जो पराई आग में जल जाए वो इंसान है। खुद गर्ज दुनिया में ये इंसान की पहचान है, जो पराई आग में जल जाए वो इंसान है। अपने लिए जिए तो क्या जिए, तू जी ए दिल ज़माने के लिए। नाकामयाबियों से घबरा के क्यों अपनी आस खोते हो, मैं हम सफ़र तुम्हारा हूँ, क्यों तुम उदास होते हो। हंसते रहो हंसाने के लिए, तुम जी ए दिल ज़माने के लिए। और अखीरले शेर बहुत दसदे ने कि किस किस्म के करैक्टर हुंदे ने जिहड़े इस रस्ते ते तुरदे ने साबित कदमां नाल। अपनी खुदी को जो समझा उसने खुदा को पहचाना, आज़ाद फितरते इंसान अंदाज क्यों गुलामाना। सर ये नहीं झुकाने के लिए, तू जी ए दिल ज़माने के। हुण इहदे च अपनी खुदी को जो समझा उसने खुदा को पहचाना, सेल्फ रिस्पेक्ट, आज़ादी, फ्रीडम, डिग्निटी होंगी है। अपनी खुदी को जो समझा उसने खुदा को पहचाना। रब और की है, जय अलामा इकबाल ये कहते ने कि खुदी को कर बुलंद इतना कि हर तकदीर से पहले खुदा बंदे से खुद पूछे, बता तेरी रजा क्या है। ये है कि तुहाडा सैल्फ रिस्पैक्ट, हालांकि वो भी अल्टीमेटली रब दे अगे ही ਤੁਸੀਂ ਪ੍ਰੋਸਟੇਟ ਹੁੰਦੇ ਹੋ, ਪਰ ਰੱਬ ਤੁਹਾਨੂੰ ਅਣਖ ਦਿੰਦਾ ਹੈ, ਗੈਰਤ ਦਿੰਦਾ ਹੈ, ਜਿਹਨੂੰ ਬਾਬਾ ਨਾਨਕ ਸਾਹਿਬ ਨੇ ਫਰਮਾਇਆ ਕਿ ਜੋ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਕਿ ਜਿਹੜੇ ਲੋਕ ਆਪਣੇ ਬੇਆਬਰੂ ਹੋ ਕੇ ਵੀ ਜਿਉਂਦੇ ਨੇ ਉਹ ਹਰਾਮਖੋਰ ਨੇ, ਉਹ ਹਲਾਲ ਖੋਰ ਨਹੀਂ ਨੇ। ਸੋ ਇਹ ਆਪਣੀ ਖੁਦੀ ਕੋ ਜੋ ਸਮਝਾ ਉਸਨੇ ਖੁਦਾ ਕੋ ਪਹਿਚਾਨਾ, ਆਜ਼ਾਦ ਫਿਤਰਤੇ ਇਨਸਾਨ अंदाज क्यों गुलामाना। कि है इंसान, तेनू रब ने आजाद बनाया, तेरी फितरत आजादी दी है, तू गुलामा वाले क्यों ये चोंचले कर दे, क्यों गुलामा वांग तू जिउंदा है। सर ये नहीं झुकाने के लिए, तेनू सिर दिता है रब ने, ये किसी अगे झुकण वाला नहीं है, ये सिर्फ ते सिर्फ रब दे अगे झुकदा है। और तू जी ए दिल जमाने के लिए। और खास तौर पे मैं देख रहा वक्त भी जा रहा है, पर जिहड़ी उन्होंने अखीरली चिट्ठी अपनी फैमिली दे नां लिखी, जिहड़ी कि 26 घंटे बाद उन्होंने हैंग करन तो उन्होंने फैमिली नूं मिली। सारे नॉर्म, नहीं तो परिवार नूं सद्दिया जांदा है, पहला मुलाकात की जाती है। और मैं वो जिहड़ा इनफैक्ट लैटर है उस दी बड़ी दैट शोज़ कि भी ये क्यों जिहियां रूहां हुंदियां ने, जिहदे च उन्होंने कहा अस्सलाम अलैकुम। और बहुत सारिਆਂ ਨੂੰ ਇਹ पता होना चाहिए कि अस्सलाम अलैकुम का मतलब होता है पीस बी अपॉन यू, ये उसका मतलब है। और फिर उन्होंने कहा आई थैंक अलमाइटी दैट ही हैज़ चोजन मी फॉर दिस टीचर। हुण अफसल गुरु ब्रिलियंट डॉक्टर कॉलेज उस लैवल का वो समझ रहा है कि बेशक जुडिशियल मर्डर हो रहा है मेरा, लेकिन अल्लाह ताला ने ये शहादत का मैनू स्टेचर दिता है। मेरे लोग अज भी, और अफसल गुरु का जदों उन्होंने फांसी दी गई उदों याद करो कश्मीर वादी च की हो, अज भी मतलब जे उन्हों दी डेड बॉडीज उन्होंने घरों तक नहीं पहुंचण दित्तियां जा रही हैं 7 साल बाद भी, तो ये है शहीद का स्टेटस, जिहदे चों कहंदे ने कि आई थैंक अलमाइटी दैट ही हैज़ चोजन मी फॉर दिस टीचर। मैं रब का शुकराना करदा कि मैनू इस रुतबे दे लई रब ने चुनिया। फ्रॉम माई साइड आई वॉन्ट टू कॉन्ग्रेचुलेट ऑल द बिलीवर्स। मैं सारे ही जिहड़े रब दे उत्ते ईमान रखण वाले लोग ने
ਉਹਨਾਂ ਨੂੰ ਮੁਬਾਰਕਬਾਦ ਦਿੰਦਾ ਹੈ। ਜੀ We all should stay with truth and righteousness, and our end must also come on the path of truth and righteousness. ਇਹ ਹੁਣ ਮੈਂ ਜਦੋਂ ਇਹ ਪੜ੍ਹ ਰਿਹਾ ਸੀ ਮੈਂ ਕਿਹਾ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫਿਲਾਸਫੀ, ਜਦੋਂ ਉਹ ਕਹਿੰਦੇ ਨੇ ਕਿ ਦੇਹ ਸ਼ਿਵਾ ਬਰ ਮੋਹੇ ਇਹ ਹੈ, ਸ਼ੁਭ ਕਰਮਨ ਤੇ ਕਬਹੂ ਨ ਟਰੋਂ, न डरो अरसों जब जाए लरों, निश्चय कर अपनी जीत करो, और सिखों अपने ही मन को, ए लालच हों गुण तो उचरों, जब आव की औद निधान बने, अत ही रण में तब जूझ मरो। कि मैं कदे राइटियसनेस के पाथ तो कदे डेटर ना होवां, और इस रस्ते ते चलदे हैं जे मैनू शहीदी मिले, अत ही रण में तब जूझ मरो, ਤੇ ਇਹ ਕਿੰਨੀ ਵੱਡੀ ਤੇਰੀ ਰਹਿਮਤ ਹੋਏਗੀ। ਔਰ ਅਫਸਲ ਗੁਰੂ ਕਹਿ ਰਹੇ ਨੇ, ਆਈ ਥੈਂਕ ਅਲਮਾਈਟੀ ਦੈਟ ਹੀ ਹੈਜ਼ ਚੋਜ਼ਨ ਮੀ ਫॉर ਦਿਸ ਸਟੇਚਰ। ਫਰੋਮ ਮਾਈ ਸਾਈਡ ਆਈ ਵਾਂਟ ਟੂ ਕੰਗ੍ਰੈਚੁਲੇਟ ਆਲ ਦਾ ਬਿਲੀਵਰਸ। ਵੀ ਆਲ ਸ਼ੁੱਡ ਸਟੇ ਵਿਦ ਟਰੂਥ ਐਂਡ ਰਾਈਟਸਨੈਸ। ਅਸੀਂ ਸੱਚ ਔਰ ਠੀਕ ਗੱਲ ਦੇ ਨਾਲ ਖਲੋਈਏ। ਐਂਡ ਆਵਰ ਐਂਡ ਮਸਟ ਆਲਸੋ ਕਮ ਔਨ ਦਾ ਪਾਥ ਆਫ ਟਰੂਥ ਐਂਡ ਰਾਈਟਸਨੈਸ। ਅੰਤ ਵੀ ਆ ਜਾਏ ਸੋ ਵਟ। ਆਏ ਉਦੋਂ ਜਦੋਂ ਅਸੀਂ ਇਸ ਰਸਤੇ ਤੇ ਤੁਰ ਰਹੇ ਹਾਂ। ਮਾਈ ਰਿਕੁਐਸਟ ਟੂ ਮਾਈ ਫੈਮਿਲੀ ਇਜ਼ that instead of grieving over my end, they should respect the stature I have achieved। ਮੈਂ ਆਪਣੇ ਫੈਮਿਲੀ ਉਹਨਾਂ ਦੇ ਬੱਚੇ ਵੀ ਨੇ ਔਰ ਮੈਨੂੰ ਯਾਦ ਨਹੀਂ ਹੈ, ਬਟ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਕੁਝ ਅਰਸੇ ਬਾਅਦ ਹੀ ਉਹਨਾਂ ਦਾ ਬੇਟਾ ਜਾਂ ਬੇਟੀ ਉਹਨੇ ਟੌਪ ਕੀਤਾ ਸੀ ਉੱਥੋਂ ਦੇ ਸਕੂਲੀ ਸਿਸਟਮ ਦੇ ਵਿੱਚ। ਉਹਨਾਂ ਨੇ ਕਿਹਾ ਵੀ ਮੈਂ ਆਪਣੀ ਫੈਮਿਲੀ ਨੂੰ ਇਹੀ ਕਹਿਣਾ ਚਾਹੁੰਦਾ ਕਿ ਵੀ ਉਹ ਜੋ ਰੱਬ ਨੇ ਮੈਨੂੰ ਇਹ ਸਟੇਟਸ ਦਿੱਤਾ ਹੈ ਇਸ ਦਾ ਉਹ ਜਿਹੜਾ ਰਿਸਪੈਕਟ ਕਰਨ। I have ਜਿਹੜਾ ਮੈਨੂੰ ਰੱਬ ਨੇ ਬਖਸ਼ਿਆ। Almighty God is your greatest protector, I leave you in Allah's protection। ਕਿ ਰੱਬ ਤੁਹਾਡਾ ਹਾਫਿਜ਼ ਹੈ, ਮੈਂ ਤੁਹਾਨੂੰ ਉਸ ਰੱਬ ਦੀ ਗੋਦ ਦੇ ਵਿੱਚ ਛੱਡ ਰਿਹਾ। ਸੋ ਮੈਂ ਸਮਝਦਾ ਕਿ ਵੀ ਇਹ ਹੈ ਆਈਡੀਅਲ ਜਿਹੜੇ ਸੱਚਮੁੱਚ। ਔਰ ਇਹ ਫਿਰ ਜਿਹਨਾਂ ਕੌਮਾਂ ਦੇ ਵਿੱਚ ਇਸ ਕਿਸਮ ਦੇ ਮਰਦੇ ਮੁਜ਼ਾਹਿਦ ਹੁੰਦੇ ਨੇ, ਇਹ ਗੱਲ ਹੁਕਮਰਾਨਾਂ ਨੂੰ ਸਮਝ ਨਹੀਂ ਹੁੰਦੀ। ਹਾਕਮ ਇਹ ਸਮਝਦੇ ਨੇ ਕਿ ਕਿਸੇ ਦਾ ਸਿਰ ਲਾ ਕੇ ਉਹਨਾਂ ਨੇ ਉਸ ਆਵਾਜ਼ ਨੂੰ ਦੱਬ ਦਿੱਤਾ ਹੈ। ਉਹਨਾਂ ਨੂੰ ਇਹ ਨਹੀਂ ਹੁੰਦਾ ਵੀ ਜਿੱਥੇ ਉਸ ਲੱਥੇ ਸਿਰ ਚੋਂ ਇੱਕ ਵੀ ਤੁਬਕਾ ਖੂਨ ਦਾ ਡਿੱਗਿਆ ਉੱਥੇ ਫਿਰ ਕਿਵੇਂ ਸਿਰਾਂ ਦੀ ਫਸਲ ਖੜੀ ਹੁੰਦੀ ਹੈ। ਜੇ ਅੱਜ 80 ਲੱਖ ਕਸ਼ਮੀਰੀ ਜ਼ੁਲਮਾਂ ਦੇ ਬਾਵਜੂਦ ਖੜੇ ਨੇ ਔਰ ਫਿਜ਼ਾ ਦੇ ਵਿੱਚ ਆਜ਼ਾਦੀ ਦਾ ਲਫ਼ਜ਼ ਹੈ, ਤੇ ਇਹ ਫਿਰ ਉਸੇ ਹੀ ਧਰਤੀ ਦੇ ਅਫਸਲ ਗੁਰੂ ਵਰਗੇ ਯੋਧਿਆਂ ਨੇ ਆਉਣ ਵਾਲੇ ਭਵਿੱਖ ਦੇ ਵਿੱਚ ਭਾਵੇਂ ਉਹ ਸਿਰਾਂ ਦੀ ਫਸਲ ਹੀ ਹੈ, ਉਹ ਲੱਥਣਗੇ, ਹੋਰ ਆ ਜਾਣਗੇ, ਪਰ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਵਿੱਚ ਫਿਰ ਸ਼ਹੀਦ ਆ ਜਾਂਦੇ ਨੇ ਕੋਈ ਗੁਲਾਮ ਨਹੀਂ ਬਣਾ ਸਕਦਾ। ਸੋ ਅੱਜ ਦਾ ਪ੍ਰੋਗਰਾਮ ਅਸੀਂ ਇਸ ਮਹਾਨ ਯੋਧੇ ਔਰ ਇਸ ਕਿਸਮ ਦੇ ਇਹ ਸਪਿਰਿਚੁਅਲ ਐਕਸਲੈਂਸ ਹੈ। ਤੁਸੀਂ ਰੂਹਾਨੀਅਤ ਕੋਈ ਕੱਲਾ ਮਾੜਾ ਫੜ ਕੇ ਤਸਬੀਹ ਫੜ ਕੇ ਜਾਂ ਕੋਈ ਲੰਮੇ ਪੈ ਕੇ ਸਜਦੇ ਕਰਕੇ ਨੱਕ ਰਗੜ ਕੇ ਨਹੀਂ ਹੁੰਦੀ। ਇਹ ਹੈ ਜਦੋਂ ਤੁਸੀਂ ਮੌਤ ਦੇ ਸਫ਼ਰ ਤੇ ਜਾ ਰਹੇ ਹੋ, ਤੁਹਾਨੂੰ ਨਜ਼ਰ ਆ ਰਿਹਾ ਹੈ ਔਰ ਤੁਸੀਂ ਰੱਬ ਦੀ ਵਿਲ ਨੂੰ ਵੀ ਮੰਨ ਰਹੇ ਹੋ ਕਿ ਭਾਈ ਇਹ ਸਭ ਹੁਕਮ 'ਚ ਹੈ, ਉਸ ਗੱਲ ਨੂੰ ਵੀ ਮੰਨ ਰਹੇ ਹੋ ਕਿ ਭਾਈ ਇਹ ਰੱਬ ਨੇ ਇੰਨਾ ਵੱਡਾ ਆਨਰ ਦਿੱਤਾ ਹੈ। ਤੁਹਾਨੂੰ ਪਰਿਵਾਰ ਦਾ ਮੋਹ ਵੀ ਨਹੀਂ ਸਤਾ ਰਿਹਾ ਕਿ ਮੇਰੀ ਵਾਈਫ ਦਾ ਕੀ ਬਣੇਗਾ, ਮੇਰੇ ਬੱਚਿਆਂ ਦਾ ਕੀ ਬਣੇਗਾ, ਕਿਉਂਕਿ ਤੁਹਾਨੂੰ ਅੱਲਾ ਦੀ ਹਿਫਾਜ਼ਤ 'ਚ ਰੱਖ ਦਿੱਤਾ ਹੈ। ਔਰ ਆਪਣੇ ਲੋਕਾਂ ਨੂੰ ਵੀ ਤੁਸੀਂ ਕਹਿ ਰਹੇ ਹੋ ਕਿ ਕਦੇ ਵੀ ਸੱਚ ਹੱਕ ਇਨਸਾਫ ਦਾ ਰਸਤਾ ਨਾ ਛੱਡਿਓ। ਹੋਰ ਰੱਬੀ ਬੰਦੇ ਕੀ ਹੁੰਦੇ, ਇਹੀ ਨੇ ਰੂਹਾਂ ਜਿਨ੍ਹਾਂ ਦੀ ਬਦੌਲਤ ਜਿਹੜੇ ਅੱਜ ਅਸੀਂ ਜਿਉਂਦੇ ਹਾਂ। ਜਦੋਂ ਕਿਸੇ ਮਾਸ਼ਰੇ 'ਚੋਂ ਇਹ ਰੂਹਾਂ ਖਤਮ ਹੋ ਜਾਣ ਫਿਰ ਉਹ ਸੁਸਾਇਟੀਜ਼ ਮਰ ਜਾਂਦੀਆਂ, ਫਿਰ ਉਹ ਖਤਮ ਹੋ ਜਾਂਦਾ ਸਭ। ਸੋ ਸਾਡਾ ਅੱਜ ਦਾ ਪ੍ਰੋਗਰਾਮ ਅਫਸਲ ਗੁਰੂ ਦੇ ਨਾਂ ਨੂੰ ਸਮਰਪਣ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆਪਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੀ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ
ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕਦੋਂ ਤੱਕ? ਹਾਂ, ਕਦੋਂ ਤੱਕ? ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਕਿ ਕਿਵੇਂ ਭਾਰਤ ਸਰਕਾਰ ਵੱਲੋਂ ਮਨਜ਼ੂਰੀ ਲੈਣੀ ਪੈਂਦੀ ਹੈ ਜੋ 6 ਜਿਹੜੀਆਂ ਖੁਫੀਆ ਏਜੰਸੀਆਂ ਨੇ ਭਾਰਤ ਦੀਆਂ, ਉਹਨਾਂ ਤੋਂ ਜੋ ਸਿੱਖ ਸ਼ਰਧਾਲੂ ਨੇ ਜਿਹੜੇ ਭਾਰਤ ਤੋਂ ਜਾਂਦੇ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ, ਕਿਸ ਤਰ੍ਹਾਂ ਉਹਨਾਂ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ। ਸੋ ਇਸ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਇੱਕ ਚੰਗੀ ਖਬਰ ਜਿਹੜੀ ਸਿੱਖ ਕੌਮ ਦੇ ਲਈ ਫਖਰ ਵਾਲੀ ਗੱਲ ਹੈ, ਔਰ ਮੈਂ ਸਮਝਦਾ ਹਾਂ ਵੀ ਅੱਜ ਜੇ ਭਾਰਤ ਦੇ ਨਕਸ਼ੇ ਦੇ ਵਿੱਚ ਕੈਦ ਮਾਈਨੋਰਿਟੀਜ਼ ਚੋਂ ਖਾਸ ਤੌਰ ਤੇ 200 ਮਿਲੀਅਨ ਮੁਸਲਮਾਨ ਜਿਹੜੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਔਰ ਉਸ ਤੋਂ ਬਾਅਦ ਜਿਹੜੀ ਦੂਸਰਾ ਇਹਨਾਂ ਦਾ ਨੈਸ਼ਨਲ ਰਜਿਸਟ੍ਰੇਸ਼ਨ ਔਰ ਦੂਸਰੇ ਐਕਟ ਜਿਹੜੇ ਆ ਰਹੇ ਨੇ ਉਹਨਾਂ ਤੋਂ ਖੌਫਜ਼ਦਾ ਵੀ ਨੇ, ਪ੍ਰੋਟੈਸਟ ਵੀ ਕਰ ਰਹੇ ਨੇ। ਉਹ ਦਿੱਲੀ ਦਾ ਸ਼ਾਹੀਨ ਬਾਗ ਹੋਏ, ਲਖਨਊ ਦਾ ਜ਼ੌਹਰ ਬਾਗ ਹੋਏ, ਚਾਰੇ ਪਾਸੇ ਇਸ ਦੀ ਚਰਚਾ ਹੈ। ਔਰ ਪੰਜਾਬ ਦੇ ਵਿੱਚ ਵੀ ਇਸ ਨੂੰ ਲੈ ਕੇ ਇਕੱਲਾ ਮਲੇਰਕੋਟਲਾ ਹੀ ਨਹੀਂ, ਜਿੱਥੇ ਕਿ ਮੁਸਲਮਾਨਾਂ ਦੀ ਸਾਈਜ਼ੇਬਲ ਪੋਪੂਲੇਸ਼ਨ ਹੈ, ਈਵਨ ਛੋਟੀਆਂ ਪਾਕਟਸ ਦੇ ਵਿੱਚ ਵੀ ਅਹਿਮਦਗੜ੍ਹ ਔਰ ਦੂਸਰੀਆਂ ਥਾਵਾਂ ਤੇ ਮੁਸਲਮਾਨਾਂ ਦੇ ਨਾਲ ਸਿੱਖ ਆ ਕੇ ਖਲੋਤੇ। ਕਸ਼ਮੀਰੀਆਂ ਦੇ ਮੁੱਦੇ ਤੇ ਤਾਂ ਸਿੱਖਾਂ ਦੀ ਕੰਟਰੀਬਿਊਸ਼ਨ ਦੀ ਗੱਲ ਸਾਰੇ ਪਾਸੇ ਹੁੰਦੀ ਹੈ ਕਿ ਕਿਵੇਂ ਖਲੋਤੇ ਨੇ। ਪਰ ਇੱਕ ਘਟਨਾ ਜਿਹੜੀ ਪਿਛਲੇ ਵੀਕਐਂਡ ਦੇ ਉੱਤੇ ਵਾਪਰੀ ਕਿ ਕਿਵੇਂ 100 ਤੋਂ ਜ਼ਿਆਦਾ ਮੁਸਲਮਾਨਾਂ ਦਾ ਇੱਕ ਵੱਡਾ ਡੈਲੀਗੇਸ਼ਨ ਅਹਿਮਦਗੜ੍ਹ, ਮੰਡੀ ਅਹਿਮਦਗੜ੍ਹ ਤੋਂ ਅਕਾਲ ਤਖਤ ਆਇਆ। ਔਰ ਅਸੀਂ ਆਪਣੇ ਪਾਕਿਸਤਾਨੀ ਵਿਊਅਰਸ ਨੂੰ ਦੱਸ ਦਈਏ ਕਿ ਜਿਹਨੂੰ ਹਰਮੰਦਰ ਸਾਹਿਬ ਦਰਬਾਰ ਸਾਹਿਬ ਜਿਹੜਾ ਹੈ ਉਸ ਤੋਂ ਠੀਕ 84 ਕਦਮਾਂ ਦੀ ਵਿੱਥ ਤੇ ਅਕਾਲ ਤਖਤ ਸਾਹਿਬ ਹੈ। ਅਕਾਲ ਦਾ ਮਤਲਬ ਹੁੰਦਾ ਹੈ ਇਮੋਰਟਲ, ਡੈਥਲੈਸ। ਤਖਤ ਜ਼ਾਹਰ ਹੈ ਥਰੋਨ ਔਰ ਪਾਵਰ ਹੈ। ਔਰ ਇਹ ਪੀਰੀਅਡ ਸੀ ਜਦੋਂ 1606 ਦੇ ਵਿੱਚ ਪੰਜਵੇਂ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਲਾਹੌਰ ਦੇ ਵਿੱਚ ਹੋਈ, ਜਿੱਥੇ ਡੇਰਾ ਸਾਹਿਬ ਲਾਹੌਰ ਮੌਜੂਦ ਹੈ।
ਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਲਗਭਗ 11 ਸਾਲ ਦੀ ਉਮਰ ਦੇ ਸੀ, ਉਹ 6ਵੇਂ ਗੁਰੂ ਬਣੇ। ਔਰ ਉਹਨਾਂ ਨੇ ਜਦੋਂ ਅਸੀਂ ਮੀਰੀ ਪੀਰੀ ਦੇ ਕਨਸੈਪਟ ਦੀ ਗੱਲ ਕਰਦੇ, ਸੋ ਉਹਨਾਂ ਨੇ ਆਪਣੀ ਕੌਮ ਦੇ ਨਾਂ ਜਾਂ ਸੰਗਤ ਦੇ ਨਾਂ ਇਹ ਮੈਸੇਜ ਦਿੱਤਾ ਹੈ, ਜਿਹੜਾ ਕਿ ਇਹ ਸੀ ਕਿ ਹੁਣ ਅਸੀਂ ਜ਼ੁਲਮ ਨਹੀਂ ਸਹਾਰਨਾ। ਗੁਰੂ ਅਰਜਨ ਸਾਹਿਬ ਵਰਗੀ ਸ਼ਖਸੀਅਤ ਨੂੰ ਜੇ ਸ਼ਹੀਦ ਕੀਤਾ ਜਾਂਦਾ ਹੈ ਹਕੂਮਤ ਵੱਲੋਂ, ਸੋ ਉਸ ਵੇਲੇ ਦਾ ਜਿਹੜਾ ਦਿੱਲੀ ਤਖਤ ਜਿਹੜਾ 10 ਫੁੱਟ ਉੱਚਾ ਸੀ, ਉਸ ਤੋਂ ਵੀ 2 ਫੁੱਟ ਉੱਚਾ ਤਖਤ ਬਣਾਇਆ ਕਿ ਵੀ ਇਹ ਤੁਹਾਡੇ ਬਾਦਸ਼ਾਹੀਆਂ ਵਾਲੇ ਜਿਹੜੇ ਤਖਤ ਨੇ ਤਾਂ ਆਉਂਦੇ ਜਾਂਦੇ ਰਹਿਣਗੇ, ਜ਼ੁਲਮ ਕਰਦੇ ਨੇ, ਪਰ ਇਹ ਹੁਣ ਥਰੋਨ ਆਫ ਦਾ ਇਮੋਰਟਲ ਹੈ, ਅਕਾਲ ਦਾ ਤਖਤ ਹੈ, ਜਿਹੜਾ ਸੱਚ ਹੱਕ ਇਨਸਾਫ ਦਾ ਤਖਤ ਹੈ। ਔਰ 2 ਤਲਵਾਰਾਂ 6ਵੇਂ ਪਾਤਸ਼ਾਹ ਨੇ ਪਹਿਨੀਆਂ, ਜਿਹਨੂੰ ਅਸੀਂ ਕਹਿੰਦੇ ਹਾਂ ਮੀਰੀ ਤੇ ਪੀਰੀ, ਕਿ ਇਹ ਜਿਹੜੀ ਤਲਵਾਰ ਸਿੱਖ ਚੁੱਕੇਗਾ, ਇਹ ਸਪਿਰਿਚੁਅਲਿਟੀ ਉਹਦਾ ਬੇਸ ਹੈ ਕਿ ਕਿਸੇ ਨਾਲ ਇਨਜਸਟਿਸ ਨਾ ਹੋਏ। ਇੱਥੋਂ ਉਸ ਸਿੱਖ ਧਰਮ ਦਾ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਜਿਸ ਦੀ ਫਾਊਂਡੇਸ਼ਨ ਰੱਖੀ, ਉਸ ਦਾ ਮੀਰੀ ਪੀਰੀ ਦਾ ਰੂਪ ਸ਼ੁਰੂ ਹੁੰਦਾ ਹੈ। ਔਰ ਬਾਅਦ 'ਚ 4 ਜੰਗਾਂ 6ਵੇਂ ਪਾਤਸ਼ਾਹ ਦੇ ਜੀਵਨ ਕਾਲ ਦੇ ਵਿੱਚ ਹੋਈਆਂ, ਉਹ ਇੱਕ ਵੱਖਰਾ ਚੈਪਟਰ ਹੈ। ਹੁਣ ਇਹ ਉਹ ਅਕਾਲ ਤਖਤ ਹੈ ਜਿਹੜਾ ਆਲਮੋਸਟ 1606 ਤੋਂ ਲੈ ਕੇ ਹੁਣ 4 ਸਦੀਆਂ, ਲਗਭਗ 414 ਸਾਲ ਹੋ ਗਏ ਨੇ। ਔਰ ਇਹ ਵੀ ਅਕਾਲ ਤਖਤ ਦੀ ਕਈ ਵਾਰ ਇਸ ਨੂੰ ਢਾਇਆ ਗਿਆ, ਅਹਿਮਦ ਸ਼ਾਹ ਅਬਦਾਲੀ ਦੇ ਵੇਲੇ ਵੀ, ਉਸ ਤੋਂ ਪਹਿਲਾਂ ਵੀ। ਔਰ ਜੂਨ 84 ਦੇ ਪਹਿਲੇ ਹਫਤੇ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਜਿਸ ਤਖਤ ਨੂੰ ਢਾਇਆ, ਜਿਹਨੂੰ ਡਿਫੈਂਡ ਕਰਦੇ ਆ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਨੇ ਸ਼ਹੀਦੀ ਪਾਈ। ਇਹ ਠੀਕ 84 ਕਦਮਾਂ ਦੇ ਹਰਮੰਦਰ ਸਾਹਿਬ ਦੇ ਬਿਲਕੁਲ ਆਪੋਜ਼ਿਟ ਜਿਹੜਾ ਹੈ ਉਹ ਹੈ, ਤਾਂ ਕਿ ਜਿਹੜਾ ਅਕਾਲ ਤਖਤ ਤੇ ਬੈਠਾ ਹੈ ਉਸ ਦੇ ਸਾਹਮਣੇ ਹਰਮੰਦਰ ਸਾਹਿਬ ਹੋਏ, ਜਿਹਦਾ ਸੰਗੇ ਬੁਨਿਆਦ ਸਾਈਂ ਮੀਆਂ ਮੀਰ ਨੇ ਰੱਖਿਆ, ਜਿੱਥੇ ਗੁਰੂ ਗ੍ਰੰਥ ਸਾਹਿਬ ਚ ਰੂਪ, ਤਾਂ ਕਿ ਉਹ ਇੱਕ ਪੀਰੀ ਦਾ ਐਮਬੋਡੀਮੈਂਟ ਹੈ। ਇਹ ਤਖਤ ਜਿਹੜਾ ਹੈ ਇਹ ਮੀਰੀ ਦਾ ਐਮਬੋਡੀਮੈਂਟ ਹੈ, ਔਰ ਮੀਰੀ ਔਰ ਪੀਰੀ ਇਹ ਦੋਨੋਂ ਟੁਗੈਦਰ ਇੱਕ ਸਿੱਖ ਨੂੰ ਡਿਫਾਈਨ ਕਰਦੇ ਨੇ। ਬਿਲਕੁਲ। ਸੋ ਇਹ ਵੀ ਅਕਾਲ ਤਖਤ ਦੀ 4 ਸਦੀਆਂ ਦੀ ਟ੍ਰੈਡੀਸ਼ਨ ਰਹੀ ਹੈ ਕਿ ਉਹ ਕਿਸੇ ਦਾ ਸਿੱਖ ਹੋਣਾ ਜ਼ਰੂਰੀ ਨਹੀਂ। ਕੋਈ ਵੀ ਕਿਤੋਂ ਆ ਕੇ ਅਕਾਲ ਤਖਤ ਦੇ ਉੱਤੇ ਫਰਿਆਦ ਕਰੇ, ਪੁਕਾਰ ਕਰੇ ਕਿ ਭਾਈ ਖਾਲਸਾ ਸਾਡੇ ਨਾਲ ਖਲੋਏ, ਸਾਡੇ ਨਾਲ ਧੱਕਾ ਹੋ ਰਿਹਾ ਹੈ। ਔਰ ਇਸੇ ਤਰ੍ਹਾਂ ਦੀ ਇੱਕ ਹਿਸਟੋਰੀਕਲ ਇਵੈਂਟ ਹੈ ਕਿ ਕਿਵੇਂ 18ਵੀਂ ਸਦੀ 'ਚ ਕਸੂਰ ਦਾ ਇੱਕ ਨਵਾਬ, ਜਿਹੜਾ ਇੱਕ ਬ੍ਰਾਹਮਣ ਦੀ ਨਿਊਲੀ ਵੈਡਡ ਵਾਈਫ ਨੂੰ ਚੁੱਕ ਕੇ ਲੈ ਗਿਆ ਸੀ, ਉਹ ਪੰਡਤ ਆ ਕੇ ਉਹਨੇ ਜਿਹੜਾ ਉਹ ਫਰਿਆਦ ਕੀਤੀ ਸੀ। ਔਰ ਹਾਲਾਂਕਿ ਕਸੂਰ ਬਹੁਤ ਪਾਵਰਫੁਲ ਰਿਆਸਤ ਸੀ, ਲੇਕਿਨ ਬਹੁਤ ਸ਼ਹੀਦੀਆਂ ਦੇ ਕੇ ਵੀ ਸਿੱਖਾਂ ਨੇ ਜਾ ਕੇ ਉਹਦੀ ਪੰਡਤ ਦੀ ਪੰਡਤਾਣੀ ਲਿਆ ਕੇ ਉਹਨੂੰ ਵਾਪਸ ਕੀਤੀ ਕਿ ਭਾਈ ਇਹ ਅਕਾਲ ਤਖਤ ਤੇ ਫਰਿਆਦੀ ਹੈ। ਹੁਣ ਮੈਂ ਇਹ ਦੇਖ ਰਿਹਾ ਕਿ ਬੇਸ਼ੱਕ ਅਸੀਂ ਖੁਦ, ਸਾਡਾ ਇੱਕ ਵੱਡਾ ਹਿੱਸਾ ਉੱਥੇ ਗੁਲਾਮ ਜ਼ਹਿਨੀਅਤ ਵਾਲਾ ਬਣ ਗਿਆ ਹੈ, ਜ਼ੁਲਮਾਂ ਦਾ ਸ਼ਿਕਾਰ ਹੋ ਰਿਹਾ ਹੈ, ਲੇਕਿਨ ਇਹਦੇ ਬਾਵਜੂਦ ਕਿ ਭਾਈ ਇਹ ਅਕਾਲ ਤਖਤ ਦੀ ਸਪਿਰਿਟ ਹੈ, ਅਕਾਲ ਤਖਤ ਦੇ ਅੱਗੇ ਆ ਕੇ ਜੇ ਕੋਈ ਫਰਿਆਦੀ ਹੁੰਦਾ ਤੇ ਇਹਦਾ ਮਤਲਬ ਇਹ ਹੈ ਵੀ ਇਹ ਹੈ ਗੁਰੂਆਂ ਦੀ ਬਰਕਤ। ਕਿ ਭਾਵੇਂ ਅੱਜ ਉਹ ਸ਼੍ਰੋਮਣੀ ਕਮੇਟੀ ਹੋਏ, ਬਾਦਲ, ਅਮਰਿੰਦਰ ਵਰਗੇ ਲੋਕ ਉਹ ਹਿੰਦੂਤਵਾ ਹਕੂਮਤ ਦੇ ਗੁਣ ਗਾਉਂਦੇ ਹੋਣ ਜਾਂ ਉਹਨਾਂ ਦੇ ਬਿਲਕੁਲ ਲੰਮੇ ਪਏ ਹੋਣ, ਸੋ ਇਹ ਇੱਕ ਦਰਸ਼ਕ ਸਕਰੀਨ ਤੇ ਦੇਖ ਸਕਦੇ ਨੇ ਕਿ 100+ ਮੁਸਲਮਾਨ ਡੈਲੀਗੇਸ਼ਨ ਆਉਂਦਾ ਹੈ ਅਕਾਲ ਤਖਤ ਦੇ ਉੱਤੇ, ਔਰ ਉਹਨਾਂ ਦਾ ਸੈਕਟਰੀਏਟ ਹੈ ਅਕਾਲ ਤਖਤ ਦਾ, ਉਹ ਮੈਮੋਰੈਂਡਮ ਦਿੰਦੇ ਨੇ ਕਿ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਕਰੋ, ਔਰ ਇਹ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੈ ਇਸ ਦੇ ਬਾਰੇ ਜਿਹੜਾ ਉਹ ਤੁਸੀਂ ਆਵਾਜ਼, ਹਾਲਾਂਕਿ ਆਲਰੇਡੀ ਅਕਾਲ ਤਖਤ ਦੇ ਜਥੇਦਾਰ ਜਿਹੜੇ ਐਕਟਿੰਗ ਹੈ ਗਿਆਨੀ ਹਰਪ੍ਰੀਤ ਸਿੰਘ, ਉਹ ਪਹਿਲਾਂ ਹੀ ਉਹਦੇ ਹੱਕ 'ਚ ਲਾਈਨ ਲੈ ਚੁੱਕੇ ਨੇ। ਪਰ ਇਹ ਜੈਸਚਰ, ਔਰ ਇਸ ਤੋਂ ਵੀ ਦੂਸਰਾ ਜੈਸਚਰ ਜਿਹੜਾ ਜਿਹਨੇ ਹਿੰਦੂ ਮੈਜੋਰਿਟੀ ਨੂੰ ਬਹੁਤ ਤਕਲੀਫ ਦਿੱਤੀ, ਹੁਣ ਉਹ ਜੁਮੇ ਵਾਲੇ ਦਿਨ ਆਏ, ਔਰ ਜਦੋਂ ਤੱਕ ਉਹ ਅੰਦਰ ਆਏ ਦਰਬਾਰ ਸਾਹਿਬ 2 ਘੰਟਾ ਗੁਜ਼ਾਰੇ, ਔਰ ਜੁਮੇ ਦੀ ਨਮਾਜ਼ ਦਾ ਵਕਤ ਹੋ ਗਿਆ ਸੀ। ਹੁਣ ਦਰਬਾਰ ਸਾਹਿਬ ਦੇ ਐਨ ਜਿਹੜਾ ਜਿਸ ਨੂੰ ਅਕਾਲ ਜਿਹੜਾ ਬਾਬਾ ਟਲ ਵਾਲੇ ਪਾਸਿਓਂ ਜਿਹੜਾ ਬਾਬਾ ਟਲ ਨਹੀਂ ਘੰਟਾ ਘਰ ਵਾਲੇ ਪਾਸੇ ਵੱਡਾ ਪਲਾਜ਼ਾ ਹੈ ਜਿਹੜਾ ਕਿ ਖੁੱਲਾ ਬਣਿਆ, ਹੁਣ ਉਹਨਾਂ ਸਾਰਿਆਂ ਨੇ, ਉਹ ਦਰਬਾਰ ਸਾਹਿਬ ਕੰਪਲੈਕਸ ਹੀ ਮੰਨਿਆ ਜਾਂਦਾ ਹੈ, ਉਹਨਾਂ ਸਾਰਿਆਂ ਨੇ ਉੱਥੇ ਜੁਮੇ ਦੀ ਨਮਾਜ਼ ਅਦਾ ਕੀਤੀ। ਔਰ ਉਹ ਜਿਹੜੀਆਂ ਪਿਕਚਰਸ ਨੇ ਜਦੋਂ ਕਿ ਉਹ ਪੂਰੇ ਇੱਕ ਸਫ ਦੇ ਵਿੱਚ ਹੁੰਦੇ ਨੇ ਨਮਾਜ਼ ਅਦਾ ਕਰਦਿਆਂ ਦੀਆਂ, ਉਹ ਸਾਰੇ ਭਾਰਤ, ਹੁਣ ਇਹ ਗੱਲ ਜਿਹੜੀ ਹੈ ਕਿੰਨੀ ਤਕਲੀਫ ਦੇ ਰਹੀ ਹੈ ਇਹਨਾਂ ਨੂੰ ਕਿ ਇਹ ਇੱਕ ਪਾਸੇ ਸਿੱਖ ਕਸ਼ਮੀਰੀਆਂ ਨਾਲ ਖੜੇ ਨੇ,
ਸ਼ਾਹੀਨ ਬਾਗ ਦੇ ਵਿੱਚ ਜਾ ਕੇ 400 ਸਿੱਖ ਬੈਠੇ ਹੈ, ਲੰਗਰ ਲਾ ਰਹੇ ਨੇ। ਅੱਜ ਇੱਕ ਸਟੋਰੀ ਜਿਹੜੀ ਬੜੀ ਪਪੂਲਰ ਹੋ ਰਹੀ ਹੈ ਕਿ ਇੱਕ ਸਿੱਖ ਨੇ ਆਪਣਾ ਫਲੈਟ ਵੇਚ ਦਿੱਤਾ ਹੈ, ਕਿਉਂਕਿ ਜੋ ਚੱਲ ਰਿਹਾ ਸੀ, ਜਿੰਨਾ ਕੋ ਲਿਆਏ ਸੀ ਪੰਜਾਬ ਤੋਂ ਮੁੱਕ ਗਿਆ। ਹੁਣ ਉੱਥੇ ਇਕੱਲਾ ਇਹ ਨਹੀਂ ਹੁੰਦਾ ਜਦੋਂ ਲੰਗਰ ਬਣਿਆ ਕਿ ਵੀ ਉਹ ਪ੍ਰੋਟੈਸਟ ਵਾਲੇ ਹੀ ਖਾ ਰਹੇ ਨੇ ਤਾਂ ਦੂਜੇ ਵੀ, ਔਰ ਲੰਗਰ ਤਾਂ ਸਭ ਲਈ ਖੁੱਲਾ ਹੁੰਦਾ। ਹੁਣ ਇਹ ਵੀ ਜਿਹੜੀ ਕਹਾਣੀ ਹੈ ਕਿ ਇੱਕ ਸਿੱਖ ਨੇ ਗਿਆ, ਉਹਨੇ ਕਿੰਨੇ ਕਰੋੜ ਦਾ ਆਪਣਾ ਫਲੈਟ, ਉਹਨਾਂ ਨੇ ਕਿਹਾ ਜੀ ਇਹ ਲੰਗਰ ਗੁਰੂ ਦਾ ਇੱਕ ਵਾਰੀ ਸ਼ੁਰੂ ਹੋ ਜਾਏ, ਬੰਦ ਨਹੀਂ ਹੁੰਦਾ ਕਦੇ, ਇਹ ਚੱਲੇਗਾ। ਹੁਣ ਇਹਦੇ ਨਾਲ ਮੁਸਲਮਾਨਾਂ ਦਾ ਅਕਾਲ ਤਖਤ ਤੇ ਦਿੱਲੀ ਤਖਤ ਵਾਲੇ ਜਿਹੜੇ ਸਮਝਦੇ ਨੇ ਕਿ ਜੀ ਅਸੀਂ ਤਾਂ ਸਾਰੇ ਲੰਮੇ ਪਾਤੇ ਨੇ, ਸਾਡੇ ਸਾਹਮਣੇ ਜੋ ਮਰਜ਼ੀ ਅਸੀਂ ਪਾਰਲੀਮੈਂਟ 'ਚ ਪਾਸ ਕਰੀਏ। ਉਹਨਾਂ ਨੇ ਕਿਹਾ ਤੁਹਾਡੀ ਪਾਰਲੀਮੈਂਟ ਨਹੀਂ, ਇਹ ਰੱਬ ਦੀ ਪਾਰਲੀਮੈਂਟ ਵੀ ਹੈ, ਔਰ ਇਸ ਪਾਰਲੀਮੈਂਟ ਦੇ ਹਾਫਿਜ਼ ਅਸੀਂ ਸਿੱਖ ਕੌਮ ਦੇ ਕੋਲ ਆਏ ਕਿ ਸਿੱਖ ਨਾਲ ਖਲੋ। ਇੱਕ ਸਿੰਬੋਲਿਕ ਹੈ, ਹਾਲਾਂ ਇਹਦੇ 'ਚ ਕੋਈ ਹੋਰ ਕੋਈ ਪ੍ਰੈਕਟੀਕਲੀ ਜੇ ਅਸੀਂ ਦੇਖੀਏ ਤੇ ਆਲਰੇਡੀ ਉਹਨਾਂ ਦੀ ਟੈਰੀਟਰੀ ਉਹਨਾਂ ਦੀ 'ਚ ਹੀ ਹੈ, ਇੰਡੀਆ ਦੀ ਟੈਰੀਟਰੀ ਹੈ। ਪਰ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਇੱਕ ਤਾਂ ਇਹ ਆਪਸ ਦੇ ਵਿੱਚ ਫੇਥ ਦਸਾਉਂਦਾ ਹੈ, ਬਿਲਕੁਲ, ਔਰ ਇਹ ਵੀ ਉਹ ਸਮਝਦੇ ਨੇ, ਔਰ ਸਿੱਖਾਂ ਲਈ ਪ੍ਰਾਈਡ ਵੀ ਹੈ ਕਿ 200 ਮਿਲੀਅਨ ਗਿਣਤੀ ਵਾਲੀ ਮੁਸਲਮਾਨ ਕੌਮ ਦਾ ਜਿਹੜਾ ਇੱਕ ਵੱਡਾ ਡੈਲੀਗੇਸ਼ਨ ਹੈ, 30 ਮਿਲੀਅਨ ਜਿਹੜੇ ਨੇ ਉਹਨਾਂ ਦੇ ਕੋਲ ਕਿਉਂਕਿ ਇਹ ਪ੍ਰਿੰਸੀਪਲ ਦੀ ਗੱਲ ਹੈ। ਉਹ ਸਮਝਦੇ ਨੇ ਭਾਈ ਸਿੱਖ ਦੇ ਕੋਲ ਕਰੇਜ ਵੀ ਹੈ ਔਰ ਇਹ ਸਭ ਦੀ ਸਾਂਝੀ ਥਾਂ ਹੈ, ਔਰ ਉੱਥੇ ਉਹ ਨਮਾਜ਼ ਅਦਾ ਕਰਦੇ ਨੇ। ਸੋ ਇਹ ਛੋਟੀ ਗੱਲ ਨਹੀਂ ਹੈ। ਸੋ ਮੈਂ ਸਮਝਦਾ ਵੀ ਇਹ ਇੱਕ ਫਖਰ ਦੀ ਗੱਲ ਹੈ। ਹੁਣ ਦੂਸਰੇ ਪਾਸੇ ਜਦੋਂ ਅਸੀਂ ਪਿਛਲੇ ਦਿਨਾਂ 'ਚ ਵੀ ਜ਼ਿਕਰ ਕੀਤਾ ਕੌਂਸਲ ਜਨਰਲ ਪਾਕਿਸਤਾਨ ਦੇ ਜਿਸ ਫੰਕਸ਼ਨ ਦੇ ਵਿੱਚ ਆਏ 5 ਫਰਵਰੀ ਦੇ ਬੀਬੀ ਆਇਸ਼ਾ ਅਲੀ ਜੀ ਜ਼ਾਹਰ ਹੈ, ਉਹ ਸਾਡੀ ਜਿਹੜੀ ਉਸ ਦੇ ਵਿੱਚ ਪ੍ਰੈਜੈਂਟੇਸ਼ਨ ਵਾਲੀ ਸਪੀਚ ਸੀ, ਸਾਡੇ ਦਰਸ਼ਕਾਂ ਨੇ ਬਹੁਤ ਸਰਾਹੀ। ਸੰਡੇ ਉਹਨੂੰ ਅਪਲੋਡ ਕੀਤਾ ਗਿਆ, ਅਸੀਂ ਸਭ ਦਾ ਪਹਿਲਾਂ ਹੀ ਸ਼ੁਕਰੀਆ ਅਦਾ ਕਰਦੇ ਹਾਂ। ਬਹੁਤ ਸਾਰੇ ਸ਼ਾਇਦ ਮੈਸੇਜ ਵੀ ਇਸ ਤੇ ਹੋਣਗੇ। ਔਰ ਇਸ ਸਾਰੇ ਦੇ ਨਾਲ ਜਿਹੜੀ ਖਬਰ ਨੂੰ ਲੈ ਕੇ ਉਸੇ ਹੀ ਵੀਕਐਂਡ ਦੇ ਉੱਤੇ ਖਬਰ ਸੀ ਕਿ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਵਿੱਚ ਉਹਨਾਂ ਨੇ ਪਾਕਿਸਤਾਨ ਦੇ ਮਿਨਿਸਟਰ ਨੇ ਕਿਹਾ ਕਿ ਪਾਸਪੋਰਟ ਫ੍ਰੀ ਐਂਟਰੀ ਟੂ ਕਰਤਾਰਪੁਰ ਅੰਡਰ ਕੰਸੀਡਰੇਸ਼ਨ, ਕਿ ਅਸੀਂ ਇਸ ਗੱਲ ਦੇ ਉੱਤੇ ਵਿਚਾਰ ਕਰ ਰਹੇ ਹਾਂ। ਪਾਕਿਸਤਾਨ's ਨੈਸ਼ਨਲ ਅਸੈਂਬਲੀ ਵਾਜ਼ ਇਨਫੋਰਮਡ that a proposal for allowing passport free entry for Sikh pilgrims to Gurdwara Darbar Sahib in Kartarpur was under consideration in order to attract more visitors, it was reported on Saturday. Or during question hour on Friday, Interior Minister Ijaz Shah said that at present passport free entry of Indian pilgrims to Kartarpur was not allowed in accordance with memorandum of understanding signed between two neighboring countries. ਉਹਨਾਂ ਨੇ ਕਿਹਾ ਕਿ ਵੀ ਹੁਣ ਅਸੀਂ ਇਸ ਤੇ ਕਰ ਰਹੇ ਹਾਂ ਕਿਉਂਕਿ ਪਹਿਲਾਂ ਜਿਹੜਾ ਮੈਮੋਰੈਂਡਮ ਸਾਈਨ ਕੀਤਾ ਹੈ ਉਸ ਦੇ ਵਿੱਚ ਇਹ ਅਲਾਉ ਨਹੀਂ ਕੀਤਾ ਹੋਇਆ, ਪਰ ਅਸੀਂ ਇਸ ਦੇ ਉੱਤੇ ਇਹਨੂੰ ਤੋੜਨ ਖਤਮ ਕਰਨ ਦੀ ਕਰ ਰਹੇ ਹਾਂ। ਹੁਣ ਜਿਹੜੀ ਖਬਰ ਇੱਕਦਮ ਨਾਲ ਹੀ, ਕਿਉਂਕਿ ਜਦੋਂ ਇਹ ਆਇਆ ਕਿ ਵੀ ਹੁਣ ਬੇਸ਼ੱਕ 60,000 ਦੇ ਕਰੀਬ ਸਿੱਖ ਯਾਤਰੂ ਇਸ ਪੀਰੀਅਡ 'ਚ ਗਏ ਨੇ ਪਿਛਲੇ ਮਹੀਨਿਆਂ 'ਚ, ਪਰ ਜਿਹੜਾ ਪ੍ਰੋਵੀਜ਼ਨ ਹੈ ਉਹ ਤਾਂ 5,000 ਰੋਜ਼ ਜਾਣਦਾ ਜਿਹੜਾ ਇਸ ਐਗਰੀਮੈਂਟ ਦੇ ਥੱਲੇ, ਔਰ 25 ਮਿਲੀਅਨ ਸਿੱਖ ਉੱਥੇ ਰਹਿੰਦੇ ਨੇ। ਹੁਣ ਰੋਜ਼ਾਨਾ 80,000 ਤੋਂ 1 ਲੱਖ ਸਿੱਖ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੇ ਨੇ। ਹੁਣ ਜੇ ਤੁਸੀਂ ਇਹਦਾ ਅੱਧ ਵੀ ਕਰ ਦਿਓ 50,000 ਤੇ ਉੱਥੇ ਤਾਂ ਉਹਨਾਂ ਨੇ ਹੈ ਹੀ 5,000 ਦੀ ਫਿਗਰ ਹੈ। ਹੁਣ ਇਹ ਸਵਾਲ ਆਇਆ ਕਿ ਵੀ ਇੰਨਾ ਵੱਡਾ ਕੰਮ, ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ 800 ਏਕੜ ਦੇ ਵਿੱਚ, ਔਰ ਸਾਡਾ ਮਦੀਨਾ ਜਿੱਥੇ ਗੁਰੂ ਨਾਨਕ ਸਾਹਿਬ ਨੇ ਜਿਸ ਮਿੱਟੀ ਦੀ ਦੇ ਇੱਕ ਜ਼ਰੇ ਦੇ ਵਿੱਚ ਬਾਬੇ ਨਾਨਕ ਦੀ ਉਸ ਪ੍ਰੈਜ਼ੈਂਸ ਨੂੰ ਤੁਸੀਂ ਮਹਿਸੂਸ ਕਰਦੇ ਹੋ ਕਿ ਵੀ ਐਸਾ ਕੀ ਗੱਲ ਹੈ, ਕਿਉਂ ਨੰਬਰ ਹੈ। ਹੁਣ ਇੱਕ ਤਾਂ ਇਹ ਤਾਂ ਹੈ ਹੀ ਸੀ ਕਿ ਜੀ ਪਾਸਪੋਰਟ ਦੀ ਕੰਡੀਸ਼ਨ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਔਰ ਪਾਸਪੋਰਟ 'ਚ ਸਾਰੀਆਂ ਉਹ ਇਨਕੁਆਰੀਆਂ ਪੁਲਿਸ ਦੂਜੇ ਤੀਜੇ, ਔਰ ਕੁਦਰਤੀ ਜਿਹੜਾ ਉਹਨਾਂ ਦੀ ਜਿਹੜੀਆਂ ਮੀਡੀਆ ਨੇ ਉਹਨਾਂ ਨੇ ਵੀ ਇੱਕ ਸਟੋਰੀ ਚੁੱਕ ਲਈ ਕਿ ਜੀ ਪਾਸਪੋਰਟ ਨॉर्म ਕੀਪਸ ਪਿਲਗ੍ਰਿਮ ਆਫ ਕਰਤਾਰਪੁਰ ਸ਼ਰਾਈਨ ਕੇ ਪਾਸਪੋਰਟ ਦਾ ਹੋਣਾ ਔਰ ਦੂਜਾ। ਲੇਕਿਨ ਇਸ ਖਬਰ ਦੇ ਵਿੱਚ ਜਿਹੜੀ ਗੱਲ ਦੇ ਉੱਤੇ ਮੇਰੀ ਨਜ਼ਰ ਇਹ ਤਾਂ ਜ਼ਾਹਰ ਹੈ ਕਿ ਪਾਸਪੋਰਟ ਦੀ ਕੰਡੀਸ਼ਨ ਰੱਖ ਕੇ ਪਾਸਪੋਰਟ ਦੀ ਫੀ ਵੀ ਬੜੀ ਰੱਖੀ ਹੋਈ ਹੈ। ਸੋ ਕੁੱਲ ਮਿਲਾ ਕੇ ਉਹਦੇ ਨਾਲ $20 ਦੀ ਸਰਵਿਸ ਫੀ ਹੈ, ਇੱਧਰ ਜਾਂਦੇ ਆ, ਔਰ ਜਦੋਂ ਘਰੋਂ ਤੁਰਨਾ 4 ਬੱਚੇ ਨਾਲ ਨੇ, ਦੂਜਾ 25 ਤੋਂ 30,000 ਰੁਪਈਆ ਜੇ ਪਾਸਪੋਰਟ ਨਾ ਹੋਏ ਤੇ $20 ਨਾਟ ਅ ਬਿਗ ਅਮਾਊਂਟ। ਉਹ ਤਾਂ ਤੁਸੀਂ ਵੈਸੇ ਵੀ ਬੱਸਾਂ ਗੱਡੀਆਂ, ਲੇਕਿਨ ਉਹਨਾਂ ਨੇ ਫਿਰ ਉਹਨਾਂ ਦੀਆਂ ਇਨਕੁਆਰੀਆਂ, ਫਿਰ ਇੱਕ ਇਹ ਫੀਅਰ ਉਹਨਾਂ ਦੀਆਂ ਏਜੰਸੀਆਂ ਖਬਰਾਂ ਨੇ ਕ੍ਰੀਏਟ ਕਰ ਦਿੱਤਾ ਕਿ ਜੀ ਜੇ ਪਾਕਿਸਤਾਨ ਦਾ ਵੀਜ਼ਾ ਲੱਗਾ ਹੋਏਗਾ ਉੱਥੋਂ ਦੇ ਪਾਸਪੋਰਟ ਤੇ ਤਾਂ ਬਾਹਰ ਨਹੀਂ ਤੁਸੀਂ ਜਾ ਸਕਦੇ, ਕੈਨੇਡਾ ਅਮਰੀਕਾ। ਹਾਲਾਂ
ਈਵਨ ਪਾਸਪੋਰਟ ਹੁੰਦਿਆਂ ਵੀ ਵੀਜ਼ਾ ਨਹੀਂ, ਪਰ ਤੁਸੀਂ ਇੱਕ ਮਿਸ ਇਨਫੋਰਮੇਸ਼ਨ ਦੇ ਰਹੇ ਜੀ। ਹੋ। ਪਰ ਜਿਹੜੀ ਗੱਲ ਵੱਲ ਮੇਰਾ ਧਿਆਨ ਗਿਆ, ਉਹਨਾਂ ਨੇ ਕਿਹਾ ਵੀ ਇਹ ਐਨ ਇਮੀਗ੍ਰੇਸ਼ਨ ਆਫੀਸ਼ੀਅਲ ਸੈਡ, ਔਰ ਇਹ ਕੋਟ ਅਨਕੋਟ ਹੈ ਉਹਨਾਂ ਦੇ, ਜਿਹੜੀ ਉਹਨਾਂ ਦੀ ਖਬਰ ਹੈ, ਇਹ ਮੈਜੋਰਿਟੀ ਆਫ ਪੀਪਲ ਡੂ ਨਾਟ ਹੈਵ ਏ ਪਾਸਪੋਰਟ, ਕਿ ਬਹੁਤਿਆਂ ਕੋਲ ਪਾਸਪੋਰਟ ਨਹੀਂ ਹੈ। ਐਵਰੀ ਸਿੰਗਲ ਡਿਵੋਟੀ, ਇਹ ਹੁਣ ਦੇਖਣ ਵਾਲਾ ਹੈ, every single devotee who arrives at integrated check post ICP goes through security check by 6 agencies। ਹੁਣ ਇਹ ਹੈ ਜਿਹੜੀ ਅਸਲੀ 6 ਏਜੰਸੀਆਂ ਜਿਹੜੀਆਂ ਨੇ ਉਹਨੂੰ ਉਸ ਸਾਰੀ ਆਪਣੀ ਤਸ਼ਵੀਸ਼ ਚੋਂ ਲੰਘਾਉਂਦੀਆਂ। ਉਹ 6 ਕਿਹੜੀਆਂ ਨੇ? ਦਾ ਪੰਜਾਬ ਪੁਲਿਸ CID, ਹੁਣ ਸਾਡੇ ਤਾਂ ਆਮ ਹੀ ਹੋਏਗਾ ਨਾ, ਜਦੋਂ ਕੋਈ ਕਿਸੇ ਦੀਆਂ ਗੱਲਾਂ ਸੁਣ ਰਿਹਾ ਹੋਏ ਤਾਂ ਕਹਿੰਦਾ ਤੂੰ ਮੇਰੀ CID ਕਰਦਾ। ਹੁਣ ਕਿਉਂਕਿ ਅੰਗਰੇਜ਼ਾਂ ਦੇ ਜ਼ਮਾਨੇ ਇਹ ਸਟੇਟ ਦੀ ਹੈ, ਇਹਦੇ ਸੈਂਟਰ ਦੀ ਨਹੀਂ ਹੈ, CID ਸਟੇਟ ਦੀ ਹੈ। ਪੰਜਾਬ ਪੁਲਿਸ CID, ਕਾਊਂਟਰ ਇੰਟੈਲੀਜੈਂਸ। ਹੁਣ ਇੱਕ ਹੁੰਦੀ ਹੈ ਜਿਹੜੀਆਂ ਇੰਟੈਲੀਜੈਂਸ ਇਕੱਠੀ ਕਰਦੀ ਹੈ, ਇੱਕ ਹੁੰਦੀ ਜਿਹੜੀ ਉਹਨਾਂ ਨੂੰ ਜਿਹੜੇ ਇੰਟੈਲੀਜੈਂਸ ਕਰ ਰਹੇ ਨੇ ਉਹਨਾਂ ਤੇ ਵੀ ਅੱਖ ਰੱਖਦੀ ਹੈ ਕਿ ਵੀ ਕੀ ਗੱਲ ਚੱਲ ਰਿਹਾ। ਕਾਊਂਟਰ ਇੰਟੈਲੀਜੈਂਸ। ਨੰਬਰ 2 BSF, ਬਾਰਡਰ ਸਿਕਿਉਰਿਟੀ ਫੋਰਸ, ਕਿਉਂਕਿ ਗੁਰਦਾਸਪੁਰ ਜ਼ਿਲ੍ਹੇ ਦਾ ਬਾਰਡਰ ਹੈ, ਉਹਨਾਂ ਦੀਆਂ ਵੀ ਇੰਟੈਲੀਜੈਂਸ ਏਜੰਸੀ BSF ਦੀ। ਆਰਮੀ, ਹੁਣ ਫੌਜ ਹੈ, ਬਾਰਡਰ ਹੈ, ਰੈਗੂਲਰ ਆਰਮੀ ਹੈ, ਡੇਰਾ ਬਾਬਾ ਨਾਨਕ ਔਰ ਕਰਤਾਰਪੁਰ ਸਾਹਿਬ ਆਪੋ ਆਰਮੀ ਦੀ ਇੰਟੈਲੀਜੈਂਸ। ਰਿਸਰਚ ਐਂਡ ਐਨਾਲਿਸਿਸ ਵਗੈਰਾ ਸਭ ਤੋਂ ਖਤਰਨਾਕ। ਐਂਡ ਇੰਟੈਲੀਜੈਂਸ ਬਿਊਰੋ IB। ਹੁਣ 6 ਏਜੰਸੀਆਂ ਹੈ, ਇੱਕ ਬੰਦਾ ਹੈ ਜਾਂ ਬੰਦੀ ਹੈ ਉੱਥੋਂ ਗੁਜ਼ਰਨਾ ਹੈ, ਉੱਥੇ 6 ਏਜੰਸੀਆਂ ਬੈਠੀਆਂ ਹੋਈਆਂ। ਉਸ ਤੋਂ ਪਹਿਲਾਂ ਤੁਸੀਂ ਜਦੋਂ ਪਾਸਪੋਰਟ ਦੇ ਲਈ ਅਪਲਾਈ ਕਰਦੇ ਹੋ, ਉਦੋਂ ਲੋਕਲ ਪੁਲਸੀਏ ਤੋਂ ਲੈ ਕੇ ਉੱਪਰ ਤੱਕ ਸਾਰੇ ਆਉਂਦੇ ਨੇ। ਜਦੋਂ ਤੁਸੀਂ ਕਰਤਾਰਪੁਰ ਸਾਹਿਬ ਦੀ ਰਜਿਸਟ੍ਰੇਸ਼ਨ ਲਈ ਇੰਟਰਨੈਟ ਤੇ ਅਪਲਾਈ ਕਰਨਾ ਹੈ, ਪਾਸਪੋਰਟ ਵੀ ਤੁਹਾਡੇ ਕੋਲ ਹੈ, ਫਿਰ ਵੀ ਤੁਹਾਡੇ ਘਰ ਉਹਨਾਂ ਨੇ ਪਹਿਲਾਂ ਚੈੱਕ ਲਈ ਆਣਾ ਹੈ, ਕਿਉਂਕਿ ਪੈਸੇ ਵੀ ਦੇਣੇ ਪੈਣੇ ਉਹਨਾਂ ਨੂੰ। ਸੋ ਉਹ ਜਿਹੜਾ ਮੁੱਠੀ ਗਰਮ ਕਰਨ ਵਾਲਾ ਕੰਮ ਹੈ। ਪਲੱਸ ਬਹੁਤੇ ਕਹਿੰਦੇ ਨੇ ਵੀ ਇਹ ਕਿਹੜੇ ਜੱਬ ਨੂੰ ਫੜੇ ਜਾਵਾਂਗੇ, ਇਹ ਤਾਂ ਸਾਨੂੰ ਮੁੜ ਕੇ ਖਿੱਚੀ ਜਾਣਗੇ। ਬਿਲਕੁਲ। ਹੁਣ ਇਹ ਮੇਰੇ ਲਈ ਵੀ ਹੈਰਾਨੀ, ਮੈਨੂੰ ਇਹ ਤਾਂ ਸੀ ਕਿ ਵੀ ਜਦੋਂ ਇਹ ਉਹ ਰਜਿਸਟ੍ਰੇਸ਼ਨ ਤੋਂ ਬਾਅਦ ਕਲੀਅਰੈਂਸ ਕਰਦੇ ਨੇ ਤੇ ਜ਼ਾਹਰ ਹੈ ਪੁਲਿਸ ਔਰ ਦੂਜਾ ਹੋਏਗਾ, ਪਰ 6 ਇੰਟੈਲੀਜੈਂਸ ਏਜੰਸੀਆਂ ਮੌਕੇ ਤੇ ਗਏ ਨੂੰ ਵੀ ਲੰਘਾਉਂਦੀਆਂ। ਦੇਖੋ ਤੇ ਫਿਰ ਇਸ ਸਾਰੇ ਚੋਂ ਤਾਂ ਨਿਕਲ ਕੇ ਕਿਨੇ ਜਾਣਾ। ਸੋ ਉਸ ਹਰਾਸਮੈਂਟ ਚੋਂ, ਔਰ ਇਹ ਗੱਲ ਸਿਰਫ ਇਹਨੇ ਇੱਕ ਤਰਫਾ ਕੀਤੀ ਹੈ, ਵਾਪਸੀ ਦੇ ਉੱਤੇ ਜਦੋਂ ਮੈਂ ਹੁਣ ਬਹੁਤ ਸਾਰੀਆਂ ਵੀਡੀਓਜ਼ ਇਸ ਲਾਈਨ ਦੀਆਂ ਦੇਖਦਾ, ਹੁਣ ਸਭ ਤੋਂ ਜ਼ਿਆਦਾ ਪਿਆਰੀ ਚੀਜ਼ ਜਿਹੜੇ ਉੱਥੋਂ ਗਏ ਵਾਪਸ ਲਿਆਉਂਦੇ ਨੇ ਉਹ ਹੈ ਮਿੱਟੀ, ਇੱਕ ਢੇਲਾ ਮਿੱਟੀ ਦਾ, ਕਿ ਅਸੀਂ ਉਸ ਕਰਤਾਰਪੁਰ ਦੀ ਸਰਜ਼ਮੀਨ ਜਿੱਥੇ ਬਾਬੇ ਨਾਨਕ ਨੇ ਖੇਤੀ ਕੀਤੀ, ਹਲ ਚਲਾਇਆ, ਜਿਸ ਮਿੱਟੀ 'ਚ ਗੁਰੂ ਨਾਨਕ ਸਾਹਿਬ ਦਾ ਮੁੜਕ ਹੈ, ਪਸੀਨਾ ਜੀ, 18 ਸਾਲ, ਔਰ ਇਹ ਸਾਡੇ ਮਦੀਨੇ ਦੀ ਧਰਤੀ ਦਾ, ਔਰ ਉਹਨੂੰ ਉਹ ਰਖਾ ਲੈਂਦੇ ਨੇ। ਪਹਿਲਾਂ ਤਾਂ ਉਹਨੂੰ ਕੁੱਤਿਆਂ ਨੂੰ ਸੰਘਾਉਂਦੇ ਸੀ, ਪ੍ਰਸ਼ਾਦ ਨੂੰ ਵੀ। ਹੁਣ ਲੋਕ ਕਹਿੰਦੇ ਨੇ ਜੀ ਅਸੀਂ ਜੇ ਕੁਝ ਹੋਰ ਸਾਰਾ ਕੁਝ ਲੈ ਲਓ, ਸਾਡਾ ਸਮਾਨ ਵੀ ਰੱਖ ਲਓ, ਇਹ ਮਿੱਟੀ ਦੇ ਦਿਓ ਸਾਨੂੰ, ਉਹ ਉਹਨੂੰ ਜਾਣ ਨਹੀਂ ਜਾਣਨ। ਦੇਖੋ ਹੁਣ ਜਦੋਂ ਇਸ ਹੱਦ ਤੱਕ ਜਦੋਂ ਇਹ ਕਹਾਣੀਆਂ ਅੱਗੋਂ ਵੀ ਘੁੰਮਦੀਆਂ ਕਿ ਇਹ ਕਹਿੰਦੇ ਨਾ ਅਸੀਂ ਤਾਂ ਇਹ ਨਹੀਂ ਬਰਦਾਸ਼ਤ ਕਰ ਸਕਦੇ ਕਿ ਅਸੀਂ ਉਹਦੀ ਮਿੱਟੀ ਦੀ ਤੋਹੀਨ ਕਰੀਏ। ਸੋ ਕੁੱਲ ਮਿਲਾ ਕੇ ਇੱਕ ਪਾਸੇ ਅਸੀਂ ਦੇਖ ਰਹੇ ਹਾਂ ਕਿ ਜੇ ਅੱਜ ਕਰਤਾਰਪੁਰ ਕੋਰੀਡੋਰ ਦੀ ਬਦੌਲਤ ਸਿੱਖਾਂ ਦੇ ਅੰਦਰ ਉਹ ਸਾਂਝ ਹੈ, ਮੁਸਲਮਾਨਾਂ ਲਈ ਉਹ ਫੀਲਿੰਗ ਹੈ ਕਿ ਮੁਸਲਮਾਨ ਡੈਲੀਗੇਸ਼ਨ ਇੱਕ ਵੱਡਾ ਆ ਕੇ ਅਕਾਲ ਤਖਤ ਤੇ ਫਰਿਆਦੀ ਹੁੰਦਾ ਔਰ ਨਮਾਜ਼ ਵੀ ਅਦਾ ਕਰਦਾ, ਤੇ ਇਹ ਫਿਰ ਸਾਡਾ ਦੁਸ਼ਮਣ ਵੀ ਬੜੀ ਚੰਗੀ ਤਰ੍ਹਾਂ ਸਮਝਦਾ ਹੈ ਕਿ ਇਸ ਗੁੱਡਵਿਲ ਨੂੰ ਕਿਵੇਂ ਤੋੜਨਾ ਹੈ। ਇਹੀ ਰੀਜ਼ਨ ਹੈ ਕਿ ਕਰਤਾਰਪੁਰ ਕੋਰੀਡੋਰ ਉਹਨਾਂ ਦੀ ਮਜਬੂਰੀ ਬਣ ਗਿਆ। 10 ਮਹੀਨੇ ਉਹਨਾਂ ਨੇ ਟਿਲ ਲਾਇਆ ਕਿ ਕੋਈ ਨਾ ਕੋਈ ਬਹਾਨੇ ਨਾਲ ਐਸੀਆਂ ਸ਼ਰਤਾਂ ਰੱਖ ਦਿੱਤੀਆਂ ਕਿ ਪਾਕਿਸਤਾਨ ਮੰਨੇ ਹੀ ਨਾ। ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ, ਆ ਜਾਣ ਦਿਓ, ਕੋਈ ਨਹੀਂ ਹੈ, ਤੁਸੀਂ ਆਹ ਕਿਹਾ ਸੀ ਇਹ ਵੀ ਮੰਨਦੇ। ਔਰ ਹੁਣ ਇੱਕ ਚੰਗੀ ਗੱਲ ਹੈ, ਜੇ ਪਾਸਪੋਰਟ ਦੀ ਸ਼ਰਤ ਮੁੱਕ ਜਾਂਦੀ ਹੈ, ਘੱਟੋ ਘੱਟ ਇਸ ਸਾਰੇ ਦੇ ਨਾਲ ਜਿਹੜਾ ਇੱਕ ਪਾਰਟ ਹੈ ਫਾਈਨੈਂਸ਼ੀਅਲ ਵੀ, ਪਲੱਸ ਉਹਨਾਂ ਦਾ ਬਾਕੀ ਤਾਂ ਜਿਹੜੇ 6 ਕੁੱਤੇ ਬਿਠਾਏ ਹੋਏ ਨੇ ਏਜੰਸੀਆਂ ਦੇ, ਉਹਨਾਂ ਕੁੱਤਿਆਂ ਨੇ ਤਾਂ ਸੁੰਘਣਾ ਹੀ ਹੈ। ਹੁਣ ਉਹਦੇ ਤਾਂ ਪਾਕਿਸਤਾਨ ਕੁਝ ਨਹੀਂ ਕਰ ਸਕਦਾ, ਪਰ ਪਾਕਿਸਤਾਨ ਆਪਣੇ ਲੈਵਲ ਤੇ ਜਿਹੜਾ ਮੈਮੋਰੈਂਡਮ ਆਪਸ ਸਾਈਨ ਕੀਤਾ, ਉਹਦੇ ਚ ਘੱਟੋ ਘੱਟ ਜੇ ਉਹਨਾਂ ਦੇ ਮਿਨਿਸਟਰ ਨੇ ਪਾਰਲੀਮੈਂਟ ਚ ਕਿਹਾ, ਸੋ ਅਸੀਂ ਇਸ ਸਟੈਪ ਨੂੰ ਵੈਲਕਮ ਕਰਦੇ ਹਾਂ ਔਰ ਮੁਬਾਰਕਬਾਦ ਦਿੰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਬ੍ਰੇਕ ਤੋਂ ਪਹਿਲਾਂ ਅਸੀਂ ਤੁਹਾਨੂੰ ਅਪੀਲ ਤੇ ਬੇਨਤੀ ਕਰਦੀ ਹੈ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ,
TV 84 ਸਿੱਖਾਂ ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕਦੋਂ ਤੱਕ? ਹਾਂ, ਕਦੋਂ ਤੱਕ? ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਸ਼ਮੀਰ ਮੁੱਦੇ ਤੇ। 188 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ। 80 ਲੱਖ ਕਸ਼ਮੀਰੀਆਂ ਨੂੰ ਖੁੱਲੀ ਜੇਲ੍ਹ ਵਿੱਚ ਡੱਕਿਆ ਹੋਇਆ ਹੈ। ਸੋ ਇਸ ਉੱਪਰ ਲਗਾਤਾਰਤਾ ਨਾਲ TV 84 ਡਾਕਟਰ ਸਾਹਿਬ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਦੇ ਨੇ। ਸੋ ਅੱਜ ਵੀ ਆਪਾਂ ਤੁਹਾਡੇ ਨਾਲ ਇਹ ਵਿਚਾਰ ਸਾਂਝੇ ਕਰਨ ਜਾ ਰਹੇ ਹਾਂ। ਉਸ ਤੋਂ ਬਾਅਦ ਤੁਹਾਡੀਆਂ ਲਿਖਤਾਂ, ਉਸ ਤੋਂ ਬਾਅਦ ਅੱਜ ਦਾ ਵਿਚਾਰ ਤੁਹਾਡੇ ਨਾਲ ਸਾਂਝਾ ਕੀਤਾ ਜਾਏਗਾ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ, ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕਸ਼ਮੀਰ ਦੇ ਵਿੱਚ ਜ਼ੁਲਮ ਦੀ ਚੱਕੀ ਬੜੀ ਤੇਜ਼ੀ ਨਾਲ ਚੱਲ ਰਹੀ ਹੈ ਜੀ। ਔਰ ਅੱਜ ਅਸੀਂ ਪਹਿਲਾ ਆਪਣਾ ਸਾਰਾ ਹੀ ਸੈਗਮੈਂਟ ਅਫਜ਼ਲ ਗੁਰੂ, ਜਿਹੜੇ ਸੱਚਮੁੱਚ ਹੀ ਜਿਨ੍ਹਾਂ ਨੇ ਸ਼ਹੀਦ ਦਾ ਰੁਤਬਾ ਵੀ ਔਰ ਸੱਚ, ਹੱਕ, ਇਨਸਾਫ ਦੇ ਰਸਤੇ ਦੇ ਉੱਤੇ ਤੁਰਦੇ ਆ, ਜਿਹੜਾ ਉਹਨਾਂ ਨੇ ਜਿਸ ਨੂੰ ਅਸੀਂ ਰਹਿਨੁਮਾਈ ਕਹਿੰਦੇ ਆ, ਜਿਹੜਾ ਉਹਨਾਂ ਨੇ ਲੀਹ ਪਾਈ ਹੈ, ਉਸ ਦੇ ਉੱਤੇ ਹੀ ਕਸ਼ਮੀਰੀ ਆਵਾਮ ਚੱਲ ਰਿਹਾ ਜੀ। ਸੋ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅੱਜ ਜਦੋਂ ਅਸੀਂ 188 ਦਿਨਾਂ ਦੀ ਗੱਲ ਕਰਦੇ ਤੇ ਭਾਰਤ ਦੀਆਂ ਨੀਤੀਆਂ ਜ਼ੁਲਮ ਦੀਆਂ ਵੀ ਚੱਲ ਰਹੀਆਂ ਨੇ। ਪਰ ਇੱਕ ਖਬਰ ਜਿਹੜੀ ਅੱਜ ਖਾਸ ਤੌਰ ਤੇ ਸੀ, ਫਰੈਸ਼ ਬੈਚ ਆਫ ਫੋਰਨ ਐਨਵॉयਜ਼ ਟੂ ਵਿਜ਼ਿਟ ਜੰਮੂ ਐਂਡ ਕਸ਼ਮੀਰ ਦਿਸ ਵੀਕ।
ਸੋ ਜਿਸ ਤਰ੍ਹਾਂ ਦਾ ਡਰਾਮਾ ਫਰਾਡ ਉਹਨਾਂ ਨੇ ਪਹਿਲਾਂ ਕੀਤਾ, ਯੂਰਪੀਅਨ ਯੂਨੀਅਨ ਦੇ ਲੈ ਕੇ ਗਏ ਮੈਂਬਰ ਪਾਰਲੀਮੈਂਟ 26 ਕੇ 27, ਔਰ ਇਹ ਵੀ ਫਿਰ ਸਾਹਮਣੇ ਆਇਆ ਕਿ ਵੀ ਉਹ ਇੱਕ ਸ਼ੱਕੀ NGO, ਜਿਸ ਦਾ ਭਾਂਡਾ ਬਰਸਲਸ ਬੇਸਡ NGO ਨੇ ਜਿਹੜਾ ਸਾਰੇ ਬਾਜ਼ਾਰ ਫੋੜਿਆ ਰਾਦਰ, ਕਿ ਕਿਵੇਂ ਜਿਹੜਾ ਭਾਰਤ ਦੀਆਂ ਏਜੰਸੀਆਂ ਨੇ 65 ਦੇਸ਼ਾਂ ਦੇ ਵਿੱਚ 265 ਇਸ ਕਿਸਮ ਦੀਆਂ NGOs, ਥਿੰਕ ਟੈਂਕ ਔਰ ਵੈਬ ਪੋਰਟਲਸ ਬਣਾਏ ਹੋਏ ਨੇ, ਔਰ ਉਹ ਰਾਈਟ ਵਿੰਗਰ ਜਿਹੜੇ MP ਗਏ ਉਹਨਾਂ ਨੂੰ ਵੀ ਜਾ ਕੇ ਉਹ ਡਲ ਲੇਕ ਸ਼ਿਕਾਰੇ 'ਚ ਘੁੰਮ ਕੇ ਕਿਹਾ ਜੀ ਸਭ ਠੀਕ ਠਾਕ ਹੈ। ਫਿਰ ਇਹਨਾਂ ਨੇ ਇੱਕ ਕੁਝ ਐਂਬੈਸਡਰਸ ਦਾ ਇਨਵਾਇਸ ਦਾ, ਜਿਹਦੇ 'ਚ ਈਵਨ ਦਿੱਲੀ ਬੇਸਡ ਅਮਰੀਕਨ ਐਂਬੈਸਡਰ ਵੀ ਸੀ, ਕਿ ਜੀ ਅਸੀਂ ਉਹਨਾਂ ਦਾ ਦੌਰਾ ਕਰਵਾ ਰਹੇ ਹਾਂ, ਪਰ ਆਮ ਲੋਕਾਂ ਨਾਲ ਉਹਨਾਂ ਨੂੰ ਵੀ ਨਹੀਂ ਮਿਲਣ ਦਿੱਤਾ ਗਿਆ। ਸੋ ਇਸ ਕਿਸਮ ਦਾ ਇੱਕ ਫਰਾਡ ਜਿਹੜਾ ਇਸ ਵੀਕ ਵੀ ਕਰਨ ਜਾ ਰਹੇ ਨੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ ਅਜੇ ਤੱਕ ਸਾਰਾ ਕੁਝ ਹੀ ਅੰਡਰ ਰੈਸਟ੍ਰਿਕਸ਼ਨ ਹੈ, ਇਹ ਦੱਸਦਾ ਹੈ ਵੀ 6 ਮਹੀਨੇ ਬੀਤਣ ਬਾਅਦ ਵੀ ਇਹਨਾਂ ਨੇ ਅਜੇ ਤੱਕ ਇਹਨਾਂ ਨੂੰ ਇਹ ਕਸ਼ਮੀਰ ਦੇ ਲੋਕਾਂ ਦੇ ਉੱਤੇ ਕਿਵੇਂ ਕਾਬੂ ਪਾਉਣਾ ਹੈ ਇਹਨਾਂ ਨੂੰ ਸਮਝ ਨਹੀਂ ਆ ਰਹੀ। ਜਿਵੇਂ ਅਸੀਂ ਦੱਸਿਆ ਸੀ ਕਿ ਤਿੰਨੋਂ ਹੀ ਸਾਬਕਾ ਜਿਹੜੇ ਚੀਫ ਮਿਨਿਸਟਰ ਨੇ ਉਹਨਾਂ ਨੇ ਪਬਲਿਕ ਸੇਫਟੀ ਐਕਟ ਦੇ ਥੱਲੇ ਉਮਰ ਅਬਦੁੱਲਾ ਔਰ ਮਹਿਬੂਬਾ ਨੂੰ, ਔਰ ਉਹਨਾਂ ਦੀਆਂ 6-6 ਸਾਲ ਪੁਰਾਣੀਆਂ ਜਿਹੜੀਆਂ ਇਨਸਾਈਡ ਮੀਟਿੰਗ ਸੀ ਉਹਦੇ 'ਚ ਕਿਸੇ ਨੇ ਕਿਹਾ ਕਿ ਜੀ ਜੇ ਜਿਵੇਂ ਮਹਿਬੂਬਾ ਨੇ ਕਿਹਾ ਸੀ ਕਿ ਜੀ ਜੇ 370 ਤੋੜ ਦਿੱਤਾ ਤੇ ਫਿਰ ਕੋਈ ਆਪਣੇ ਹੱਥ 'ਚ ਤਿਰੰਗਾ ਨਹੀਂ ਫੜੇਗਾ, ਉਹਨੂੰ ਹੀ ਸੈਡੀਸ਼ਨ ਬਣਾ ਦਿੱਤਾ, ਉਹਨੂੰ ਹੀ ਦੇਸ਼ ਧਰੋਹ ਬਣਾ ਦਿੱਤਾ। ਪਰ ਦੂਸਰੇ ਪਾਸੇ ਇਹ ਵੀ ਚੱਲ ਰਿਹਾ ਹੈ ਵੀ ਜਿਹੜਾ ਭਾਰਤ ਭਰ ਦੇ ਵਿੱਚ ਮੁਸਲਮਾਨਾਂ ਨੂੰ ਕ੍ਰਸ਼ ਕਰਨ ਦੇ ਲਈ, ਉਹਨਾਂ ਦੀ ਵਿਲ ਤੋੜਨ ਦੇ ਲਈ ਜਿਹੜਾ CA ਦਾ ਜਿਹੜਾ ਵੀ ਵਿਰੋਧ ਕਰਦਾ ਹੈ ਉਸ ਦੇ ਖਿਲਾਫ ਜਿਸ ਕਿਸਮ ਦਾ ਮਾਹੌਲ UP 'ਚ ਜਿਵੇਂ ਦਾ ਇਹ ਗੁੰਡਾ ਆਦਿੱਤਿਆਨਾਥ ਯੋਗੀ ਇਹ ਬਣਿਆ, ਇਹ ਦਿੱਲੀ ਦੇ ਪ੍ਰਚਾਰ ਦੌਰੇ 'ਚ ਵੀ ਕਹਿੰਦਾ ਰਿਹਾ ਕਿ ਜੀ ਕਾਂਗਰਸ ਵਾਲੇ ਬਿਰਿਆਨੀ ਖਿਲਾਤੇ थे आतंकवादियों को, हम गोली मारते हैं। ਉਹ ਕਸਾਬ ਮੁੰਬਈ ਹਮਲਿਆਂ ਦਾ ਦੋਸ਼ੀ, ਹਾਲਾਂ ਜਿਸ ਨੇ ਇਹ ਖਬਰ ਲਾਈ ਸੀ ਜੇਲ੍ਹ ਵਕੀਲ ਦੇ ਨਾਂ ਥੱਲੇ, ਉਹਨੇ ਬਾਅਦ ਕਿਹਾ ਖਬਰ ਝੂਠੀ ਸੀ, ਆਪ ਹੀ ਕਿਹਾ ਕਿ ਜੀ ਕਿ ਬਿਰਿਆਨੀ ਖਾਣ ਵਾਲੀ ਅਸੀਂ ਜਸਟ ਮਾਹੌਲ 'ਚ ਇੱਕ ਨਵਾਂ ਐਲੀਮੈਂਟ ਦੇਣ ਲਈ ਲਾਏ ਸੀ। ਲੇਕਿਨ ਇਹ ਆਪਣੇ ਪ੍ਰਚਾਰ ਕੇ ਜੀ ਉਹ ਬਿਰਿਆਨੀ ਖਿਲਾਤੇ हैं, हम गोली मारते हैं। ਹੁਣ ਗੱਲ ਸਿਰਫ ਇੱਥੇ ਨਹੀਂ ਮੁੱਕਦੀ, ਹੁਣ UP ਦੇ ਹੀ ਨਹੀਂ, ਇਹ ਸਾਰੇ ਬਰੇ ਸਗੀਰ 'ਚ ਉਰਦੂ ਦੇ ਬਹੁਤ ਵੱਡੇ ਅਦੀਬ ਸ਼ਾਇਰ ਜਾਣੇ ਜਾਂਦੇ ਨੇ। ਮੁਨੱਵਰ ਰਾਣਾ, ਪਿੱਛੇ ਖਬਰ ਸੀ ਕਿ ਜੌਹਰ ਬਾਗ ਲਖਨਊ 'ਚ ਉਹਨਾਂ ਦੀਆਂ 2 ਬੇਟੀਆਂ ਵੀ ਜਿਹੜੀਆਂ ਪ੍ਰੋਟੈਸਟ 'ਚ ਆਈਆਂ ਉਹਨਾਂ ਨੂੰ ਅਰੈਸਟ ਵੀ ਕੀਤਾ। ਉਹਨਾਂ 'ਚ ਸੁਮਈਆ ਰਾਣਾ, ਉਹਨੇ ਪਿਛਲੇ ਦਿਨਾਂ 'ਚ ਕਿਹਾ ਸੀ ਕਿ ਵੀ ਮੈਂ ਜਿਹੜੀ ਹੈ ਜੋ ਮਾਹੌਲ ਬਣਿਆ ਹੋਇਆ ਉਹ ਸਫੋਕੇਸ਼ਨ ਵਾਲਾ ਹੈ। ਹੁਣ ਅੱਜ ਇੱਕ ਖਬਰ ਜਿਹੜੀ BJP ਦੇ MP ਦੇ ਹਵਾਲੇ ਨਾਲ ਲੱਗੀ ਹੈ, ਸਤੀਸ਼ ਗੌਤਮ, ਉਹਨੇ ਕਿਹਾ ਜੀ ਇਫ ਹੈਜ਼ ਆਸਕਡ ਸੁਮਈਆ ਰਾਣਾ, ਡਾਟਰ ਆਫ ਰੀਨੋਨਡ ਪੋਇਟ ਮੁਨੱਵਰ ਰਾਣਾ, that she should go to Pakistan if she is feeling suffocated in this country। ਹੁਣ ਮੁਨੱਵਰ ਰਾਣਾ ਬਹੁਤ ਵੱਡਾ ਇੰਡੀਅਨ ਨੈਸ਼ਨਲਿਸਟ ਹੈਗਾ, ਉਹਦੀ ਸਾਰੀ ਪੋਇਟਰੀ ਜਸਟਿਸ ਦੀ ਗੱਲ ਕਰਦਾ ਹੈ, ਬੜਾ ਉਹਨਾਂ ਦਾ ਇੰਪ੍ਰੈਸਿਵ ਇੰਟਰਵਿਊ ਮੈਂ ਦੇਖੇ ਨੇ। ਲੇਕਿਨ ਐਵਰੀ ਇੰਚ ਪ੍ਰੋ ਇੰਡੀਆ ਇਹ ਉਹ ਨੇ ਜਿਨ੍ਹਾਂ ਨੇ ਪਾਕਿਸਤਾਨ ਜਾਣ ਨੂੰ ਨਕਾਰਿਆ ਸੀ, ਔਰ ਇਹ BJP ਦਾ MP ਕਹਿ ਰਿਹਾ ਉਹਦੀ ਡਾਟਰ ਨੂੰ ਐਡਰੈਸ ਕਰਕੇ ਜਿਹਦੇ ਖਿਲਾਫ ਕੇਸ ਰਜਿਸਟਰ ਕੀਤਾ ਹੈ, if she is feeling suffocated here, there are lots of ways for her to go to Pakistan. It is only possible in India that one lives here and speaks against the country, BJP MP told reporters। ਉਹਨੇ ਕਿਹਾ ਜੀ ਇਹ ਜਾਏ ਫਿਰ ਪਾਕਿਸਤਾਨ ਜਾਏ, ਇਹ ਭਾਰਤ ਵਰਗਾ ਮਹਾਨ ਦੇਸ਼ ਹੀ ਹੈ ਕਿ ਤੁਸੀਂ ਬੋਲ ਕੇ ਵੀ ਜਿਹੜਾ ਇਹਦੇ ਖਿਲਾਫ ਤੁਸੀਂ ਇੱਥੇ ਰਹਿ ਸਕਦੇ ਹੋ, ਬਹੁਤ ਤਰੀਕੇ ਨੇ, ਪਾਕਿਸਤਾਨ ਜਾ। ਹੁਣ ਇਹ ਜੇ ਇਸ ਲੈਵਲ ਦੇ ਬੰਦੇ ਨਾਲ ਇਹ ਜਿਹੜੀ ਹੈ ਉਹਨਾਂ ਦੀ ਡਾਟਰ ਨੂੰ ਇਹ ਕਹਿ ਸਕਦੇ ਤਾਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਬਾਕੀ ਉੱਥੇ ਕੀ ਹੈ। ਔਰ ਇਹੀ ਨਹੀਂ, ਇੱਕ ਪਾਸੇ ਸ਼ਾਹੀਨ ਬਾਗ ਵਾਲਾ ਬੀਬੀਆਂ ਨੇ ਆਪਣਾ ਮੋਰਚਾ ਸਾਂਭਿਆ ਹੋਇਆ, ਜਾਮੀਆ ਮਿਲੀਆ ਇਸਲਾਮੀਆ ਦੇ ਸਟੂਡੈਂਟਸ, ਉਹਨਾਂ ਦੇ ਨਾਲ ਲੱਗਦੀ ਜਿਹੜੀ ਆਬਾਦੀ ਹੈ, ਜਾਮੀਆ ਮਿਲੀਆ ਆਬਾਦੀ ਵੀ ਹੈ, ਇੱਕ ਤਾਂ ਯੂਨੀਵਰਸਿਟੀ ਹੈ, ਉਹਨਾਂ ਨੇ ਵੀ ਆਪਣਾ, ਔਰ ਪਿਛਲੇ ਕੱਲ ਉਹਨਾਂ ਨੇ ਹੁਣ 2 ਮਹੀਨੇ ਤੋਂ ਜ਼ਿਆਦਾ ਹੋ ਗਿਆ, ਉਹਨਾਂ ਨੇ ਹਜ਼ਾਰਾਂ ਉੱਥੇ ਇਕੱਠੇ ਹੋਏ ਸਟੂਡੈਂਟ, ਉਹਨਾਂ ਨੇ ਕਿਹਾ ਜੀ 2 ਮਹੀਨੇ ਤੋਂ ਅਸੀਂ ਪ੍ਰੋਟੈਸਟ ਕਰ ਰਹੇ ਹਾਂ, ਕੋਈ ਗਵਰਨਮੈਂਟ ਆਫੀਸ਼ੀਅਲ ਸਾਡੇ ਕੋਲ ਨਹੀਂ ਆਇਆ, ਔਰ ਜੇ ਉਹ ਨਹੀਂ ਆਇਆ ਚਲੋ ਅਸੀਂ ਚਲੇ ਜਾਂਦੇ। ਔਰ ਉਹਨਾਂ ਨੇ ਜਿਹੜਾ ਪਾਰਲੀਮੈਂਟ ਹਾਊਸ ਵੱਲ ਮਾਰਚ ਕਰਨਾ ਸ਼ੁਰੂ ਕੀਤਾ, ਔਰ ਉਹਨਾਂ ਦੇ ਉੱਤੇ ਅਗੇਨ ਬਹੁਤ ਬਰਬਰੀਅਤ ਦੇ ਨਾਲ ਲਾਠੀਚਾਰਜ ਕੀਤਾ, ਬਹੁਤ ਸਾਰੇ ਸਟੂਡੈਂਟ ਜ਼ਖਮੀ ਨੇ। anti-CA protesters scuffle with police as march from Jamia to Parliament stopped। ਔਰ ਇਹਨਾਂ ਦੇ ਬਹੁਤ ਸਾਰੀਆਂ ਦਰਦਨਾਕ ਤਸਵੀਰਾਂ ਔਰ ਕਿਵੇਂ
ਬਰੂਟਲੀ ਜਿਵੇਂ ਜਾਨਵਰਾਂ ਦੀ ਮਾਰ ਕੁਟਾਈ ਕੀਤੀ ਜਾਂਦੀ ਹੈ, ਇਵੇਂ ਪੁਲਿਸ ਜਿਹੜੀ ਹੈ ਉਹ ਲਾਠੀ ਚਲਾ ਰਹੀ ਹੈ। ਇਹਦੇ ਬਾਵਜੂਦ ਕਿ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ, ਅਮਨ ਅਮਾਨ ਦੇ ਨਾਲ ਉਹ ਪ੍ਰੋਟੈਸਟਰ ਜਾ ਰਹੇ ਸੀ। ਜੀ ਹੁਣ ਇਸ ਸਾਰੇ ਦਾ ਜਿਹੜੀਆਂ ਇਹਨਾਂ ਦੀਆਂ ਨੀਤੀਆਂ ਨੇ ਅਸਰ ਸਿੱਧੇ ਤੌਰ ਤੇ ਇਕਨੋਮੀ ਤੇ ਹੋ ਰਿਹਾ ਹੈ। ਲੋਕਾਂ ਦਾ ਮਾੜਾ ਹਾਲ ਹੈ, ਮਹਿੰਗਾਈ ਹੋਏ, ਦੂਜਾ ਹੋਏ। ਬਿਲਕੁਲ। ਲੇਕਿਨ ਇੰਟਰਸਟਿੰਗਲੀ ਅੱਜ ਇੱਕ ਬੀਜੇਪੀ ਦਾ ਐਮਪੀ ਕਹਿੰਦਾ ਹੈ, ਨੋ ਰਿਸੈਸ਼ਨ ਇਨ ਕੰਟਰੀ, ਪੀਪਲ ਆਰ ਬਾਇੰਗ ਜੈਕਟਸ ਐਂਡ ਪੈਂਟਸ। ਉਹਨੇ ਕਿਹਾ ਫਿਰ ਰਿਸੈਸ਼ਨ ਕਿੱਥੋਂ ਹੈ? ਲੋਕ ਤਾਂ ਪੈਂਟਾਂ ਵੀ ਖਰੀਦ ਰਹੇ ਨੇ, ਜੈਕਟਾਂ ਵੀ ਖਰੀਦ, ਪੈਸੇ ਹੋਣਗੇ ਤਾਂ ਖਰੀਦਦੇ ਨੇ। ਬਿਲਕੁਲ। ਜੇ ਨਾ ਹੁੰਦੇ ਤਾਂ ਫਿਰ ਉਹਨਾਂ ਨੇ ਇਕੱਲੀ ਧੋਤੀ ਬੰਨੀ ਹੋਣੀ ਸੀ। ਹੁਣ ਇਸ ਹੱਦ ਤੱਕ ਮੈਂ ਇਹ ਹੈ ਤਾਂ ਇਹਨਾਂ ਦਾ ਇਹ ਫਨੀ ਕਰੈਕਟਰ ਨੇ, ਲੇਕਿਨ ਉਹਨੇ ਕਿਹਾ ਇਹ ਬੀਜੇਪੀ ਐਮਪੀ ਹੈ ਸਾਈਟਡ ਦਾ ਕਲੋਥਸ ਪੀਪਲ ਵੀਅਰ ਐਜ਼ ਐਵੀਡੈਂਸ that there is no recession. Virender Singh must argued they would have worn ਧੋਤੀ ਕੁੜਤਾs had the economy been that bad. ਉਹਨੇ ਕਿਹਾ ਜੀ ਫਿਰ ਉਹਨਾਂ ਨੇ ਕਮੀਜ਼ ਪੈਂਟ ਥੋੜੀ ਪਾਣੇ, ਕੱਲਾ ਉਹਨਾਂ ਨੇ ਧੋਤੀ ਵੀ ਉਹਨਾਂ ਕੋਲ ਨੰਗੇ ਹੋਣਾ ਸੀ ਉਹਨਾਂ ਨੇ। ਔਰ ਇਹ ਕਹਿ ਰਹੇ ਜੀ ਦੇਖੋ ਜੇ ਉਹਨਾਂ ਨੇ ਪੈਂਟਾਂ ਤੇ ਜੈਕਟਾਂ ਪਾਈਆਂ ਹੋਇਆ ਤਾਂ ਮਤਲਬ ਇਕਨੋਮੀ ਮਾੜੀ ਨਹੀਂ ਹੈ, ਇਕਨੋਮੀ ਬਹੁਤ ਵਧੀਆ ਹੈ। ਔਰ ਇੱਕ ਜਿਵੇਂ ਅਸੀਂ ਸਮਝਦੇ ਹਾਂ ਕਿ ਵੀ ਜਦੋਂ ਸ਼ੈਤਾਨ ਨੂੰ ਬਿਆਨ ਕੀਤਾ ਜਾਂਦਾ ਹੈ ਤੇ ਅਕਸਰ ਅਸੀਂ ਵੀ ਇਹ ਕੋਟ ਕਰਦੇ ਹੁੰਦੇ ਹਾਂ ਵੀ ਸ਼ੈਤਾਨ ਦਾ ਜੇ ਤੁਸੀਂ ਇੱਕ ਉਹਦਾ ਹਾਰਨ ਜਾਂ ਉਹਦਾ ਸਿੰਗ ਵੱਢੋ ਤੇ ਦੋ ਨਿਕਲ ਆਉਂਦੇ ਨੇ, ਦੋ ਵੱਢੋ ਤੇ ਚਾਰ ਨਿਕਲ ਆਉਂਦੇ ਨੇ। ਚਾਰ ਇਹੀ ਸ਼ੈਤਾਨ ਹੈ ਕਿ ਉਸ ਦਾ ਇੱਕ ਤੋਂ ਬਾਅਦ ਇੱਕ ਜਿਹੜਾ ਹੈ ਉਹਦੇ ਕੋਈ ਨਾ ਕੋਈ ਟ੍ਰਿਕ ਉਸ ਦੀ ਜਿਹੜਾ ਹੈ ਉਹ ਨਿਕਲਦਾ ਰਹਿੰਦਾ ਹੈ। ਔਰ ਇਧਰਲਾ ਜਿਹੜਾ ਅੱਜ ਮੋਦੀ ਔਰ ਅਮਿਤ ਸ਼ਾਹ ਇਹ ਕਾਤਲਾਂ ਦੀ ਸ਼ੈਤਾਨਾਂ ਦੀ ਜੋੜੀ ਹੈ। ਹੁਣ ਇਧਰ ਰੌਲਾ ਜ਼ਾਹਰ ਹੈ ਸੀਏ ਨੂੰ ਲੈ ਕੇ ਸੁਪਰੀਮ ਕੋਰਟ ਤੱਕ ਉਹ ਵੀ ਬੈਠਾ ਹੈ, ਸੁਪਰੀਮ ਕੋਰਟ ਜੱਜ ਸਾਰੇ ਕਾਬੂ ਕੀਤੇ। ਜਿਵੇਂ ਜਸਟਿਸ ਮਾਰਕੰਡੇ ਨੇ ਠੀਕ ਕਿਹਾ ਕਿ ਸਭ ਕਰਪਟ, ਸਭ ਚੋਰ, ਸਭ ਬੀਜੇਪੀ ਦੇ ਅੱਗੇ ਲੰਮੇ ਪਏ ਹੋਏ ਨੇ। ਹੁਣ ਇਧਰ ਪਾਰਲੀਮੈਂਟ 'ਚੋਂ ਧੋਖਾ, ਡਿਸੈਪਸ਼ਨ, ਜਿਵੇਂ ਕਿ ਜਿਹੜੀ ਬ੍ਰਾਹਮਣ ਦੀ ਟੈਕਨੀਕ ਹੈ ਉਹ ਡਿਸੈਪਸ਼ਨ ਦੀ ਹੈ, ਕਹੋ ਕੁਛ ਤੇ ਕਰੋ ਕੁਛ, ਜਿਹਨੂੰ ਐਨ ਲੋਕਾਂ ਦੀ ਜਿਹੜੀ ਪਬਲਿਕ ਵਿਜ਼ਡਮ ਹੁੰਦੀ ਹੈ ਨਾ ਉਹਦੇ ਅਖਾਣ ਬਹੁਤ ਗੁਣਕਾਰੀ ਵੀ ਹੁੰਦੇ ਨੇ ਔਰ ਬੜੇ ਕ੍ਰਿਸਪ ਹੁੰਦੇ ਨੇ। ਜੇ ਹੁਣ ਬ੍ਰਾਹਮਣਵਾਦ ਦਾ ਜਿਹੜਾ ਪਰਿਭਾਸ਼ਿਤ ਜਾਂ ਡਿਫਾਈਨਡ ਲਫ਼ਜ਼ ਹੈ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਹੁਣ ਇਹ ਹੈ ਡਿਸੈਪਸ਼ਨ ਕਿ ਵੀ ਤੁਸੀਂ ਤਾਂ ਮੂੰਹ ਵੱਲ ਦੇਖ ਰਹੇ ਹੋ ਨਾ, ਕੱਛ ਵੱਲ ਤਾਂ ਦੇਖ ਨਹੀਂ ਰਹੇ। ਤੁਸੀਂ ਦੇਖ ਲਓ ਜੀ ਆ ਰਹੇ ਨੇ ਪੰਡਤ ਜੀ ਰਾਮ 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 ਕਰਦੇ ਵਾਹ ਵਾਹ, ਤੇ ਤੁਸੀਂ ਆ ਕੇ ਪੰਡਤ ਜੀ ਅੱਗੇ ਤੋਂ ਉਹਨਾਂ ਨੇ ਤੁਹਾਡੇ ਜਿਹੜੀ ਹੈ ਛੁਰੀ ਫੇਰ ਦਿੱਤੀ। ਇਹਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਇਹ ਔਰ ਰੋਜ਼ਾਨਾ ਆਸਾ ਦੀ ਵਾਰ 'ਚ ਪੜ੍ਹਿਆ ਜਾਂਦਾ, ਮੱਥੇ ਟਿੱਕਾ ਤੀੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ, ਕਿ ਇਹ ਬੁੱਚਰ ਆਫ ਦਾ ਵਰਲਡ ਹੈ, ਇਹਦੇ ਹੱਥ 'ਚ ਛੁਰੀ ਹੈ, ਮੱਥੇ ਤੇ ਟਿੱਕਾ, ਇਹਦੇ ਧੋਤੀ ਬੰਨੀ ਹੋਈ ਹੈ, ਔਰ ਇਹ ਹੈ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਹੁਣ ਉਧਰ ਤਾਂ ਉਹ ਕਹਿ ਰਹੇ ਨੇ ਜੀ ਅਸੀਂ ਕੋਈ NPR ਨਹੀਂ ਲਿਆ, ਕੋਈ ਰਜਿਸਟ੍ਰੇਸ਼ਨ ਨਹੀਂ, ਕੋਈ ਦੂਜਾ ਨਹੀਂ, ਲੇਕਿਨ ਅੱਜ ਇੱਕ ਖਬਰ ਨੇ ਜਿਹੜਾ ਮੇਰਾ ਮੱਥਾ ਖੜਾ ਕਰਤਾ ਵੀ ਇਹ ਹੁਣ ਕੀ ਕਰਨ ਜਾ ਰਹੇ ਨੇ। ਖਬਰ ਹੈ ਅਸਾਮ ਪਲਾਨਸ ਸਰਵੇ ਟੂ ਆਈਡੈਂਟੀਫਾਈ ਇੰਡੀਜਨਸ ਮੁਸਲਿਮ ਪੋਪੂਲੇਸ਼ਨ। ਹੁਣ ਅਸਾਮ ਦੇ ਵਿੱਚ ਬੀਜੇਪੀ ਦੀ ਹਕੂਮਤ ਹੈ ਜੀ, ਉੱਥੇ ਜਿਹੜੇ 19 ਲੱਖ ਇਲੀਗਲ ਕਹਿ ਕੇ ਇਹਨਾਂ ਨੇ ਨੇਸ਼ਨਲੈਸ ਐਲਾਨੇ ਨੇ, ਡਿਟੈਂਸ਼ਨ ਕੈਂਪ ਬਣਾਏ ਜਾ ਰਹੇ ਨੇ ਵੱਡੀ ਗਿਣਤੀ ਦੇ ਵਿੱਚ। ਉੱਥੇ ਉਹਨਾਂ ਨੇ ਕਿਹਾ ਜੀ ਹੁਣ ਮੁਸਲਮਾਨਾਂ ਦੀ ਆਬਾਦੀ ਇੱਕ ਸਟੇਜ ਦੇ ਉੱਤੇ ਤਾਂ ਬਹੁਤ ਸੀ, ਹੁਣ ਤਾਂ ਉਹਨੂੰ ਉਹ ਵੈਸੇ ਹੀ ਡੀਫਰੈਂਚਾਈਜ਼ ਕਰਨ ਵਾਲੇ ਤੁਰੇ ਹੋਏ ਨੇ। ਅਸਾਮ ਇਜ਼ ਲਾਈਕਲੀ ਟੂ ਕੰਡਕਟ ਐਨ ਐਕਸਰਸਾਈਜ਼ ਟੂ ਆਈਡੈਂਟੀਫਾਈ ਦਾ ਸਟੇਟਸ ਇੰਡੀਜਨਸ ਮੁਸਲਿਮ ਪੋਪੂਲੇਸ਼ਨ and segregate them from illegal Bangladeshi immigrants, even as doubts over the accuracy of National Register of Citizens are yet to be addressed. ਹੁਣ ਜਿਹੜਾ ਅਸਾਮ 'ਚ ਨੈਸ਼ਨਲ ਰਜਿਸਟਰੀ ਆਫ ਸਿਟੀਜ਼ਨਸ ਹੋਇਆ, ਅਸਾਮ ਅਕੋਰਡ ਦੀ ਬੁਨਿਆਦ ਤੇ ਸੁਪਰੀਮ ਕੋਰਟ ਦੇ ਹੁਕਮਾਂ ਤੇ 1200 ਕਰੋੜ ਰੁਪਈਆ ਖਰਚ ਕੇ ਹੋਇਆ, ਜਿਹਦੇ 'ਚ 19 ਲੱਖ ਸਟੇਟਲੈਸ ਨਿਕਲੇ, 13 ਲੱਖ ਹਿੰਦੂ ਉਹਨਾਂ 'ਚੋਂ। ਬਿਲਕੁਲ। ਬੀਜੇਪੀ ਨੇ ਅਸਾਮ 'ਚ ਕਿਹਾ ਨਹੀਂ ਇਹ ਫੇਅਰ ਨਹੀਂ ਹੈਗਾ। ਹੁਣ ਇਹ ਦੇਖ ਰਹੇ ਨੇ ਵੀ ਮੁਸਲਮਾਨਾਂ ਨੂੰ ਕਿੱਥੋਂ ਟਾਰਗੇਟ ਕਰੀਏ, ਮੁਸਲਮਾਨ ਤਾਂ ਸਿਰਫ 6 ਲੱਖ ਨੇ, 13 ਲੱਖ। ਹੁਣ ਉਹਨਾਂ 13 ਲੱਖ ਨੂੰ ਅਕੋਮੋਡੇਟ ਕਰਨ ਲਈ ਇਹਨਾਂ ਨੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਲਿਆਂਦਾ, ਕਿਉਂਕਿ ਹਿੰਦੂ ਉਹਦੇ ਥੱਲੇ ਅਪਲਾਈ ਕਰ ਸਕਦਾ। ਪਰ ਇਹਨਾਂ ਨੂੰ ਲੱਗਾ ਕਿ ਵੀ ਜਿਹੜਾ ਅਸਲ ਮੋਟਿਵ ਸੀ ਕਿ ਮੁਸਲਮਾਨਾਂ ਨੂੰ ਹੁਣ ਉਹਨਾਂ ਨੇ ਕਿਹਾ ਕਿ ਜੀ ਅਸਾਮ ਦੇ ਵਿੱਚ ਜਿਹੜੇ ਮੁਸਲਮਾਨ ਨੇ ਉਹਨਾਂ ਨੂੰ ਅਸੀਂ ਦੋ ਕੈਟਾਗਰੀ 'ਚ ਰੱਖ ਰਹੇ ਹਾਂ। ਇੱਕ ਉਹ ਨੇ ਇੰਡੀਜਨਸ, ਉਹਨਾਂ ਨੇ ਕਿਹਾ ਵੀ ਜਿਹੜੇ 4 ਜਿਹੜੀਆਂ ਉਹਨਾਂ ਦੀਆਂ ਕਮਿਊਨਿਟੀਜ਼ ਨੇ ਅਸਾਮ ਦੇ ਜਿਹੜੇ ਨਾਨ ਬੰਗਾਲੀ ਮੁਸਲਿਮ ਨੇ, ਉਹਨਾਂ 'ਚ ਗੋਰੀਆ, ਮੋਰੀਆ, ਦੇਸੀ ਐਂਡ ਜੋਲਾ
ਇਹ ਟੀ ਟ੍ਰਾਈਬਸ ਨੇ ਕੰਸੀਡਰਡ ਐਜ਼ ਇੰਡੀਜਨਸ। ਉਹਨਾਂ ਨੇ ਕਿਹਾ ਜੀ ਅਸੀਂ ਇਹਨਾਂ ਦੀ ਗਿਣਤੀ ਕਰਨੀ ਹੈ ਤਾਂ ਕਿ ਅਸੀਂ ਇਹਨਾਂ ਨੂੰ ਸਹੂਲਤਾਂ ਦੇ ਸਕੀਏ, ਇਹ ਉਹ ਕਰ ਸਕੀਏ। ਜੀ। ਸੋ ਮਤਲਬ ਇਹ ਹੈ ਵੀ ਆਲਰੇਡੀ ਸ਼ੈਤਾਨ ਦੀ, ਜਦੋਂ ਪੰਜਾਬੀ 'ਚ ਵੀ ਕਹਿੰਦੇ ਨਾ ਕਿ ਕੀ ਗੱਲ ਹੈ, ਸ਼ੈਤਾਨ ਦੀ ਆਤਵਾਦ ਵਾਂਗ ਵੱਧਦਾ ਜਾਂਦਾ ਹੈ, ਕਿਉਂਕਿ ਸ਼ੈਤਾਨ ਦੀ ਜਿਹੜੀ ਆ ਇੰਟੈਸਟਾਈਨਸ ਨੇ ਉਹ ਤਾਂ ਤੁਸੀਂ ਜਿੰਨੀਆਂ ਕੱਟੋ ਉਨੀ ਹੋਰ ਲੰਬੀ ਹੋ ਜਾਂਦੀ ਹੈ, ਉਨੀ ਕੱਟੋ ਉਨੀ ਹੋਰ ਲੰਬੀ ਹੋ, ਇਹੀ ਸ਼ੈਤਾਨ ਦੀ ਪਛਾਣ ਹੈ। ਹੁਣ ਇਹ ਇਕੱਲਾ ਕਿਉਂਕਿ ਅਸਾਮ ਨੂੰ ਇਹਨਾਂ ਨੇ ਪ੍ਰੋਟੋਟਾਈਪ ਬਣਾਇਆ ਜੋ ਇਹਨਾਂ ਨੇ ਭਾਰਤ 'ਚ ਕਰਨਾ ਸੀ, ਉੱਥੇ ਫੇਲ ਹੋ ਗਏ ਕਿਉਂਕਿ ਇਹਨਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਹਿੰਦੂ 13 ਲੱਖ ਨਿਕਲਣਗੇ, ਪਰ ਉਹਨਾਂ ਨੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਥੱਲੇ ਉਹਨਾਂ ਦਾ ਰਾਹ ਖੋਲ੍ਹ ਦਿੱਤਾ। ਹੁਣ ਬੇਸ਼ੱਕ ਸੁਪਰੀਮ ਕੋਰਟ ਵੀ ਜਿਹੜੇ ਕੁਝ ਹੋਪ ਕਰਦੇ ਨੇ ਕਿ ਜੀ ਸੁਪਰੀਮ ਕੋਰਟ ਇਹਨੂੰ ਅਨਕਨਸਟੀਟਿਊਸ਼ਨਲ ਕਹਿ ਦੇ ਸੀਏ ਇਹਨੂੰ, ਜਿਹੜਾ ਉਹਨਾਂ ਨੇ ਕਹਿਣਾ ਨਹੀਂ ਹੈਗਾ, ਪਰ ਜੇ ਕਹਿ ਵੀ ਦੇ ਆਲਰੇਡੀ ਉਸੇ ਹੀ ਸੁਪਰੀਮ ਕੋਰਟ ਨੇ ਸੀਏ ਦੇ ਉੱਤੇ ਜਿਹੜਾ ਟੈਂਪਰੇਰੀ ਹਾਲਟ ਕਰਨ ਤੇ ਨਾ ਕਰ ਦਿੱਤੀ। ਸੋ ਆਲਰੇਡੀ ਅਪਲਾਈ ਹੋ ਰਿਹਾ, ਹੁਣ 2 ਮਹੀਨੇ ਆਲਮੋਸਟ ਹੋ ਜਾਣੇ ਨੇ ਇਹਨੂੰ ਪਾਸ ਹੋਇਆ। ਸੋ ਜਦੋਂ ਤੱਕ ਜੇ ਸੁਪਰੀਮ ਕੋਰਟ ਅਗਲੇ ਮਹੀਨੇ ਵੀ ਕਹਿ ਦੇ ਤੇ 3 ਮਹੀਨੇ 'ਚ ਆਲਰੇਡੀ ਉਹ 13 ਲੱਖ ਵੀ ਤੇ ਜਿਹੜੇ ਬਾਕੀ ਦੇਸ਼ 'ਚ ਬੈਠੇ ਹਿੰਦੂ ਨੇ ਉਹ ਤਾਂ ਆਲਰੇਡੀ ਉਹਨਾਂ ਨੇ ਅਪਲਾਈ ਕਰ ਦਿੱਤਾ ਹੋਇਆ, ਕਿਉਂਕਿ ਲਾਅ ਨੂੰ ਉਹਨੇ ਹਾਲਟ ਨਹੀਂ ਕੀਤਾ ਸੁਪਰੀਮ ਕੋਰਟ ਨੇ, ਉਹਦੇ ਟੈਂਪਰੇਰੀ ਜਿਹਨੂੰ ਸਟੇ ਕਹਿੰਦੇ ਨੇ ਉਹ ਨਹੀਂ ਦਿੱਤਾ। ਲੇਕਿਨ ਹੁਣ ਇਹਨਾਂ ਨੇ ਦੇਖਿਆ ਵੀ ਅਸਾਮ ਦੇ ਜਿਹੜੇ ਮੁਸਲਮਾਨ ਨੇ, ਖਾਸ ਤੌਰ ਤੇ ਬੰਗਲਾਦੇਸ਼, ਉਹਨਾਂ ਨੂੰ ਅੱਡ ਕਰਾ, ਉਹਨਾਂ ਨੂੰ ਕਹੋ ਜੀ ਇਹ ਜਿਹੜੇ ਇੰਡੀਜਨਸ 4 ਕਬੀਲੇ ਨੇ ਅਸੀਂ ਇਹਨਾਂ ਦੇ ਉੱਤੇ ਇਹਨਾਂ ਨੂੰ ਅਸੀਂ ਸਹੂਲਤਾਂ ਦੇਣੀਆਂ ਨੇ, ਔਰ ਇਹ ਅਸੀਂ ਜਿਹੜਾ ਅਸਾਮ ਹੈਜ਼ ਅਬਾਊਟ 1.3 ਕਰੋੜ ਮੁਸਲਿਮ ਪੋਪੂਲੇਸ਼ਨ of which around 90 lakh are Bangladeshi origin, the remaining 40 lakh are from different tribes and they need to be identified। ਇਹ ਜਿਹੜਾ ਉਹਨਾਂ ਨੇ ਕਿਹਾ ਜੀ 90 ਲੱਖ ਬੰਗਾਲੀ ਨੇ, 40 ਅਸੀਂ, ਜੇ ਤੁਹਾਨੂੰ ਪਤਾ ਹੈ ਵੀ ਉਹ 40 ਲੱਖ ਨੇ, ਆਇਡੈਂਟੀਫਾਈ ਕਿੱਥੋਂ ਕਰਨਾ ਤੁਸੀਂ? ਔਰ ਇਹਦੇ ਚ ਜਿਹੜਾ ਡਿਫਰੈਂਸ ਹੈ, ਇੱਕ ਪਾਸੇ ਤੁਸੀਂ ਕਹਿ ਰਹੇ ਹੋ ਜੀ ਇੱਕੋ ਹੀ ਲਾਅ ਸਭ ਦੇ ਲਈ, ਤੁਸੀਂ ਮੁਸਲਮਾਨ ਵੀ 2 ਕੈਟਾਗਰੀ। ਹੁਣ ਇਹ ਖੇਡ ਕੀ ਹੋਏਗੀ ਕਿ ਇਹਦੇ ਥੱਲੇ ਜਿਹੜੇ ਹੁਣ ਜ਼ਾਹਰ ਹੈ ਮੁਸਲਮਾਨ ਵਿਰੋਧ ਕਰਨਗੇ ਇਹਦਾ, ਤੇ ਇਹ ਦੋਨਾਂ ਹੀ ਮੁਸਲਮਾਨਾਂ 'ਚ ਵੀ ਆਪਸੀ ਅੱਗੋਂ ਲੜਾਈ ਪਾਉਣ ਦਾ ਜੀ, ਇਹ ਇੰਡੀਜਨਸ ਨੇ, ਇਹ ਇੱਥੋਂ ਦੇ ਰਹਿਣ ਵਾਲੇ ਨੇ ਤੇ ਇਹ ਬਾਹਰੋਂ ਆਏ ਨੇ ਬੰਗਾਲੀ। ਸੋ ਜ਼ਾਹਰ ਤੌਰ ਦੇ ਉੱਤੇ ਐਵੇਂ ਨਹੀਂ, ਜਦੋਂ ਹੁਣ ਉਹ ਬੰਗਾਲੀ ਅੰਡਰ 13 ਜਿਹੜੀ ਕ੍ਰਿਕਟ ਟੀਮ ਨੇ ਕੱਲ ਚੈਂਪੀਅਨਸ਼ਿਪ ਜਿੱਤੀ, ਹਰਾਇਆ ਇੰਡੀਆ ਨੂੰ, ਔਰ ਜਿਹੜੇ ਉਹਨਾਂ ਦੇ 2-3 ਪਲੇਅਰ ਸੀ ਉਛਲ ਕੇ ਉਹਨਾਂ ਨੇ ਐਂਟਾਈ ਇੰਡੀਆ ਲਾਈਨ ਔਰ ਗਾਲਾਂ ਵੀ ਕੱਢੀਆਂ। ਇਹਨਾਂ ਨੇ ਬੜਾ ਪ੍ਰੋਟੈਸਟ ਕੀਤਾ, ਉਹਨਾਂ ਨੇ ਕਿਹਾ ਜੀ ਇਹ ਕੀ ਵੀ ਹੈ। ਉਹ ਬੰਗਾਲੀਆਂ ਨੇ ਆਪਣਾ ਦਿਖਾਇਆ ਕਿ ਤੁਸੀਂ ਸਾਡੇ ਨਾਲ ਕੀ ਕਰ ਰਹੇ ਹੋ, ਦੇਖੋ ਅਸੀਂ ਕ੍ਰਿਕਟ ਦੇ ਮੈਦਾਨ 'ਚ ਬੈਟ ਤੁਹਾਡੇ ਸਿਰ 'ਚ ਮਾਰਿਆ ਔਰ ਟਰਾਫੀ ਉਹਨਾਂ ਨੇ ਜਿੱਤੀ। ਸੋ ਉਹਨੂੰ ਲੈ ਕੇ ਉਹਨਾਂ ਨੇ ਪ੍ਰੋਟੈਸਟ ਕੀਤਾ ਟੀਮ ਨੇ, ਇੰਡੀਆ ਦੀ ਨੇ, ਵੈਰੀ ਅਨਸਿਵਲਾਈਜ਼ਡ। ਉਹ ਅਨਸਿਵਲਾਈਜ਼ਡ ਕ੍ਰਿਕਟ ਨਹੀਂ ਹੈ, ਉਹ ਗੁੱਸਾ ਕੱਢ ਰਹੇ ਨੇ ਕਿ ਬਈ ਤੁਸੀਂ ਸਾਡੇ ਲੋਕਾਂ ਨਾਲ ਕੀ ਕਰ ਰਹੇ ਹੋ, ਪਰ ਇਹ ਸ਼ੈਤਾਨ ਦੀ ਆਂਤ ਜਿਹੜੀ ਆ 2 ਮੀਲ ਹੋਰ ਲੰਬੀ ਹੋ ਗਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਸ ਮੈਂ ਸਮਾਂ ਸੀਮਾ ਦੇਖ ਰਹੀ ਹਾਂ ਪ੍ਰੋਗਰਾਮ ਦੀ, ਸੋ ਆਪਣੇ ਕੋਲ ਟਾਈਮ ਤੋਂ ਨਹੀਂ ਹੈਗਾ ਸਾਡੇ ਦਰਸ਼ਕਾਂ ਦੇ ਜੋ ਲਿਖਤਾਂ ਨੇ ਉਹ ਸਾਂਝੇ ਕਰਨ ਦਾ, ਸੋ ਮੈਂ ਚਾਹਾਂਗੀ ਕਿ ਤੁਸੀਂ ਅੱਜ ਦਾ ਵਿਚਾਰ ਥੋੜੇ ਦੇਖ ਲਓ ਜੀ। ਠੀਕ ਹੈ ਜੀ। ਅਲੀ ਰਾਣਾ ਮਦਸਰ ਜੀ ਤੁਹਾਨੂੰ ਲਿਖਦੇ ਨੇ ਕਿ ਲਵ ਯੂ ਸਰ, ਲਵ ਯੂ ਡਾਕਟਰ ਸਾਹਿਬ, ਐਂਡ ਫਿਰ ਲਿਖਦੇ ਨੇ ਸੁਰਿੰਦਰ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਬਾਲੀ ਅਲੀ ਲਿਖਦੇ ਨੇ ਲਵ ਯੂ ਵਿਦ ਰਿਸਪੈਕਟ ਡਾਕਟਰ ਸਾਹਿਬ ਐਂਡ ਨੀਲਮ ਜੀ, ਥੈਂਕ ਯੂ ਸੋ ਮਚ। ਐਂਡ ਅਦੀਲ ਅਬਾਸੀ ਜੀ ਕਹਿੰਦੇ ਨੇ ਕਿ ਵੈਰੀ ਗੁੱਡ, ਸੀਕਿੰਗ ਟਰੂਥ ਜੀ ਕਹਿੰਦੇ ਨੇ ਕਿ ਸਲਾਮ ਡਾਕਟਰ ਸਾਹਿਬ ਐਂਡ ਨੀਲਮ ਸਿਸਟਰ, ਗੁੱਡ ਸ਼ੋ ਅਗੇਨ ਐਜ਼ ਐਵਰ, ਖਾਲਸਾ ਜ਼ਿੰਦਾਬਾਦ ਸਾਹਿਬ, ਜ਼ਿੰਦਾਬਾਦ ਜ਼ਿੰਦਾਬਾਦ। ਬਹੁਤ ਸ਼ੁਕਰੀਆ। ਸੈਫ ਸੁਨਾਨੀ ਜੀ ਸਾਨੂੰ ਆਪਣਾ ਪਿਆਰ ਭੇਜਦੇ ਨੇ। ਮਨਿੰਦਰ ਸਿੰਘ ਬੁੱਟਰ ਜੀ ਵੀ ਲਿਖਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਦਾ ਕਿਸੇ ਹਿਸਾਬ ਨਾਲ ਵੀ ਸ਼ੁਕਰ ਨਹੀਂ ਕਰ ਸਕਦਾ। ਵਾਹਿਗੁਰੂ ਜੀ ਨੇ ਮੈਨੂੰ 2 ਵਾਰ ਜਨਮ ਦਿੱਤਾ, ਮੇਰਾ ਐਕਸੀਡੈਂਟ ਬਹੁਤ ਭਾਰੀ ਸੀ, ਪਿੰਡ ਦੇ ਲੋਕ ਰੱਬ ਦੀ ਬਖਸ਼ਿਸ਼ ਕਹਿੰਦੇ। ਫਿਰ ਉਹਨਾਂ ਹਾਂਜੀ ਰੱਬ ਦੀ ਮਿਹਰ ਹੀ ਹੁੰਦੀ ਹੈ ਜਦੋਂ ਇਸ ਕਿਸਮ ਦੀ ਟ੍ਰੈਜੇਡੀ ਚੋਂ। ਅਰਸ਼ਦ ਰਾਜਾ ਜੀ ਲਿਖਦੇ ਨੇ ਡਾਕਟਰ ਸਾਹਿਬ ਐਂਡ ਨੀਲਮ ਕੌਰ ਸਦਾ ਖੁਸ਼ ਰਹੋ, ਥੈਂਕ ਯੂ ਸੋ ਮਚ। ਅਹਿਮਦ ਲੋਧੀ ਜੀ ਲਿਖਦੇ ਨੇ ਇਟਸ ਸੈਡ ਦੈਟ the best jihad is to speak truth to a tyrant. Congratulations for speaking truth on your program and raising voice for oppressed minorities of tyrant India. Allah be with you, Ameen। ਅਹਿਮਦ ਲੋਧੀ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਜੀ ਨਿਆਜ਼ੀ ਜੀ ਨੇ ਜਿਹੜਾ ਤਾਰੀਫ ਕੀਤੀ ਹੈ ਕਸ਼ਮੀਰ ਇਵੈਂਟ ਦੀ, ਉਹਨਾਂ ਨੇ ਕਿਹਾ your speech was fiery and full of passion। ਬਹੁਤ ਬਹੁਤ ਸ਼ੁਕਰੀਆ ਨਿਆਜ਼ੀ ਜੀ, ਤੁਹਾਡੇ ਸਭ ਦੇ ਲਫ਼ਜ਼ ਸਾਨੂੰ ਹੌਸਲਾ ਦਿੰਦੇ ਨੇ ਜੀ। ਔਰ ਮੁਹੰਮਦ ਨਸੀਰ ਜੀ ਨੇ ਸਾਨੂੰ ਪੰਜਾਬੀ ਸਕਾਲਰ, ਗ੍ਰੇਟ ਪੰਜਾਬੀ ਸਕਾਲਰ ਕਿਹਾ ਜੀ। ਅਸੀਂ ਤਾਂ ਤਾਲਿਬੇ ਇਲਮ ਹੈ, ਸਿੱਖਣ ਦੀ ਕੋਸ਼ਿਸ਼ ਹੈ। ਤੁਹਾਡੇ ਸਭ ਦੀ ਜਿਹੜੀ ਇਹ ਸਾਰੀਆਂ ਲਿਖਤਾਂ ਹੁੰਦੀਆਂ ਨੇ ਇਹ ਵੀ ਸਾਨੂੰ ਬਹੁਤ ਨੌਲੇਜੇਬਲ ਬਣਾਉਂਦੀਆਂ। ਔਰ ਸੁਹੇਲ ਭੱਟ ਜੀ ਕਹਿੰਦੇ ਨੇ ਕਿ ਅੱਲਾ ਵਿਲਿੰਗ
when Khalistan becomes a reality, hopefully it will have open border with Pakistan. No documentation will be needed. No harm in dreaming. नहीं ਜਦੋਂ ਅਸੀਂ ਡ੍ਰੀਮ ਕਰਦੇ ਹਾਂ ਉਸੇ ਨੂੰ ਹੀ ਹਾਸਲ ਕਰਦੇ ਹਾਂ ਜੀ ਔਰ ਜਿਹੜਾ ਡ੍ਰੀਮਸ ਨਹੀਂ ਲੈਂਦਾ ਉਹ ਕੁਝ ਕਰਦਾ ਵੀ ਨਹੀਂ ਫੈਂਟੈਸੀ ਡ੍ਰੀਮ ਜਿੰਨੀ ਸਾਇੰਸ ਹੈ ਕਦੇ ਫੈਂਟੈਸੀ ਸੀ ਉਹ ਸਾਇੰਸ ਬਣੀ ਔਰ ਜਿਵੇਂ ਸੁਹੇਲ ਭੱਟ ਜੀ ਸਾਡੇ ਇੱਕ ਨੇ ਕਿਹਾ ਕਿ ਵੀ ਖਾਲਿਸਤਾਨ ਬਣਿਆ ਤੇ ਅਸੀਂ ਖਾਲਿਸਤਾਨ ਪਾਕਿਸਤਾਨ ਦੀ ਡਿਊਲ ਸਿਟੀਜ਼ਨਸ਼ਿਪ ਕਰ ਦੇਣੀ ਹਰ ਪਾਕਿਸਤਾਨੀ ਨੂੰ ਖਾਲਿਸਤਾਨ ਦਾ ਪਾਸਪੋਰਟ ਵੀ ਹਰ ਖਾਲਿਸਤਾਨੀ ਕੋਲ ਪਾਕਿਸਤਾਨ ਦਾ ਪਾਸਪੋਰਟ ਵੀ ਜਿਵੇਂ ਪਾਕਿਸਤਾਨ ਔਰ ਟਰਕੀ ਕਰਨ ਜਾ ਰਹੇ ਨੇ ਮੇਰੇ ਖਿਆਲ ਹੁਣ ਅੱਜ ਦਾ ਵਿਚਾਰ ਤੁਸੀਂ ਸਾਂਝਾ ਕਰ ਦਿਓ ਜੀ ਜਿਵੇਂ ਮੰਡੇ ਦੇ ਪ੍ਰੋਗਰਾਮ 'ਚ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਸਵਈਏ ਵਿਚਾਰਦੇ ਹਾਂ ਸਮਾਂ ਸੀਮਾ ਦੇਖਦੇ ਹਾਂ ਮੈਂ ਅੱਜ ਜਿਹੜੀ ਪ੍ਰੀਐਂਬਲ ਹੁੰਦਾ ਉਹ ਬਹੁਤਾ ਨਹੀਂ ਡਿਸਕਸ ਕਰਾਂਗੇ ਜੀ ਸੋ ਇਹ ਬ੍ਰਿਜ ਭਾਸ਼ਾ ਜਿਹੜੀ ਗੰਗਾ ਜਮਨਾ ਦੇ ਵਿਚਕਾਰ ਜਿਹੜਾ ਉਸ ਵੇਲੇ ਦੀ ਲਿਟਰਰੀ ਲੈਂਗੁਏਜ ਜਿਹਨੂੰ ਸੰਦੂਕੜੀ ਭਾਸ਼ਾ ਵੀ ਕਹਿੰਦੇ ਸੀ ਬ੍ਰਿਜ ਭਾਸ਼ਾ ਵੀ ਇਸ ਦੇ ਵਿੱਚ ਹੈ ਇਹ 282 ਕਵਿਤ ਨੰਬਰ ਹੈ 675 ਟੋਟਲ ਸਵਈਏ ਨੇ ਗੁਰਮੁਖ ਸੁਖ ਫਲ ਕਾਮ ਨਿਹਕਾਮ ਕੀਨੇ ਗੁਰਮੁਖ ਉਦਮ ਨਿਰਦਮ ਉਕਤ ਹੈ ਗੁਰਮੁਖ ਮਾਰਗ ਹੋਏ ਦੁਬਿਧਾ ਭਰਮ ਖੋਏ ਚਰਨ ਸ਼ਰਨ ਗਏ ਨਿਹਚਲ ਮਤ ਹੈ ਦਰਸ਼ਨ ਪਰਸਤ ਆਸਾ ਮਨਸਾ ਥਕਤ ਸ਼ਬਦ ਸੁਰਤ ਗਿਆਨ ਪ੍ਰਾਨ ਪ੍ਰਾਨ ਪਤ ਹੈ ਰਚਨਾ ਚਰਿਤਰ ਚਿੱਤਰ ਬਿਸਮ ਬਚਿੱਤਰਪਨ चित्र में चित्रेरा को बसेरा सत सत है जी ਇਹਦਾ ਜਸਟ ਇਹ ਹੈ ਕਿ ਰੱਬ ਆਪਣੀ ਕ੍ਰੀਏਸ਼ਨ ਦੇ ਵਿੱਚ ਵਸਦਾ ਜਿਵੇਂ ਇੱਕ ਚਿੱਤਰਕਾਰ ਹੁੰਦਾ ਹੈ ਜਿਹੜਾ ਬਣਾਉਂਦਾ ਹੈ ਪੇਂਟਿੰਗ ਤਸਵੀਰ ਬਣਾਉਂਦਾ ਹੈ ਉਸ ਤਸਵੀਰ ਨੂੰ ਤੁਸੀਂ ਬਣਾਉਣ ਵਾਲੇ ਨੂੰ ਉਸ ਤਸਵੀਰ 'ਚ ਦੇਖ ਸਕਦੇ ਹੋ ਤੇ ਉਸ ਤਸਵੀਰ 'ਚੋਂ ਤੁਸੀਂ ਬਣਾਉਣ ਵਾਲਾ ਦੇਖਦੇ ਹੋ ਬਣਾਉਣ ਵਾਲੇ 'ਚੋਂ ਤੁਸੀਂ ਤਸਵੀਰ ਦੇਖਦੇ ਹੋ ਜੀ ਇਸੇ ਤਰ੍ਹਾਂ ਜਿੰਨੀ ਕ੍ਰੀਏਸ਼ਨ ਹੈ ਰੱਬ ਨੇ ਜਿੰਨੇ ਇਨਸਾਨ ਬਣਾਏ ਨੇ ਕ੍ਰੀਏਟ ਕੀਤੇ ਨੇ ਪਲਾਂਟਸ ਐਨੀਮਲਸ ਇਹ ਇਵੇਂ ਹੀ ਹੈ ਜਿਵੇਂ ਇੱਕ ਚਿੱਤਰਕਾਰ ਇੱਕ ਜਿਹੜਾ ਤਸਵੀਰ ਬਣਾਉਣ ਵਾਲਾ ਹੈ ਉਹ ਕਿਸੇ ਕ੍ਰੀਏਸ਼ਨ ਨੂੰ ਕਰਦਾ ਹੈ ਤੇ ਉਹ ਉਹਦੇ 'ਚ ਹੀ ਬੈਠਾ ਹੁੰਦਾ ਉਸੇ 'ਚੋਂ ਹੀ ਜੇ ਅਸੀਂ ਕਹਿੰਦੇ ਹਾਂ ਜੀ ਇਹ ਪਿਕਾਸੋ ਦਾ ਇਹ ਹੈ ਜਾਂ ਫਲਾਂ ਦਾ ਮੋਨਾਲੀਸਾ ਇਹ ਹੈ ਸੋ ਉਹਦੇ 'ਚੋਂ ਹੀ ਤੁਸੀਂ ਉਹਦਾ ਚਿੱਤਰ 'ਚੋਂ ਹੀ ਚਿੱਤਰਕਾਰ ਦੇਖਦੇ ਹੋ ਸੋ ਅਖੀਰਲੀ ਜਿਹੜੀਆਂ ਲਾਈਨਾਂ ਨੇ ਰਚਨਾ ਚਰਿੱਤਰ ਚਿੱਤਰ ਇਹ ਜਿਹੜੀ ਸਾਰੀ ਕ੍ਰੀਏਸ਼ਨ ਹੈ ਇਹ ਰੱਬ ਨੇ ਬਣਾਈ ਹੈ ਔਰ ਬਿਸਮ ਬਚਿੱਤਰਪਨ ਅਦਭੁਤ ਹੈ ਵੰਡਰਫੁਲ ਹੈ ਉਸ ਦੇ ਵਿੱਚ ਇੰਨਾ ਕੁ ਹੈ ਚਿੱਤਰ ਮੈਂ ਚਿਤਰੇਰਾ ਕੋ ਬਸੇਰਾ ਸਤ ਸਤ ਹੈ ਕਿ ਰੀਅਲਾਈਜ਼ ਦਾ ਪ੍ਰੈਜ਼ੈਂਸ ਆਫ ਗॉड ਇਨ ਦਾ ਹੋਲ ਪਿਕਚਰ ਐਜ਼ ਟਰੂ ਐਂਡ ਇਟਰਨਲ ਕਿ ਇਹ ਜਿਹੜੀ ਔਰ ਇਹ ਇੱਕ ਬਹੁਤ ਵੱਡੀ ਗੱਲ ਹੈ ਇੱਕ ਪਾਸੇ ਜਿਹੜਾ ਬ੍ਰਾਹਮਣਵਾਦ ਹਿੰਦੂਤਵਾ ਦਾ ਕਨਸੈਪਟ ਸੀ ਕਿ ਇਹ ਜਗ ਮਿੱਥਿਆ ਹੈ ਇਹ ਸੰਸਾਰ ਫਾਲਸ ਹੈ ਇਹ ਜਿਹੜਾ ਇਹ ਡਿਊਪਿੰਗ ਹੈ ਇਹਨੂੰ ਛੱਡ ਦਿਓ ਇਸ ਲਈ ਛੱਡ ਕੇ ਦੌੜ ਜਾਂਦੇ ਸੀ ਸੰਨਿਆਸੀ ਯੋਗੀ ਇਹ ਉਹ ਬਣ ਜਾਂਦੇ ਸੀ ਭਾਈ ਗੁਰਦਾਸ ਯਾਦ ਕਰਵਾ ਰਹੇ ਨਹੀਂ ਇਹ ਸੰਸਾਰ ਦੇ ਵਿੱਚ ਰੱਬ ਬੈਠਾ ਹੋਇਆ ਹੈ ਇਹ ਸਾਰੀਆਂ ਜਿੰਨੀਆਂ ਇਮੇजेस ਨੇ ਸਹਿਜ ਤਵ ਨੈਣ ਨਨਾ ਨੈਣ ਹੈ ਤੋਏ ਕੋ ਸਹਿਜ ਮੂਰਤ ਨਨੈਕ ਜਿੰਨੀਆਂ ਅੱਖਾਂ ਨੇ ਇਹਨਾਂ ਦੇ ਵਿੱਚ ਰੱਬ ਝਲਕ ਰਿਹਾ ਜਿੰਨੇ ਪੈਰ ਨੇ ਉਹਨਾਂ ਦੇ ਵਿੱਚ ਰੱਬ ਹੈ ਔਰ ਇਹੀ ਹੈ ਕਿ ਭਾਈ ਜਿਸ ਰੱਬ ਦੇ ਬੰਦੇ ਨੂੰ ਇਸ ਗੱਲ ਦੀ ਸਮਝ ਆ ਗਈ ਉਹ ਉਸ ਸੁੱਖ ਦੇ ਵਿੱਚ ਹੈ ਉਸ ਚੋਂ ਡਿਜ਼ਾਇਰਸ ਮੁੱਕ ਜਾਂਦੀਆਂ ਉਸ ਦੇ ਵਿੱਚ ਨਿਰਉਤਸ਼ਾਹ ਹੋਣਾ ਖਤਮ ਹੋ ਜਾਂਦਾ ਹੈ ਉਹਦੇ ਚੋਂ ਦੁਬਦਾ ਔਰ ਭਰਮ ਡਿਊਐਲਿਟੀ ਸ਼ੱਕ ਸ਼ੁਬੇ ਉਹਦੇ ਖਤਮ ਹੋ ਜਾਂਦੇ ਨੇ ਉਹ ਹਮੇਸ਼ਾ ਰੱਬ ਦੀ ਰਜ਼ਾ ਦੇ ਵਿੱਚ ਖੁਸ਼ ਰਹਿੰਦਾ ਹੈ ਚਰਨ ਸ਼ਰਨ ਗਹਿ ਨਿਹਚਲ ਮਤ ਹੈ ਉਹਦੇ ਅਕਲ ਜਿਹੜੀ ਹੈ ਇੱਕ ਟਿਕਾਣੇ ਦੇ ਉੱਤੇ ਹੁੰਦੀ ਹੈ ਰੱਬ ਦੇ ਵਿੱਚ ਯਕੀਨ ਹੁੰਦਾ ਹੈ ਉਸ ਦੇ ਅੰਦਰੋਂ ਜਿਹੜੀਆਂ ਡਿਜ਼ਾਇਰਸ ਨੇ ਉਹ ਵੀ ਥੱਕ ਜਾਂਦੀਆਂ ਕਿ ਵੀ ਇਹਦੇ ਤੇ ਅਸੀਂ ਕੋਈ ਅਸਰ ਨਹੀਂ ਪਾ ਸਕਦੀਆਂ ਸ਼ਬਦ ਸੁਰਤ ਗਿਆਨ ਪ੍ਰਾਨ ਪ੍ਰਾਨਪਤ ਹੈ ਉਸ ਦੀ ਸੁਰਤ ਉਸ ਦਾ ਅੰਦਰ ਉਸ ਦੀ ਰੂਹ ਉਸ ਰੱਬ ਨਾਲ ਜੁੜੀ ਹੁੰਦੀ ਹੈ ਜਿਹੜਾ ਰੱਬ ਪ੍ਰਾਨ ਤੋਂ ਪਿਆਰ ਹੈ ਜਾਨ ਤੋਂ ਪਿਆਰ ਹੈ ਔਰ ਉਹ ਇਨਸਾਨ ਸਾਰੀ ਕ੍ਰੀਏਸ਼ਨ ਦੇ ਵਿੱਚ ਰੱਬ ਨੂੰ ਦੇਖਦਾ ਹੈ ਤੇ ਜਦੋਂ ਕ੍ਰੀਏਸ਼ਨ ਨੂੰ ਦੇਖਦਾ ਹੈ ਉਸ ਨੂੰ ਰੱਬ ਯਾਦ ਆਉਂਦਾ ਹੈ ਸੋ ਇਹ ਅੱਜ ਦਾ ਵਿਚਾਰ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOSHTV report.tv ਤੇ
ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਾਰ ਸਾਨੂੰ ਆ ਗਿਆ ਦੋ ਦੇਖਦੇ ਰਹੋ ਚੀਵੀਰੀ ਫੋ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ। ਕੀ ਤੁਸੀਂ